जी का खालसा वाहिगुरू जी की फतेह। टीवी 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ ਅੱਜ ਟੀਵੀ 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ। ਅੱਜ ਵਿਊਅਰਸ ਅਸੀਂ 6 ਮਈ 2025 ਤੇ 23 ਵਿਸਾਖ ਨਾਨਕਸ਼ਾਹੀ ਸੰਮਤ 557 ਦੇ ਦਿਨ ਗੱਲ ਕਰਨ ਜਾ ਰਹੇ ਹਾਂ। ਮੇਰੇ ਨਾਲ ਇਸ ਵਕਤ ਸਾਡੇ ਟੀਵੀ 84 ਦੇ ਕੋਰਸਪੋਂਡੈਂਟ ਸਰਦਾਰ ਸੁਖਵਿੰਦਰ ਸਿੰਘ ਇਸ ਵਕਤ ਟੋਰਾਂਟੋ ਤੋਂ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ ਅੱਜ ਦੀ। ਮਤਲਬ ਅਸੀਂ ਹੁਣ ਬ੍ਰੇਕਿੰਗ ਨਿਊਜ਼ ਹੀ ਕਹਿ ਸਕਦੇ ਹਾਂ। ਕੁਝ ਘੰਟੇ ਪਹਿਲਾਂ ਜਿਹੜਾ ਘਟਨਾਕ੍ਰਮ ਸਾਡੇ ਸਾਹਮਣੇ ਆਇਆ, ਅਸੀਂ ਪਿਛਲੇ ਸ਼ੋਅ ਦੇ ਵਿੱਚ ਜਾਂ ਪਿਛਲੇ ਸਾਰੇ ਹਫਤੇ ਤੋਂ ਵੀ ਹੁਣ ਤੇ ਲੰਬਾ ਸਮਾਂ ਹੋ ਗਿਆ ਜ਼ਿਆਦਾ, ਜਿਹੜੀ ਸਾਰਿਆਂ ਦੀ ਨਜ਼ਰ ਬਣੀ ਹੋਈ ਸੀ ਭਾਰਤ ਪਾਕਿਸਤਾਨ ਦੇ ਦਰਮਿਆਨ ਜਿਹੜਾ ਮਾਹੌਲ ਬਣਿਆ ਹੋਇਆ ਪਹਿਲਗਾਮ ਅਟੈਕ ਜਾਂ ਪਹਿਲਗਾਮ ਦੇ ਘਟਨਾਕ੍ਰਮ ਤੋਂ ਬਾਅਦ। ਸੋ ਅੱਜ ਜਿਹੜੀ ਅਹਿਮ ਖਬਰ, ਇਸ ਵਕਤ ਅਹਿਮ ਡਿਵੈਲਪਮੈਂਟ ਸਾਡੇ ਸਾਹਮਣੇ ਆਈ ਹੈ ਮੇਜਰ ਰੂਪ ਦੇ ਵਿੱਚ ਕਿ ਭਾਰਤ ਨੇ 에ਅਰ ਸਟ੍ਰਾਈਕਸ ਕੀਤੇ ਆ ਪਾਕਿਸਤਾਨ ਦੇ ਉੱਤੇ। ਭਾਰਤ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਅਸੀਂ 9 ਥਾਵਾਂ ਦੇ ਉੱਤੇ ਪਾਕਿਸਤਾਨ ਦੇ ਅੰਦਰ, ਜਿਹੜਾ ਕਿ ਪਾਕਿਸਤਾਨ ਆਕੂਪਾਈਡ ਆਜ਼ਾਦ ਕਸ਼ਮੀਰ ਵੀ ਹੈ, ਜਿਨ੍ਹਾਂ ਨੂੰ ਪਾਕਿਸਤਾਨੀ ਆਜ਼ਾਦ ਕਸ਼ਮੀਰ ਕਹਿੰਦੇ ਆ, ਤੇ ਈਵਨ ਪਾਕਿਸਤਾਨ ਦਾ ਜਿਹੜਾ ਪੰਜਾਬ ਪ੍ਰੋਵਿੰਸ ਹੈ ਉਹਦੇ ਵਿੱਚ ਵੀ ਹਮਲੇ ਕੀਤੇ ਆ। ਤੇ ਨਾਲ ਹੀ ਨਾਲ ਪਾਕਿਸਤਾਨ ਸਾਈਡ ਤੋਂ 5 ਥਾਵਾਂ ਦੀ ਪੁਸ਼ਟੀ ਕੀਤੀ ਗਈ ਹੈ। 3 ਲੋਕਾਂ ਦੇ ਮਾਰੇ ਜਾਣ ਦੀ ਵੀ ਖਬਰ ਹੈ, ਜਿਹਦੇ 'ਚ ਇੱਕ ਬੱਚੀ ਵੀ ਦੱਸੀ ਜਾ ਰਹੀ ਹੈ। ਸੋ ਇਹ ਇੱਕ ਅਹਿਮ ਡਿਵੈਲਪਮੈਂਟ ਹੈ ਜਿੱਥੇ ਟੈਨਸ਼ਨਸ ਵਧੀਆਂ ਹੋਈਆਂ ਸੀ ਦੋਹਾਂ ਮੁਲਕਾਂ ਦੇ ਵਿਚਕਾਰ, ਤੇ ਇੰਟਰਨੈਸ਼ਨਲ ਕਮਿਊਨਿਟੀ ਵੱਲੋਂ ਡੀ-ਐਸਕੇਲੇਸ਼ਨ ਦੀ ਲਾਈਨ ਦਿੱਤੀ ਜਾ ਰਹੀ ਸੀ। ਤੇ ਅਸੀਂ ਪੰਜਾਬ ਦੇ ਦਰਮਿਆਨ, ਕਿਉਂਕਿ ਪੰਜਾਬ ਭਾਰਤ ਤੇ ਪਾਕਿਸਤਾਨ ਦੇ ਬਿਲਕੁਲ ਸੈਂਟਰ ਦੇ ਵਿੱਚ ਪੈਂਦਾ, ਅਸੀਂ ਇਸ ਜੰਗ ਦੇ ਖਿਲਾਫ ਪੰਜਾਬ ਦੇ ਹਵਾਲੇ ਨਾਲ ਪਰਸਪੈਕਟਿਵ ਤੋਂ ਦੇਖਣ ਦੀ ਕੋਸ਼ਿਸ਼ ਕੀਤੀ ਹੈ ਵੀ ਭਾਈ ਸਾਡੇ ਲਈ ਇਹ ਕਿਸੇ ਵੀ ਸੂਰਤ ਦੇ ਵਿੱਚ ਲਾਹੇਵੰਦ ਨਹੀਂ, ਬਲਕਿ ਸਾਡੇ ਲਈ ਇਹ ਨੁਕਸਾਨਦੇਹ ਹੈ, ਬਹੁਤ ਜ਼ਿਆਦਾ ਨੁਕਸਾਨਦੇਹ ਹੈ ਜੇ ਇਸ ਕਿਸਮ ਦੀ ਸਿਚੁਏਸ਼ਨ ਡਿਵੈਲਪ ਹੁੰਦੀ ਹੈ। ਸੋ ਪਹਿਲਾਂ ਤੇ ਜਿਹੜੀ ਇਹ ਸਿਚੁਏਸ਼ਨ ਅਨਫੋਲਡ ਹੋ ਰਹੀ ਹੈ, ਹਜੇ ਵੀ ਇਸ ਵਕਤ ਜਿਹੜੀ ਹੈ ਬੜੀ ਤੇਜ਼ੀ ਦੇ ਨਾਲ ਡਿਵੈਲਪਮੈਂਟਸ ਹੋ ਰਹੀਆਂ ਨੇ ਤੇ ਬੜੀ ਤੇਜ਼ੀ ਦੇ ਨਾਲ ਖਬਰਾਂ ਆ ਰਹੀਆਂ ਨੇ। ਪਹਿਲਾਂ ਤੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਦੇ ਚੱਲੀਏ ਕਿ ਇਸ ਵਕਤ ਗਰਾਊਂਡ ਦੇ ਉੱਤੇ ਕੀ ਚੱਲ ਰਿਹਾ ਹੈ। ਜਿਹੜੇ ਦੋਹੇ ਪਾਸੇ ਦੇ ਦਾਅਵੇ ਨੇ, ਭਾਰਤ ਪਾਸਿਓਂ ਵੀ ਤੇ ਪਾਕਿਸਤਾਨ ਦੀ ਸਾਈਡ ਤੋਂ ਵੀ, ਉਹਨਾਂ ਦਾ ਵੀ ਮੁਲਾਂਕਣ ਕਰਦੇ ਚੱਲੀਏ। ਬਿਲਕੁਲ ਵੀਰ ਸਿੰਘ ਜੀ, ਬੜਾ ਹੀ ਜਿਹੜਾ ਕਹਿ ਸਕਦੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਜਿਹੜੀ ਗੱਲ ਦੇ ਬਾਰੇ ਚਿੰਤਾਵਾਂ ਵੀ ਸੀ, ਫਿਕਰ ਵੀ ਸੀ ਕਿ ਖਾਸ ਤੌਰ ਤੇ ਪੰਜਾਬ ਦੇ ਹਵਾਲੇ ਨਾਲ ਕਿ ਭਾਰਤ ਦੇ ਵੱਲੋਂ ਜਿਹੜਾ ਪਹਿਲਗਾਮ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ, ਉਸ ਤੋਂ ਬਾਅਦ ਜਿਹੜਾ ਰੈਟੋਰਿਕ ਖੜਾ ਕੀਤਾ ਗਿਆ ਸੀ ਪਾਕਿਸਤਾਨ ਦੇ ਖਿਲਾਫ, ਪਾਕਿਸਤਾਨ ਨੂੰ ਦੋਸ਼ੀ ਅਨਾਉਂਸ ਕਰਦਿਆਂ ਉਹ ਸਾਰੀ ਘਟਨਾ ਦੇ ਪਿੱਛੇ। ਤੇ ਹਾਲਾਂਕਿ ਪਾਕਿਸਤਾਨ ਵੱਲੋਂ ਵਾਰ-ਵਾਰ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਦੀ ਜਿਹੜੀ ਡਿਮਾਂਡ ਕੀਤੀ ਗਈ ਕਿ ਪਾਕਿਸਤਾਨ ਨੇ ਡਿਨਾਈ ਕੀਤਾ ਕਿਸੇ ਵੀ ਤਰ੍ਹਾਂ ਦੀ ਆਪਣੀ ਇਨਵੋਲਵਮੈਂਟ ਨੂੰ ਉਸ ਘਟਨਾ ਦੇ ਵਿੱਚ, ਜਿਹਦੇ 'ਚ 26 ਦੇ ਕਰੀਬ ਜਿਹੜੇ ਟੂਰਿਸਟ ਆ ਉਹ ਕਤਲ ਹੋਏ ਸੀ। ਪਰ ਉਹ ਜਿਹੜਾ ਰੈਟੋਰਿਕ ਸੀ, ਹੁਣ ਉਸ ਰੈਟੋਰਿਕ ਨੇ ਇੱਕ ਮਾਹੌਲ ਸਿਰਜਿਆ ਪੂਰੇ ਭਾਰਤ ਦੇ ਵਿੱਚ ਕਿ ਅੱਜ ਜਿਹੜੀ ਕਾਰਵਾਈ ਆ, ਪਾਕਿਸਤਾਨ ਦੀ ਜਿਹੜੀ ਟੈਰੀਟਰੀ ਆ ਉਹਦੇ ਤੇ ਭਾਰਤ ਵੱਲੋਂ ਅਟੈਕ ਕੀਤਾ ਗਿਆ, ਮਿਸਾਈਲ ਅਟੈਕ ਕੀਤੇ ਗਏ ਆ। ਜਦੋਂ ਲਗਭਗ ਇਹ ਤੁਸੀਂ ਕਹਿ ਸਕਦੇ ਹੋ ਕਿ ਅੱਧੀ ਰਾਤ ਦੇ ਕਰੀਬ ਜਿਹੜਾ ਉਹ ਖਿੱਤਾ ਆ, ਉਹਦਾ ਜਿਹੜਾ ਸਮਾਂ ਸੀ ਉਦੋਂ ਇਹ ਹਮਲੇ ਹੋਏ, ਤਾਂ ਉਹ ਤੋਂ ਕੁਛ ਘੰਟੇ ਪਹਿਲਾਂ ਤੋਂ ਇਹ ਪੰਜਾਬ ਤੋਂ ਇਹ ਖਬਰਾਂ ਆਉਣ ਲੱਗੀਆਂ ਸੀ ਕਿ ਜਿਹੜੇ ਇੰਡੀਆ ਦੇ ਫਾਈਟਰ ਜੈਟ ਨੇ ਜਿਹੜੇ ਉਹ ਜਿਹੜਾ ਪੰਜਾਬ ਦਾ ਸਰਹੱਦੀ ਇਲਾਕਾ ਆ, ਜਿੱਥੇ ਇੰਟਰਨੈਸ਼ਨਲ ਬਾਰਡਰ ਆ, ਗੁਰਦਾਸਪੁਰ ਦਾ ਏਰੀਆ ਹੋਵੇ, ਉੱਥੇ ਇਹ ਫਾਈਟਰ ਜੈਟ ਜਿਹੜੇ ਉਡਾਨ ਭਰ ਰਹੇ ਸੀ ਤੇ ਵੱਡੇ ਧਮਾਕੇ ਕਰ ਰਹੇ ਸੀ। ਤਾਂ ਉਹਦੇ ਬਾਰੇ ਪਹਿਲਾਂ ਇਹ ਸੀ ਕਿ ਸ਼ਾਇਦ ਜਿਹੜੀਆਂ ਡਰਿਲਸ ਜਿਹੜੀਆਂ ਇਹ ਕਰ ਰਹੇ, ਇਹਨਾਂ ਨੇ ਅਨਾਊਂਸ ਵੀ ਕੀਤੀਆਂ ਸੀ ਕਿ ਉਹ ਡਰਿਲਸ ਨੇ, ਪਰ ਉਹਦੇ ਦਰਮਿਆਨ ਹੀ ਜਿਹੜੇ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਆ ਆਸਿਫ, ਉਹਨਾਂ ਦੀ ਸਟੇਟਮੈਂਟ ਆਈ ਕਿ ਜਿਹੜਾ ਕੁਛ ਸਮੇਂ ਦੇ ਵਿੱਚ ਹੀ ਜਿਹੜਾ ਹਮਲਾ ਆ ਭਾਰਤ ਵੱਲੋਂ ਪਾਕਿਸਤਾਨ ਤੇ ਉਹ ਕੀਤਾ ਜਾ ਸਕਦਾ ਹੈ। ਤੇ ਉਹ ਸਟੇਟਮੈਂਟ ਤੋਂ ਕੁਝ ਸਮੇਂ ਬਾਅਦ ਹੀ ਜਿਹੜਾ ਇਹ ਭਾਰਤ ਦਾ ਦੀ ਇੰਡੀਅਨ ਆਰਮੀ ਆ ਉਹਦੇ ਵੱਲੋਂ ਜਿਹੜਾ ਬਿਆਨ ਜਾਰੀ ਕੀਤਾ ਗਿਆ ਕਿ ਉਹਨਾਂ ਨੇ ਦਾਅਵਾ ਕੀਤਾ ਕਿ ਜਿਹੜੇ 9 ਥਾਵਾਂ ਦੇ ਉੱਤੇ ਜਿਹੜਾ ਮਿਸਾਈਲ ਅਟੈਕ ਆ ਪਾਕਿਸਤਾਨ ਦੇ ਵਿੱਚ ਉਹ ਕੀਤੇ ਗਏ, ਤੇ ਇਸ ਸਾਰੇ ਹਮਲੇ ਨੂੰ ਆਪਰੇਸ਼ਨ ਸਿੰਦੂਰ ਦਾ ਨਾਮ ਦਿੱਤਾ ਗਿਆ ਭਾਰਤ ਵੱਲੋਂ।
ਤੇ ਕਿਹਾ ਗਿਆ ਕਿ ਜਿਹੜਾ ਪਹਿਲਗਾਮ ਹਮਲਾ ਸੀ ਉਹਦਾ ਜਿਹੜਾ ਬਦਲਾ ਆ ਉਹ ਲਿਆ ਗਿਆ ਹੈ। ਤੇ ਇਹ ਜਿਹੜੀ ਸਟੇਟਮੈਂਟ ਆ ਸਾਰੀ ਭਾਰਤ ਦੀ ਜਿਹੜੀ ਇਸ ਹਮਲੇ ਦੇ ਸੰਦਰਭ ਚ ਆਈ ਆ। ਭਾਰਤ ਨੇ ਕੋਸ਼ਿਸ਼ ਕੀਤੀ ਆ ਕਿ ਇਸ ਹਮਲੇ ਤੋਂ ਬਾਅਦ ਇਹ ਸ਼ੋਅ ਕਰਨ ਦੀ ਕਿ ਉਹਨਾਂ ਨੇ ਪਾਕਿਸਤਾਨ ਦੇ ਮਿਲਟਰੀ ਜਾਂ ਇਕਨੋਮਿਕਲ ਜਾਂ ਕੋਈ ਵੀ ਜਿਹੜਾ ਗਵਰਨਮੈਂਟ ਇਨਫਰਾਸਟ੍ਰਕਚਰ ਆ ਉਹਦੇ ਤੇ ਹਮਲਾ ਨਹੀਂ ਕੀਤਾ। ਤੇ ਉਹਨਾਂ ਦਾ ਦਾਅਵਾ ਆ ਕਿ ਅਸੀਂ ਜਿਹੜਾ ਹਮਲਾ ਹੈ ਟਾਰਗੇਟਡ ਤੇ ਪ੍ਰਸਾਈਜ਼ ਅਟੈਕ ਜਿਹੜਾ ਆ ਕੀਤਾ ਗਿਆ ਆ। ਤੇ ਉਹਨਾਂ ਨੇ ਕਿਹਾ ਕਿ ਜਿਹੜਾ ਹਮਲਾ ਆ, ਜਿਹੜੇ ਟਾਰਗੇਟ ਆ ਉਹ ਜਿਹੜੇ ਭਾਰਤ ਦੇ ਦਾਅਵੇ ਦੇ ਮੁਤਾਬਕ ਕਿ ਜਿਹੜੇ ਟੈਰਰਿਸਟ ਆਰਗੇਨਾਈਜੇਸ਼ਨਾਂ ਦੇ ਨਾਲ ਸੰਬੰਧਿਤ ਜਿਹੜਾ ਇਨਫਰਾਸਟ੍ਰਕਚਰ ਸੀ ਉਹ ਸੀ। ਇਹ ਭਾਰਤ ਦਾ ਜਿਹੜਾ ਵਰਜਨ ਆ ਸਾਰੀ ਘਟਨਾ ਤੋਂ ਬਾਅਦ। ਤੇ ਹੁਣ ਵੀ ਜਿਹੜਾ ਭਾਰਤ ਜਿਹੜਾ ਅਮਰੀਕਾ ਨੂੰ ਵੀ ਜਦੋਂ ਜਵਾਬ ਤਲਬੀ ਹੋਈ ਆ ਤਾਂ ਜਿਹੜੀ ਸਟੇਟਮੈਂਟ ਇੰਡੀਆ ਨੇ ਜਾਰੀ ਕੀਤੀ ਆ ਉਹਦੇ 'ਚ ਵੀ ਇਹੀ ਕਿਹਾ ਗਿਆ ਕਿ ਜਿਹੜੀ ਇਸਲਾਮਿਕ ਜਿਹੜੇ ਟੈਰਰਿਜ਼ਮ ਦੇ ਜਿਹੜੇ ਸੈਂਟਰ ਸੀ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ। ਪਰ ਜਦੋਂ ਪਾਕਿਸਤਾਨ ਦੇ ਵਿੱਚ ਜਿਹੜੀ ਗਰਾਊਂਡ ਰਿਐਲਿਟੀ ਆ ਤੇ ਪਾਕਿਸਤਾਨ ਨੇ ਇਹਨਾਂ ਹਮਲਿਆਂ ਤੋਂ ਬਾਅਦ ਇੰਟਰਨੈਸ਼ਨਲ ਮੀਡੀਆ ਨੂੰ ਇਨਵਾਈਟ ਕੀਤਾ ਆ ਕਿ ਜਿੱਥੇ ਇੰਡੀਆ ਨੇ ਅਟੈਕ ਕੀਤੇ ਆ ਉਹ ਆ ਕੇ ਉਹਨਾਂ ਥਾਵਾਂ ਨੂੰ ਦੇਖਣ ਕਿ ਉਹ ਕੀ ਨੇ, ਤਾਂ ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਸਾਰੀਆਂ ਥਾਵਾਂ ਜਿਹੜੀਆਂ ਨੇ ਉਹ ਮੋਸਟਲੀ ਮਸਜਿਦਾਂ ਨੇ। ਤੇ ਜਿਹੜਾ ਕਿ ਪਬਲਿਕ ਤੁਸੀਂ ਕਹਿ ਸਕਦੇ ਹੋ ਕਿ ਪਬਲਿਕ ਪਲੇਸ ਆ, ਇੱਕ ਧਾਰਮਿਕ ਥਾਂ ਆ ਜਿਨ੍ਹਾਂ ਨੂੰ ਭਾਰਤ ਦੇ ਵੱਲੋਂ ਇਹਨਾਂ ਹਮਲਿਆਂ ਦੇ ਵਿੱਚ ਟਾਰਗੇਟ ਬਣਾਇਆ ਗਿਆ ਆ। ਤੇ ਹੁਣ ਤੱਕ ਪਾਕਿਸਤਾਨ ਨੇ ਲਗਭਗ 6 ਜਿਹੜੀਆਂ ਥਾਵਾਂ ਆ ਉਹ ਦੱਸੀਆਂ ਨੇ ਜਿਨ੍ਹਾਂ ਦੇ ਉੱਤੇ ਇਹ ਅਟੈਕ ਭਾਰਤ ਵੱਲੋਂ ਕੀਤੇ ਗਏ ਆ। ਤੇ ਮ੍ਰਿਤਕਾਂ ਦੀ ਗਿਣਤੀ ਜਿਹੜੀ ਆ ਉਹ 3 ਜਾਂ ਫਿਰ 3 ਤੋਂ ਕੁਛ ਵੱਧ ਜਿਹੜੀ ਆ ਉਹ ਸਾਹਮਣੇ ਆ ਰਹੀ ਆ। 3 ਤੋਂ 6 ਦੇ ਦਰਮਿਆਨ ਕੁਛ ਥਾਵਾਂ ਤੇ, ਕਿਉਂਕਿ ਹਜੇ ਜਾਣਕਾਰੀ ਜਿਹੜੀ ਆ ਉਨੀ ਨਹੀਂ ਪਹੁੰਚ ਰਹੀ ਹੈ ਤੇਜ਼ੀ ਦੇ ਨਾਲ। ਤੇ ਪਰ ਜਿਹੜੇ ਜ਼ਖਮੀ ਆ ਉਹਨਾਂ ਦੀ ਗਿਣਤੀ ਦਰਜਨ ਦੇ ਕਰੀਬ ਜਿਹੜੀ ਆ ਦੱਸੀ ਜਾ ਰਹੀ ਆ। ਤੇ ਇਹ ਸਾਰਾ ਜਿਹੜਾ ਮਤਲਬ ਜਿਹੜੀਆਂ ਥਾਵਾਂ ਨੇ ਅਮਰਵੀਰ ਸਿੰਘ ਜੀ, ਜੇ ਮੈਂ ਉਹਦੇ ਬਾਰੇ ਜ਼ਰੂਰ ਚਾਹੁੰਦਾ ਆ ਕਿ ਅਸੀਂ ਦੱਸੀਏ। ਉਸ ਤੋਂ ਪਹਿਲਾਂ ਜਿਹੜੀ ਹੁਣ ਲੇਟੈਸਟ ਡਿਵੈਲਪਮੈਂਟ ਆ, ਕਿਉਂਕਿ ਜਦੋਂ ਇਹ ਇੰਡੀਆ ਨੇ ਅਟੈਕ ਕੀਤਾ ਉਸ ਤੋਂ ਬਾਅਦ ਪਾਕਿਸਤਾਨ ਨੇ ਰਿਟੈਲੀਏਟਰੀ ਮੇਜਰਸ ਜਿਹੜੇ ਲਏ ਆ, ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ ਆ। ਤੇ ਉਹਦੇ ਵਿੱਚ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਜਿਹੜੇ 3 ਜਹਾਜ਼ ਨੇ ਉਹ ਜਹਾਜ਼ ਸੁੱਟ ਲਏ ਗਏ ਆ। ਮਤਲਬ ਪਹਿਲਾਂ ਵੀ ਭਾਰਤ ਦੇ ਨਾਲ ਇਹ ਹੋ ਚੁੱਕਿਆ ਤੇ ਹੁਣ ਫੇਰ ਪਾਕਿਸਤਾਨ ਨੇ ਜਵਾਬੀ ਕਾਰਵਾਈ ਕਰਦਿਆਂ ਜਿਹੜੇ 3 ਜਹਾਜ਼ ਨੇ ਉਹ ਸੁੱਟਣ ਦਾ ਦਾਅਵਾ ਕੀਤਾ ਹੈ ਭਾਰਤ ਦੇ। ਤੇ ਮੈਂ ਉਹਦੇ ਬਾਰੇ ਜਿਹੜੀ ਜ਼ਰੂਰ ਜਾਣਕਾਰੀ ਹੈ, ਕਿਉਂਕਿ ਲੇਟੈਸਟ ਡਿਵੈਲਪਮੈਂਟ ਆ, ਇਹਦੇ 'ਚ ਪਾਕਿਸਤਾਨ ਦੇ ਜਿਹੜੇ ਇਨਫੋਰਮੇਸ਼ਨ ਮਿਨਿਸਟਰ ਨੇ ਅਤਉੱਲਾ ਤਰਾਰ, ਉਹਨਾਂ ਨੇ ਜਾਣਕਾਰੀ ਦਿੱਤੀ ਆ ਮੀਡੀਆ ਨੂੰ। ਉਹਨਾਂ ਦਾ ਕਹਿਣਾ ਕਿ we shot down 2 Indian planes and we are responding to Indian aggression right now as we speak। ਤੇ ਕਿਉਂਕਿ ਪਾਕਿਸਤਾਨ ਜਿਹੜੀ ਜੰਗ ਬੇਸਿਕਲੀ ਉਹ ਚੱਲ ਰਹੀ ਆ, ਗਰਾਊਂਡ ਅਫੈਂਸਿਵ ਵੀ ਚੱਲ ਰਿਹਾ ਆ ਤੇ ਹਵਾ ਦੇ ਵਿੱਚ ਵੀ ਜਿਹੜੀ ਦੋਵਾਂ ਮੁਲਕਾਂ ਦੇ ਦਰਮਿਆਨ ਜਿਹੜੀ ਜੰਗ ਆ ਉਹ ਚੱਲ ਰਹੀ ਆ। ਜਿਹਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਕਿ CNN ਨੂੰ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਜਿਹੜੀ ਮੈਂ ਹੁਣ ਦੱਸ ਰਿਹਾ। ਉਹ ਕਹਿੰਦੇ ਆ ਕਿ I can confirm that 2 aircraft of Indian Air Force have been taken down. The locations I have so far are around Bathinda in India, ਪੰਜਾਬ ਦੇ ਵਿੱਚ, ਤੇ ਅਖਨੂਰ in occupied ਕਸ਼ਮੀਰ। ਉਹਨਾਂ ਦੀ ਇਹ ਸਟੇਟਮੈਂਟ ਆ ਕਿ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਜਿਹੜੇ 2 ਜਹਾਜ਼ ਨੇ, ਇੱਕ ਬਠਿੰਡਾ ਦੇ ਕੋਲ, ਕਿਉਂਕਿ ਬਠਿੰਡਾ ਦੇ ਵਿੱਚ ਵੀ ਜਿਹੜਾ ਇੰਡੀਅਨ 에ਅਰ ਫੋਰਸ ਦਾ ਸਟੇਸ਼ਨ ਹੈਗਾ ਆ, ਤੇ ਉਸ ਏਰੀਏ ਦੇ ਵਿੱਚ ਇੱਕ ਜਹਾਜ਼ ਸੁੱਟਿਆ ਗਿਆ ਤੇ ਇੱਕ ਜਹਾਜ਼ ਅਖਨੂਰ ਸੈਕਟਰ ਦੇ ਵਿੱਚ ਸੁੱਟਿਆ ਗਿਆ। ਤੇ ਇਹ ਜਾਣਕਾਰੀ ਉਹਨਾਂ ਨੇ ਲਗਭਗ 2:45 ਦੇ ਉੱਤੇ ਦਿੱਤੀ ਸੀ ਤੇ 3:45 ਦੇ ਉੱਤੇ ਜਿਹੜਾ ਫਿਰ PTV ਨੇ ਇੱਕ ਨਵੀਂ ਜਾਣਕਾਰੀ ਸਾਂਝੀ ਕੀਤੀ ਕਿ ਇੱਕ ਤੀਜਾ ਜਹਾਜ਼ ਵੀ ਜਿਹੜਾ ਭਾਰਤ ਦਾ ਆ, ਜਿਹੜਾ ਰਫੇਲ ਖਾਸ ਤੌਰ ਤੇ ਜਿਹੜਾ ਬੜੇ ਇੰਡੀਆ ਨੇ ਮਤਲਬ ਜਿਹਦੇ ਤੇ ਸਾਰੀ 에ਅਰ ਫੋਰਸ ਦਾ ਰਿਟੋਰਿਕ ਖੜਾ ਆ ਇੰਡੀਆ ਦਾ, ਰਫੇਲ ਦੇ ਉੱਤੇ। ਤੇ ਉਹਨੂੰ ਉਹਨਾਂ ਨੇ ਉਹਦੀ ਪ੍ਰਸਾਈਜ਼ ਲੋਕੇਸ਼ਨ ਦੱਸੀ ਆ 7 nautical miles ਸਾਊਥ ਵੈਸਟ ਆਫ ਅਵੰਤੀਪੁਰਾ। ਜਿਹੜੀ ਇਹ ਲੋਕੇਸ਼ਨ ਆ ਅਵੰਤੀਪੁਰਾ ਦੇ ਨੇੜੇ, ਉੱਥੇ ਇਸ ਜਹਾਜ਼ ਨੂੰ ਪਾਕਿਸਤਾਨ ਦੀ 에ਅਰ ਫੋਰਸ ਦੇ ਵੱਲੋਂ ਸੁੱਟਿਆ ਗਿਆ। ਤਾਂ ਹੁਣ ਤੱਕ 3 ਜਹਾਜ਼ ਜਿਹੜੇ ਆ ਭਾਰਤ ਦੇ ਉਹ ਸੁੱਟਣ ਦਾ ਦਾਅਵਾ ਕੀਤਾ ਹੈ। ਤੇ ਭਾਰਤ ਵੱਲੋਂ ਜਿਹੜਾ ਆ ਭਾਰਤ ਦੇ ਕਹਿਣ ਮੁਤਾਬਕ 9 ਥਾਵਾਂ ਦੇ ਉੱਤੇ ਤੇ ਪਾਕਿਸਤਾਨ ਦੇ ਦੱਸਣ ਮੁਤਾਬਕ 6 ਥਾਵਾਂ ਦੇ ਉੱਤੇ, ਜਿਹੜੀਆਂ ਕਿ ਜ਼ਿਆਦਾਤਰ ਮਸਜਿਦਾਂ ਨੇ, ਪਬਲਿਕ ਪਲੇਸਿਸ ਨੇ, ਉਹਨਾਂ ਦੇ ਉੱਤੇ ਜਿਹੜਾ ਇੰਡੀਆ ਨੇ ਅਟੈਕ ਕੀਤਾ ਹੈ। ਤਾਂ ਹੁਣ ਤੱਕ ਦੀ ਇਹ ਰਿਪੋਰਟ ਆ ਜਿਹੜੀ। ਤੇ ਇਸ ਤੋਂ ਇਲਾਵਾ ਜਿਹੜਾ ਮੈਂ ਜ਼ਰੂਰ ਉਹ ਵੀ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ, ਜਿਹੜੇ DG ਚੌਧਰੀ DG ਨੇ ਪਾਕਿਸਤਾਨ ਆਰਮੀ ਦੇ, ਉਹਨਾਂ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਆ, ਉਹਨਾਂ ਨੇ ਦੱਸਿਆ ਕਿ ਮਤਲਬ 24 ਜਿਹੜੀਆਂ ਮਿਸਾਈਲਾਂ ਨੇ 24 ਇੰਪੈਕਟਸ ਉਹਨਾਂ ਨੇ ਕਿਹਾ ਆ,
ਵੀ ਜਿਹੜਾ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਸੁੱਟੀਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚ ਮਤਲਬ 24 ਇੰਪੈਕਟਸ ਬੇਸਿਕਲੀ ਉਹਦੇ 'ਚ ਕਈ ਤਰ੍ਹਾਂ ਦੇ ਹਥਿਆਰ ਨੇ, ਕੁਝ ਮਿਸਾਈਲਾਂ ਕਿਸੇ ਤਰ੍ਹਾਂ ਦੀਆਂ ਤੇ 6 ਥਾਵਾਂ ਦੇ ਉੱਤੇ ਇਹ 24 ਇੰਪੈਕਟ ਹੋਏ ਆ ਪਾਕਿਸਤਾਨ ਦੇ ਵਿੱਚ, ਜਿਹੜਾ ਉਹਨਾਂ ਨੇ ਕਿਹਾ, ਜਿਹਦੇ 'ਚ ਜਿਹੜੀਆਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਕਿ 8 ਜਿਹੜੇ ਪਾਕਿਸਤਾਨੀ ਹੈਗੇ ਆ ਉਹ ਇਹਨਾਂ ਹਮਲਿਆਂ ਦੇ ਵਿੱਚ ਮਾਰੇ ਗਏ ਆ ਤੇ 35 ਜ਼ਖਮੀ ਹੋਏ ਆ ਤੇ 2 ਜਿਹੜੇ ਆ ਹਜੇ ਲਾਪਤਾ ਨੇ, ਜਿਹੜੀ ਉਹਨਾਂ ਨੇ ਡੈਮੇਜ ਅਸੈਸਮੈਂਟ ਰਿਪੋਰਟ ਜਿਹੜੀ ਆ ਮੀਡੀਆ ਦੇ ਨਾਲ ਹੁਣ ਸਾਂਝੀ ਕੀਤੀ ਆ। ਤੇ ਜਿਹੜੇ ਹਮਲਿਆਂ ਦੀ ਲੋਕੇਸ਼ਨ ਆ ਉਹ ਮੈਂ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਕਿ ਜਿਹੜਾ ਬਹਾਵਲਪੁਰ ਇਹ ਪੰਜਾਬ 'ਚ ਪੈਂਦਾ, ਜਿਹੜਾ ਲਹਿੰਦਾ ਪੰਜਾਬ ਆ, ਉੱਥੇ ਅਹਿਮਦਪੁਰ ਈਸਟ ਇਲਾਕਾ ਆ ਜਿੱਥੇ ਸੁਭਾਨ ਮੋਸਕ ਜਿਹੜੀ ਆ ਮਸਜਿਦ ਆ ਉਹਨੂੰ ਨਿਸ਼ਾਨਾ ਬਣਾਇਆ ਗਿਆ, ਉਹਦੇ ਤੇ ਹਮਲਾ ਕੀਤਾ ਗਿਆ ਤੇ ਇਸ ਮਸਜਿਦ ਦੇ ਉੱਤੇ 4 ਜਿਹੜੇ ਆ ਨਿਸ਼ਾਨੇ ਲਾਏ ਗਏ ਆ, 4 ਸਟ੍ਰਾਈਕਸ ਹੋਈਆਂ ਨੇ ਤੇ ਇਸ ਥਾਂ ਦੇ ਉੱਤੇ 5 ਜਿਹੜੇ ਪਾਕਿਸਤਾਨੀ ਆ ਉਹਨਾਂ ਦੀ ਮੌਤ ਹੋਈ ਆ ਤੇ ਜਿਨ੍ਹਾਂ ਦੇ ਵਿੱਚ ਇੱਕ 3 ਸਾਲ ਦੀ ਜਿਹੜੀ ਛੋਟੀ ਬੱਚੀ ਵੀ ਆ ਤੇ ਇੱਥੇ ਜਿਹੜਾ ਆ 31 ਜਿਹੜੇ ਸਿਵਿਲੀਅਨਸ ਆ ਉਹ ਜ਼ਖਮੀ ਹੋਏ ਆ, ਜਿਨ੍ਹਾਂ ਦੇ ਵਿੱਚ 25 ਮਰਦ ਨੇ ਤੇ 6 ਔਰਤਾਂ ਨੇ। ਤੇ ਇਸ ਤੋਂ ਇਲਾਵਾ ਜਿਹੜੀ ਇੱਕ ਮਸਜਿਦ ਆ ਉਹ ਉਹਨਾਂ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਤਬਾਹ ਹੋ ਗਈ ਆ ਤੇ ਇਸ ਤੋਂ ਇਲਾਵਾ ਜਿਹੜੇ ਮਸਜਿਦ ਦੇ ਨਾਲ ਜਿਹੜੇ 4 ਕੁਆਟਰ ਜਿਨ੍ਹਾਂ ਦੇ ਜਿਹੜੇ ਰਿਹਾਇਸ਼ੀ ਸੀ ਉਹ ਵੀ ਪੂਰੀ ਤਰ੍ਹਾਂ ਇਸ ਹਮਲੇ ਦੇ ਵਿੱਚ ਤਬਾਹ ਹੋਏ ਆ। ਤੇ ਮੁਜ਼ੱਫਰਾਬਾਦ ਦੇ ਵਿੱਚ ਇੱਕ ਹਮਲਾ ਹੋਇਆ ਆ, ਮੁਜ਼ੱਫਰਾਬਾਦ ਦੇ ਵਿੱਚ ਜਿਹੜੀ ਬਿਲਾਲ ਮਸਜਿਦ ਆ ਉਸ ਨੂੰ ਟਾਰਗੇਟ ਕੀਤਾ ਗਿਆ ਆ। ਇਸ ਥਾਂ ਦੇ ਉੱਤੇ 7 ਇੰਪੈਕਟ ਰਿਕਾਰਡ ਕੀਤੇ ਗਏ ਆ ਤੇ ਇਸ ਥਾਂ ਦੇ ਉੱਤੇ ਇੱਕ ਜਿਹੜੀ ਬੱਚੀ ਆ ਉਹ ਜ਼ਖਮੀ ਹੋਈ ਆ ਇਸ ਹਮਲੇ ਦੇ ਵਿੱਚ ਤੇ ਜਿਹੜੀ ਮਸਜਿਦ ਆ ਉਹਦੀ ਇਮਾਰਤ ਜਿਹੜੀ ਆ ਉਹ ਤਬਾਹ ਹੋ ਗਈ ਆ। ਤੇ ਇਸ ਤੋਂ ਇਲਾਵਾ ਮੁਜ਼ੱਫਰਾਬਾਦ ਮੈਂ ਦੱਸਦਾ ਕਿ ਜਿਹੜਾ ਆਜ਼ਾਦ ਕਸ਼ਮੀਰ ਜਿਹਨੂੰ ਪਾਕਿਸਤਾਨ ਦੇ ਹਿੱਸੇ ਵਾਲਾ ਕਸ਼ਮੀਰ ਆ, ਪਾਕਿਸਤਾਨ ਦੇ ਪ੍ਰਬੰਧ ਥੱਲੇ ਕਸ਼ਮੀਰ ਆ, ਉਸ ਦੇ ਵਿੱਚ ਮੁਜ਼ੱਫਰਾਬਾਦ ਉਹਦੀ ਰਾਜਧਾਨੀ ਆ। ਤੇ ਕੋਟਲੀ ਜਿਹੜਾ ਆ, ਇੱਥੇ ਕੋਟਲੀ ਵੀ ਇਹ ਕਸ਼ਮੀਰ ਦੇ ਵਿੱਚ ਆ ਤੇ ਇੱਥੇ ਆਬਾਦ ਮਸਜਿਦ ਜਿਹੜੀ ਆ ਉਹਦੇ ਤੇ ਹਮਲਾ ਕੀਤਾ ਗਿਆ ਤੇ ਇੱਥੇ 5 ਇੰਪੈਕਟ ਹੋਏ ਆ, ਜਿਹਦੇ ਵਿੱਚ 2 ਬੰਦੇ ਜਿਹੜੇ ਆ ਉਹਨਾਂ ਦੀ ਮੌਤ ਹੋਈ ਆ ਤੇ ਇਹਨਾਂ ਦੇ ਵਿੱਚ ਇੱਕ ਜਿਹੜੀ ਆ 16 ਸਾਲ ਦੀ ਕੁੜੀ ਆ, ਮੁਟਿਆਰ ਆ, ਤੇ ਇੱਕ 18 ਸਾਲ ਦਾ ਜਿਹੜਾ ਨੌਜਵਾਨ ਆ ਤੇ ਇੱਕ ਜਿਹੜੀ ਔਰਤ ਤੇ ਉਹਦੀ ਬੱਚੀ ਜਿਹੜੀ ਆ ਉਹ ਇਸ ਹਮਲੇ ਦੇ ਵਿੱਚ ਇਸ ਥਾਂ ਦੇ ਉੱਤੇ ਕੋਟਲੀ ਦੇ ਵਿੱਚ ਜ਼ਖਮੀ ਹੋਏ ਆ। ਤੇ ਇਸ ਤੋਂ ਇਲਾਵਾ ਮੁਰੀਦ ਕੇ ਜਿਹੜਾ ਆ ਇੱਥੇ ਉਮਾਲਕੁਰਾ ਜਿਹੜੀ ਮਸਜਿਦ ਆ ਉਹਨੂੰ ਟਾਰਗੇਟ ਕੀਤਾ ਗਿਆ ਤੇ ਇੱਥੇ 4 ਸਟ੍ਰਾਈਕਸ ਹੋਈਆਂ ਨੇ ਤੇ ਇਸ ਹਮਲੇ ਦੇ ਵਿੱਚ ਇੱਕ ਬੰਦੇ ਦੀ ਮੌਤ ਹੋਈ ਆ ਤੇ ਜਦ ਕਿ ਇੱਕ ਹੋਰ ਜ਼ਖਮੀ ਹੋਇਆ ਤੇ 2 ਬੰਦੇ ਇਸ ਜਿਹੜੇ ਲਾਪਤਾ ਨੇ ਉਹ ਇਸ ਥਾਂ ਤੋਂ ਲਾਪਤਾ ਨੇ ਤੇ ਸਾਰੀ ਮਸਜਿਦ ਕਹਿੰਦੇ ਆ ਕਿ ਇਸ ਹਮਲੇ ਦੇ ਵਿੱਚ ਜਿਹੜੀ ਆ ਉਹ ਤਬਾਹ ਹੋ ਗਈ ਆ। ਤੇ ਫਿਰ ਪੰਜਾਬ ਦੇ ਵਿੱਚ ਹੀ ਜਿਹੜਾ ਸਿਆਲਕੋਟ ਜ਼ਿਲ੍ਹਾ ਆ ਉਹਦੇ ਵਿੱਚ ਕੋਟਕੀ ਲੋਹਾਰਾ ਜਿਹੜਾ ਆ ਉੱਥੇ 2 ਜਿਹੜੇ ਹਮਲੇ ਆ ਕੀਤੇ ਗਏ ਆ, 2 ਥਾਵਾਂ ਤੇ ਸਟ੍ਰਾਈਕ ਹੋਈ ਆ ਤੇ ਇੱਕ ਮਿਸਾਈਲ ਜਿਹੜੀ ਆ ਉਹ ਮਿਸਫਾਇਰ ਹੋਈ ਆ ਇਸ ਥਾਂ ਦੇ ਉੱਤੇ ਤੇ ਜਿਹੜੀ ਇੱਕ ਮਿਸਾਈਲ ਆ ਉਹ ਖੁੱਲੇ ਖੇਤ ਦੇ ਵਿੱਚ ਜਾ ਕੇ ਗਿਰੀ ਆ, ਜਿਸ ਕਾਰਨ ਜਿਹੜਾ ਨੁਕਸਾਨ ਹੋਣ ਤੋਂ ਬਚਾ ਹੋਇਆ। ਤੇ ਸ਼ੱਕਰਗੜ੍ਹ ਜਿਹੜਾ ਆ ਉੱਥੇ ਵੀ 2 ਸਟ੍ਰਾਈਕਸ ਹੋਈਆਂ ਨੇ ਤੇ ਕੋਈ ਵੀ ਜਿਹੜਾ ਡੈਮੇਜ ਆ ਉੱਥੇ ਵੀ ਰਿਕਾਰਡ ਨਹੀਂ ਕੀਤਾ ਗਿਆ। ਤੇ ਇਹ ਜਿਹੜੀ ਜਾਣਕਾਰੀ ਆ ਇਹ ਪਾਕਿਸਤਾਨ ਦੇ ਵੱਲੋਂ ਇਹਨਾਂ ਭਾਰਤ ਦੇ ਹਮਲਿਆਂ ਬਾਰੇ ਜਿਹੜੀ ਆ ਉਹ ਸਾਂਝੀ ਕੀਤੀ ਗਈ ਆ। ਤੇ ਇਹ ਅਮਰਵੀਰ ਸਿੰਘ ਜੀ ਹੁਣ ਤੱਕ ਦੀ ਜਿਹੜੀ ਜਾਣਕਾਰੀ ਆ, ਜਿਵੇਂ ਮੈਂ ਤੁਹਾਨੂੰ ਦੱਸੀ ਆ ਵੀ ਭਾਰਤ ਨੇ ਮਸਜਿਦਾਂ ਦੇ ਉੱਤੇ ਹਮਲਾ ਕੀਤਾ ਹੈ ਤੇ ਪਾਕਿਸਤਾਨ ਵੱਲੋਂ ਜਿਹੜਾ ਹਮਲਾ ਆ ਭਾਰਤ ਦੇ ਜਿਹੜਾ ਮਿਲਟਰੀ ਇਨਫਰਾਸਟ੍ਰਕਚਰ ਆ, ਬੇਸਿਕਲੀ ਜਿਹੜੇ ਜਹਾਜ਼ ਵਰਤੇ ਜਾ ਰਹੇ ਸੀ ਹਮਲਾ ਕਰਨ ਦੇ ਲਈ, ਉਹਨਾਂ ਦੇ ਨਾਲ ਜਿਹੜੀ ਫਾਈਟ ਹੋਈ ਆ ਉਹਦੇ ਵਿੱਚ ਫਿਰ 3 ਜਹਾਜ਼ ਸੁੱਟਣ ਦਾ ਜਿਹੜਾ ਪਾਕਿਸਤਾਨ ਨੇ ਦਾਅਵਾ ਕੀਤਾ ਹੈ। ਇਹ ਹੁਣ ਤੱਕ ਦੀ ਸਥਿਤੀ ਹੈ ਜੀ। ਬਿਲਕੁਲ, ਇਹਦੇ 'ਚ ਹਜੇ ਪੁਸ਼ਟੀ ਨਹੀਂ ਕੀਤੀ ਗਈ ਇੰਡੀਅਨ ਸਾਈਡ ਵੱਲੋਂ ਜਿਹੜੇ ਜਹਾਜ਼ ਸੁੱਟੇ ਜਾਣ ਦੀ ਗੱਲ ਹੈਗੀ ਹੈ। ਸੋ ਮੈਂ ਇਹਦਾ ਜੇ ਥੋੜਾ ਜਿਹਾ ਅਸੀਂ ਕੰਪੈਰੀਜ਼ਨ ਪਿਛਲੀ ਵਾਰ ਦੇ ਨਾਲ, ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਡੌਗ ਫਾਈਟ ਕਿਹਾ ਗਿਆ, ਜਦੋਂ ਇੰਡੀਅਨ ਆਰਮੀ ਦਾ ਜਿਹੜਾ ਜਰਨੈਲ ਸੀ ਫੌਜੀ ਉਹ ਪਾਕਿਸਤਾਨੀ ਸਾਈਡ ਵੱਲ, ਉਹਨਾਂ ਨੇ ਉਹਨੂੰ ਬਾਅਦ ਦੇ ਵਿੱਚ ਫਿਰ ਰਿਲੀਜ਼ ਕੀਤਾ, ਇਮਰਾਨ ਖਾਨ ਹੋਰਾਂ ਦੀ ਸਰਕਾਰ ਸੀ। ਸੋ ਹਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਉਸ ਗੱਲ ਦੀ ਤੇ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਭਾਰਤ ਵੱਲੋਂ ਡਿਨਾਇਲ ਹੀ ਆਵੇ ਇਸ ਗੱਲ ਦੇ ਉੱਤੇ ਕਿ ਨਹੀਂ, ਸਾਡੇ ਜਿਹੜੇ ਜਹਾਜ਼ ਨੇ ਉਹ ਸਹੀ ਸਲਾਮਤ ਵਾਪਸ ਆਏ ਨੇ। ਸੋ ਇਹ ਦਾਅਵਿਆਂ ਦੀ ਜਿਹੜੀ ਇਸ ਵਕਤ ਉਹ ਹੈਗੀ ਹੈ ਖਬਰਾਂ ਜਿਹੜੀਆਂ ਨੇ ਜੀ। ਅਪਡੇਟ ਜਿਹੜੀ ਹੋਰ ਸਾਂਝੀ ਕਰਦੇ ਆ, ਪਾਕਿਸਤਾਨ ਦੀ ਡਿਫੈਂਸ ਮਿਨਿਸਟਰੀ ਜਿਹੜੀ ਆ ਉਹਦਾ ਨਵਾਂ ਬਿਆਨ ਸਾਹਮਣੇ ਆਇਆ ਹੈ ਕਿ
ਭਾਰਤ ਦੇ ਜਿਹੜੇ ਜਹਾਜ਼ ਸੁੱਟੇ ਗਏ ਆ ਉਹਨਾਂ ਦੀ ਗਿਣਤੀ 3 ਤੋਂ ਵੱਧ ਕੇ ਜਿਹੜੀ ਆ ਉਹ 5 ਹੋ ਗਈ ਆ। ਤੇ ਮਤਲਬ ਇਹ ਜਿਹੜਾ ਪਾਕਿਸਤਾਨ ਦੀ ਡਿਫੈਂਸ ਮਿਨਿਸਟਰੀ ਨੇ ਦਾਅਵਾ ਕੀਤਾ ਆ, ਤੇ ਭਾਰਤ ਦੀ ਜੇ ਇਹ ਮਤਲਬ ਦਾਅਵਾ ਜਿਹੜਾ ਆ ਇਹ ਜੰਗ ਦੇ ਵਿੱਚ ਸੱਚ ਆ, ਤਾਂ ਭਾਰਤ ਨੂੰ ਅਸੀਂ ਕਹਿ ਸਕਦੇ ਕਿ ਬਹੁਤ ਵੱਡਾ ਸੈਟਬੈਕ ਜਿਹੜਾ ਆ ਇਹ ਸਾਰੀ ਜੰਗ ਦੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਲੱਗਦਾ ਨਜ਼ਰ ਆ ਰਿਹਾ ਕਿ 5 ਜਹਾਜ਼ ਜਿਨ੍ਹਾਂ ਦੇ ਉੱਤੇ ਇੰਡੀਆ ਆਪਣੀ 에ਅਰ ਫੋਰਸ ਦੇ ਉੱਤੇ ਬਹੁਤ ਜ਼ਿਆਦਾ ਮਤਲਬ ਪ੍ਰਾਊਡ ਕਰਦਾ ਸੀ, ਮਾਣ ਕਰਦਾ ਸੀ, ਤੇ ਜੰਗ ਕਾਫੀ ਹੱਦ ਤੱਕ 에ਅਰ ਫੋਰਸ ਦੇ ਉੱਤੇ ਖੜੀ ਆ, ਤੇ ਪਹਿਲੇ ਹੱਲੇ ਹੀ 5 ਜਹਾਜ਼ ਜੇ ਪਾਕਿਸਤਾਨ ਨੇ ਸੁੱਟ ਲਏ ਆ ਤਾਂ ਇਹ ਇੱਕ ਬਹੁਤ ਵੱਡੀ ਅਪਡੇਟ ਆ ਇਹ ਸਾਰੇ ਕਨਫਲਿਕਟ ਦੇ ਵਿੱਚ ਜੋ ਹੁਣ ਸ਼ੁਰੂ ਹੋਇਆ। ਜੀ ਸੁਖਿੰਦਰ ਸਿੰਘ ਜੀ, ਇਸ ਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ, ਮਤਲਬ ਹੁਣ ਅਸੀਂ ਪਿਛਲੇ ਸਾਰੇ ਦਿਨਾਂ ਦੇ ਵਿੱਚ ਇਸ ਤੇ ਦੋਵੇਂ ਪੱਖ ਜਿਹੜੇ ਹੈਗੇ ਆ ਉਹ ਸਾਡੇ ਸਾਹਮਣੇ ਆ ਰਹੇ ਸੀ, ਜਾਂ ਅਸੀਂ ਵੀ ਵਿਚਾਰ ਰਹੇ ਸੀ ਵੀ ਕੀ ਹੋਣ ਵਾਲਾ ਆ। ਸੋ ਜੋ ਮੰਦਭਾਗੀ ਘਟਨਾ ਇਸ ਵਕਤ ਜਿਹੜੀ ਆ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਜੰਗ ਦੀ। ਹੁਣ ਮਤਲਬ ਕੁਐਸਚਨ ਇਹ ਬਣ ਜਾਂਦਾ ਵੀ ਇਹਦੇ ਤੇ ਜਿਹੜੀ ਰਿਟੈਲੀਏਸ਼ਨ ਹੈ, ਜਾਂ ਦੋਵੇਂ ਪਾਸਿਓਂ ਜਦੋਂ ਅਸੀਂ ਦੇਖਦੇ ਹਾਂ ਵੀ ਪਹਿਲਾ ਹਮਲਾ ਇਹਨਾਂ ਨੇ ਕੀਤਾ, ਮਤਲਬ ਬੜੀ ਤੇਜ਼ੀ ਦੇ ਨਾਲ ਘਟਨਾਵਾਂ ਜਿਹੜੀਆਂ ਨੇ ਜਾਂ ਖਬਰਾਂ ਨੇ ਉਹ ਸਾਡੇ ਸਾਹਮਣੇ ਆ ਰਹੀਆਂ ਨੇ। ਸੋ ਗੱਲ ਐਸਕੇਲੇਸ਼ਨ ਵੱਲ ਨੂੰ ਵੱਧਦੀ ਹੋਈ ਨਜ਼ਰ ਆ ਰਹੀ ਹੈ, ਪਰ ਐਸਕੇਲੇਸ਼ਨ ਕਿੰਨੀ ਕੁ ਹੋਊਗੀ ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਇਸ ਵਕਤ। ਜਦੋਂ ਅਸੀਂ ਭਾਰਤ ਪਾਕਿਸਤਾਨ ਦੀ ਗੱਲ ਕਰਦੇ ਹਾਂ ਤੇ ਜਿੱਥੇ ਪਹਿਲੀਆਂ ਦੇ ਵਿੱਚ ਜੰਗਾਂ ਵੀ ਲੜੀਆਂ ਨੇ, ਪਰ ਹੁਣ ਜਦੋਂ ਅਸੀਂ ਦੇਖਦੇ ਹਾਂ ਵੀ ਉਹ ਉਸ ਲੈਵਲ ਦੇ ਉੱਤੇ ਨਾ ਜਾਣ ਦਾ ਇੱਕ ਵੱਡਾ ਰੀਜ਼ਨ ਇਹ ਹੈ ਕਿ ਨਿਊਕਲੀਅਰ ਡੈਟਰੈਂਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਦੋਹੇ ਮੁਲਕ ਨਿਊਕਲੀਅਰ ਪਾਵਰ ਨੇ, ਤੇ ਗੱਲ ਉਸ ਹੱਦ ਤੱਕ ਨਾ ਵਧੇ, ਇੱਥੇ ਤੱਕ ਵਾਰ ਆਫ ਨਰਵਸ ਤੱਕ ਹੀ ਜਿਹੜੀ ਗੱਲ ਹੈ ਉਹ ਸੀਮਤ ਰਹਿੰਦੀ ਰਹੀ ਹੈ। ਪਰ ਇਸ ਵਾਰੀ ਜਿਸ ਕਿਸਮ ਦੇ ਹਾਲਾਤ ਬਣੇ ਹੋਏ ਆ, ਜਿਸ ਕਿਸਮ ਦਾ ਮੀਡੀਆ ਦੇ ਵਿੱਚ ਖਾਸ ਤੌਰ ਤੇ ਭਾਰਤੀ ਮੀਡੀਆ ਦੇ ਵਿੱਚ ਮਾਹੌਲ ਕ੍ਰੀਏਟ ਕੀਤਾ ਗਿਆ, ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਆਪਣੇ ਕੈਬਨਿਟ ਦੇ ਨਾਲ ਮੀਟਿੰਗ, ਫਿਰ ਫੌਜੀ ਮੁਖੀਆਂ ਦੇ ਨਾਲ ਮੀਟਿੰਗ, ਫਿਰ ਉਹਨਾਂ ਵੱਲੋਂ ਜਿਸ ਕਿਸਮ ਦੇ ਸੰਕੇਤ ਦਿੱਤੇ ਗਏ ਉਹ ਅੱਜ ਅਮਲੀ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਰਹੇ ਆ। ਸੋ ਪਿਛੋਕੜ ਦੇਖਦਿਆਂ ਹੋਇਆਂ ਤੇ ਪਿਛਲੇ ਸਾਲਾਂ ਦਾ ਪੁਲਵਾਮਾ ਤੋਂ ਲੈ ਕੇ ਅਸੀਂ ਸਾਰਾ ਟਾਈਮ ਪੀਰੀਅਡ ਜੇ ਦੇਖਣਾ ਹੋਵੇ, ਕੀ ਨਜ਼ਰ ਆ ਰਿਹਾ ਹੈ ਵੀ ਇਹ ਗੱਲ ਕਿੱਧਰ ਨੂੰ ਜਾਊਗੀ ਜਾਂ ਕਿਸ ਲੈਵਲ ਤੱਕ ਜਾ ਸਕਦੀ ਹੈ? ਦੇਖੋ ਅਮਰਵੀਰ ਸਿੰਘ ਜੀ, ਇਹ ਤਾਂ ਇਸ ਟਾਈਮ ਸਾਰੀ ਦੁਨੀਆ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਆ ਪਿਛਲੇ ਕੁਝ ਦਿਨਾਂ ਤੋਂ ਕਿ ਜਿਹੜਾ ਇਹ ਟਕਰਾਅ ਆ ਦੋਵਾਂ ਮੁਲਕਾਂ ਦਾ ਇਹ ਐਸਕੇਲੇਟ ਨਾ ਹੋਵੇ। ਮਤਲਬ ਤੁਸੀਂ ਅੱਜ ਵੀ ਹੁਣ ਮਤਲਬ ਜਿਹੜੇ ਬਿਆਨ ਸਾਹਮਣੇ ਆ ਰਹੇ ਆ ਡੋਨਲਡ ਟਰੰਪ ਦੀ ਜਿਹੜੀ ਸਟੇਟਮੈਂਟ ਆ, ਜੇ ਤੁਸੀਂ ਉਹਦਾ ਐਨਾਲਿਸਿਸ ਕਰੋ ਇਸ ਸਟੇਟਮੈਂਟ ਦਾ, ਤਾਂ ਡੋਨਲਡ ਟਰੰਪ ਨੇ ਜਿਹੜਾ ਬਿਆਨ ਦਿੱਤਾ, ਉਹਨਾਂ ਨੇ ਜਦੋਂ ਪੁੱਛਿਆ ਗਿਆ ਕਿ ਇਹ ਮਤਲਬ ਇਹ ਜਿਹੜਾ ਹਮਲਾ ਇੰਡੀਆ ਵੱਲੋਂ ਕੀਤਾ ਗਿਆ ਪਾਕਿਸਤਾਨ ਦੀ ਟੈਰੀਟਰੀ ਤੇ, ਤਾਂ ਉਹਨਾਂ ਨੇ ਕਿਹਾ, ਇਹਨੂੰ ਵਰਡ ਯੂਜ਼ ਕੀਤਾ ਸ਼ੇਮ। ਤੇ ਨਾਲ ਹੀ ਜਿਹੜੀ ਉਹਨਾਂ ਦੀ ਸਟੇਟਮੈਂਟ ਆ ਕਿ ਇਹ ਜਿਹੜਾ ਤਕਰਾਰ ਆ, ਜਿਹੜੀ ਇਹਨਾਂ ਦੀ ਲੜਾਈ ਆ ਭਾਰਤ ਤੇ ਪਾਕਿਸਤਾਨ ਦੀ, ਉਹ ਇਹ ਸਦੀਆਂ ਦੀ ਲੜਾਈ ਆ, ਡੈਕੇਡਸ ਦੀ ਲੜਾਈ ਆ। ਤੇ ਉਹਨਾਂ ਨੇ ਕਿਹਾ ਵੀ ਮਤਲਬ ਇੱਕ ਹੋਪ ਉਹਨਾਂ ਨੇ ਪ੍ਰਗਟ ਕੀਤੀ ਆ ਕਿ ਇੱਕ ਛੋਟੇ ਕਨਫਲਿਕਟ ਤੋਂ ਬਾਅਦ ਤੱਕ ਹੀ ਸੀਮਤ ਰਹੇ। ਹੁਣ ਵੀ ਉਹ ਇਹ ਗੱਲ ਕਹਿ ਰਹੇ ਆ। ਤਾਂ ਮਤਲਬ ਜੇ ਉਸ ਸਟੇਟਮੈਂਟ ਦਾ ਸਾਰਾ ਐਨਾਲਿਸਿਸ ਕਰੀਏ ਤਾਂ ਉਹ ਤੋਂ ਇਹ ਸਪਸ਼ਟ ਹੋ ਰਿਹਾ ਕਿ ਅਮਰੀਕਾ ਜਿਹੜਾ ਆ ਉਹ ਇੰਡੀਆ ਦੇ ਇਸ ਐਕਸ਼ਨ ਤੋਂ ਨਾਖੁਸ਼ ਆ, ਕਿਉਂਕਿ ਅਮਰੀਕਾ ਪਿਛਲੇ ਲਗਭਗ 1 ਹਫ਼ਤੇ ਤੋਂ ਇਹ ਕੋਸ਼ਿਸ਼ ਕਰ ਰਿਹਾ ਸੀ ਕਿ ਇਹ ਸਾਰੀ ਐਸਕੇਲੇਸ਼ਨ ਆ ਜਿਹੜੀ ਉਹ ਇਹ ਨਾ ਹੋਵੇ, ਕਿਉਂਕਿ ਜਿਹੜੀ ਘਟਨਾ ਆ ਉਹ ਵੀ ਤੁਸੀਂ ਜਿਵੇਂ ਜਾਣਦੇ ਹੋ ਕਿ ਜਿਹੜੀ ਸ਼ੁਰੂਆਤ ਹੋਈ ਆ ਉਹ ਜਦੋਂ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਆ ਭਾਰਤ ਦੇ ਦੌਰੇ ਤੇ ਸੀ, ਤੇ ਉਸ ਸਮੇਂ ਜਿਹੜਾ ਇਹ ਹਮਲਾ ਹੋਇਆ ਤੇ ਉਹ ਕਿਵੇਂ ਜਿਹੜਾ ਬਿਲ ਕਲਿੰਟਨ ਜਦੋਂ ਆਏ ਸੀ ਐਜ਼ ਅ ਪ੍ਰੈਜ਼ੀਡੈਂਟ, ਅਮਰੀਕਨ ਪ੍ਰੈਜ਼ੀਡੈਂਟ ਇੰਡੀਆ, ਉਦੋਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਛੱਤੀ ਸਿੰਘਪੁਰਾ ਦੇ ਵਿੱਚ। ਤੇ ਉਹ ਜਿਹੜਾ ਕਤਲੇਆਮ ਆ ਬਿਲ ਕਲਿੰਟਨ ਨੇ ਹੀ ਉਸ ਗੱਲ ਦਾ ਪਰਦਾਫਾਸ਼ ਕਰਤਾ ਸੀ ਕਿ ਕਿਵੇਂ ਉਹ ਜਿਹੜਾ ਕਤਲੇਆਮ ਆ ਉਹ ਭਾਰਤ ਵੱਲੋਂ ਹੀ ਕੀਤਾ ਗਿਆ ਸੀ ਪਾਕਿਸਤਾਨ ਨੂੰ ਬਦਨਾਮ ਕਰਨ ਦੇ ਲਈ। ਤੇ ਨਾਲ ਹੀ ਉਸ ਤੋਂ ਬਾਅਦ ਇੰਡੀਅਨ ਆਰਮੀ ਦੇ ਸਿੱਖ ਆਫੀਸਰਸ ਨੇ ਵੀ ਉਸ ਗੱਲ ਦਾ ਪਰਦਾਫਾਸ਼ ਕੀਤਾ ਸੀ ਕਿ ਉਹ ਜਿਹੜਾ ਸਾਰਾ ਮਿਸ਼ਨ ਜਿਹੜਾ ਐਕਟ ਸੀ ਉਹ ਇੰਡੀਅਨ ਏਜੰਸੀਜ਼ ਦਾ ਐਕਟ ਸੀ, ਇੰਡੀਅਨ ਆਰਮੀ ਦਾ ਐਕਟ ਸੀ, ਜਿਹਦਾ ਮੇਨ ਜਿਹੜਾ ਮਕਸਦ ਸੀ ਉਹ ਇਹ ਸੀ ਕਿ ਪਾਕਿਸਤਾਨ ਨੂੰ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਆਈਸੋਲੇਟ ਕਰਨਾ, ਤੇ ਨਾਲ ਹੀ ਜਿਹੜੀ ਮੁਸਲਮਾਨਾਂ ਤੇ ਸਿੱਖਾਂ ਦੀ ਆਪਸ ਦੇ ਵਿੱਚ ਜਿਹੜੀ ਹਾਰਮਨੀ ਆ ਉਹਨੂੰ ਨੁਕਸਾਨ ਪਹੁੰਚਾਉਣਾ। ਤੇ ਕਿਉਂਕਿ ਇੰਡੀਆ ਲਗਾਤਾਰ ਇਹ ਚਾਹੁੰਦਾ ਆ ਕਿ ਮੁਸਲਮਾਨ ਜਿਹੜਾ ਆ ਉਹਨੂੰ ਨਿਸ਼ਾਨੇ ਤੇ ਰੱਖਣਾ, ਭਾਰਤ ਵਿੱਚ ਜਿਹੜਾ ਰਹਿੰਦਾ ਮੁਸਲਮਾਨ ਆ ਉਹਨੂੰ ਕੁੱਟਣਾ, ਪਾਕਿਸਤਾਨ ਨੂੰ ਦੁਸ਼ਮਣ ਤੇ ਆਪਣਾ ਪਾਕਿਸਤਾਨ ਦੇ ਖਿਲਾਫ ਨਫ਼ਰਤ ਪੈਦਾ ਕਰਕੇ ਤੇ ਆਪਣੇ ਇੱਥੇ ਜਿਹੜੀ ਵੋਟ ਕੰਸੋਲੀਡੇਟ ਕਰਨੀ ਹਿੰਦੂਤਵ ਦੇ ਨਾਂ ਤੇ ਜਿਹੜੇ ਸਿੱਖ ਆ
ਉਹਨਾਂ ਨੂੰ ਜਦੋਂ ਜੀ ਕੀਤਾ ਤੇ ਉਦੋਂ ਕੁੱਟ ਲਿਆ। ਮਤਲਬ ਸਿੱਖਾਂ ਨੂੰ ਜਿਹੜਾ ਇੰਡੀਆ ਦੀ ਹਿੰਦੂਤਵ ਸਟੇਟ ਆ ਉਹ ਆਪਣੇ ਸੰਵਿਧਾਨ ਦੇ ਵਿੱਚ ਵੀ ਕੇਸਾਧਾਰੀ ਹਿੰਦੂ ਦੱਸਦੀ ਆ, ਤੇ ਸਿੱਖਾਂ ਦੇ ਲਈ ਉਹਨਾਂ ਦਾ ਇਹ ਆ ਕਿ ਤੁਸੀਂ ਜਿਹੜੀ ਸਾਡੇ ਥੱਲੇ ਰਹੋ ਲੱਗ ਕੇ, ਤੇ ਜਦੋਂ ਸਾਨੂੰ ਲੋੜ ਆ ਬੰਦੇ ਮਰਾਉਣ ਦੀ ਤੇ ਉਦੋਂ ਤੁਸੀਂ ਸਰਹੱਦਾਂ ਦੇ ਉੱਤੇ ਜਿਹੜੀ ਸਾਡੀ ਰੱਖਿਆ ਆ ਉਹ ਕਰੋ। ਤੇ ਉਹ ਇਹਦੇ ਲਈ ਜਿਹੜਾ ਇੱਕ RSS ਆਈਡੀਆ ਵੀ ਜਿਹੜਾ ਜਨਰੇਟ ਕਰਦੀ ਆ ਕਿ ਜਿਹੜੇ ਸਿੱਖ ਆ ਉਹਨਾਂ ਨੂੰ ਤਾਂ ਦੇਖੋ ਬਣਾਇਆ ਹੀ ਹਿੰਦੂਆਂ ਦੀ ਰੱਖਿਆ ਲਈ ਗਿਆ ਸੀ, ਹੋਰ ਸਿੱਖਾਂ ਦਾ ਕੋਈ ਕੰਮ ਹੀ ਨਹੀਂ ਹੈ, ਜਿਵੇਂ ਸਿੱਖ ਜਿਹੜੇ ਆ ਉਹ ਹਿੰਦੂਆਂ ਦੇ ਸੇਵਾਦਾਰ ਹੀ ਹੋਣ। ਤਾਂ ਜਿਹੜਾ ਮਤਲਬ ਇਹ ਸਾਰਾ ਜਿਹੜਾ ਇੱਕ ਆਈਡੀਆ ਆ ਜਿਹੜਾ ਹਿੰਦੂ ਮਾਈਂਡ ਦਾ, ਉਹਦੇ ਮੁਤਾਬਕ ਉਹ ਸਾਰੀਆਂ ਕਾਰਵਾਈਆਂ ਕਰਦੇ ਆ। ਤੇ ਜਿਹੜਾ ਇਸ ਵਾਰ ਵੀ ਇਹ ਜਦੋਂ ਹੋਇਆ ਤਾਂ ਉਹ ਤੋਂ ਬਾਅਦ ਇੰਡੀਆ ਨੇ ਬੜੀ ਕੋਸ਼ਿਸ਼ ਕੀਤੀ ਕਿ ਜਿਹੜਾ ਅਮਰੀਕਾ ਆ ਉਹ ਕ੍ਰਿਟੀਸਾਈਜ਼ ਕਰੇ ਪਾਕਿਸਤਾਨ ਨੂੰ ਇਸ ਮਸਲੇ ਦੇ ਉੱਤੇ, ਪਰ ਪਾਕਿਸਤਾਨ ਨੇ ਸਪਸ਼ਟ ਕਿਤੇ ਵੀ ਅਮਰੀਕਾ ਨੇ ਕਿਤੇ ਵੀ ਪਾਕਿਸਤਾਨ ਨੂੰ ਜਿਹੜਾ ਆ ਉਹ ਮਤਲਬ ਦੋਸ਼ੀ ਨਹੀਂ ਕਿਹਾ ਇਸ ਸਾਰੀ ਘਟਨਾ ਤੋਂ ਬਾਅਦ। ਤੇ ਪਾਕਿਸਤਾਨ ਨੇ ਓਪਨਲੀ ਕਿਹਾ ਕਿ ਇਹ ਜਿਹੜੀ ਘਟਨਾ ਆ ਇਹਦੇ ਵਿੱਚ ਇੰਡੀਆ ਦਾ ਹੱਥ ਆ, ਤੇ ਇੰਡੀਆ ਜੇ ਇੰਨਾ ਹੀ ਇਮਾਨਦਾਰ ਆ ਤਾਂ ਕੋਈ ਇੰਟਰਨੈਸ਼ਨਲ ਜਿਹੜੀ ਇਨਵੈਸਟੀਗੇਸ਼ਨ ਆ ਉਹ ਕਰਵਾਵੇ। ਤਾਂ ਮਤਲਬ ਉਸ ਤੋਂ ਬਾਅਦ ਮਤਲਬ ਕਿਉਂਕਿ ਇਹ ਦੋਵੇਂ ਮੁਲਕਾਂ ਦੇ ਕੋਲ ਨਿਊਕਲੀਅਰ ਵੈਪਨ ਆ, ਪਾਕਿਸਤਾਨ ਠੀਕ ਆ ਇਕਨੋਮੀ ਦੇ ਪੱਖ ਤੋਂ ਵੀ, ਤੇ ਭਾਵੇਂ ਪੋਲੀਟੀਕਲ ਸਟੇਬਿਲਿਟੀ ਦੀ ਗੱਲ ਕਰਨੀ ਹੋਵੇ, ਮਤਲਬ ਹੋਰ ਬੜੇ ਫੈਕਟਰਸ ਨੇ ਜਿਨ੍ਹਾਂ ਕਰਕੇ ਇਸ ਟਾਈਮ ਪਾਕਿਸਤਾਨ ਦੇ ਵਿੱਚ ਪ੍ਰੋਬਲਮਸ ਨੇ। ਪਰ ਅਮਰਵੀਰ ਸਿੰਘ ਜੀ ਇਹ ਗੱਲ ਤੈਅ ਆ ਕਿ ਪਾਕਿਸਤਾਨ ਨੇ ਆਪਣੇ ਡਿਫੈਂਸ ਦੇ ਨਾਲ, ਆਪਣੇ ਮਿਲਟਰੀ ਐਕਸਪੈਂਡੀਚਰ ਦੇ ਨਾਲ ਕਦੇ ਵੀ ਜਿਹੜਾ ਆ ਸਮਝੌਤਾ ਨਹੀਂ ਕੀਤਾ। ਤੇ ਜੇ ਅੱਜ ਇੰਡੀਆ ਕੋਲ ਨਿਊਕਲੀਅਰ ਵੈਪਨ ਆ ਤਾਂ ਪਾਕਿਸਤਾਨ ਕੋਲ ਵੀ ਆ। ਤੇ ਮਤਲਬ ਇਹ ਸਾਰੇ ਦੇ ਚੱਲਦਿਆਂ ਵੀ ਇੰਡੀਆ ਦੇ ਵਿੱਚ ਅਸੀਂ ਦੇਖ ਰਹੇ ਹਾਂ ਜਿਹੜਾ ਰੈਟੋਰਿਕ ਆ ਪਿਛਲੇ ਦਿਨਾਂ ਤੋਂ, ਆਰਟੀਕਲਸ ਹੋਣ ਵੀ ਇੱਥੋਂ ਤੱਕ ਕਿ ਜਿਹੜਾ ਮਨੀਸ਼ ਤਿਵਾਰੀ ਵਰਗਾ ਬੰਦਾ ਜਿਹੜਾ ਕਾਂਗਰਸ ਦਾ ਲੀਡਰ ਆ, ਜਿਹੜਾ ਆਪਣੇ ਆਪ ਨੂੰ ਮਤਲਬ ਲਿਬਰਲ ਅਖਾਉਂਦੇ ਆ ਜਿਹੜੇ ਬੰਦੇ, ਉਹ ਵੀ ਇਹ ਰੈਟੋਰਿਕ ਖੜਾ ਕਰ ਰਹੇ ਆ ਕਿ ਪਾਕਿਸਤਾਨ ਨੂੰ ਖਤਮ ਹੀ ਕਰ ਦੋ, ਪਾਕਿਸਤਾਨ ਨੂੰ ਨਕਸ਼ੇ ਤੋਂ ਹੀ ਖਤਮ ਕਰ ਦੋ। ਜਿਹੜਾ ਹਿੰਦੂਤਵ ਦਾ RSS ਦਾ ਏਜੰਡਾ ਹੈ ਉਹਦੇ ਚ ਕਾਂਗਰਸ ਵੀ ਉਹਦੇ ਨਾਲ ਅਲਾਈ ਹੋ ਰਹੀ ਆ। ਤੇ ਇਹ ਸਾਰੇ ਰੈਟੋਰਿਕ ਆ ਵੀ ਪਾਕਿਸਤਾਨ ਦੇ ਕੋਲ ਦੇਖੋ ਆਪਣੀ ਐਗਜ਼ਿਸਟੈਂਸ ਬਚਾਉਣ ਦਾ ਹਰ ਇੱਕ ਕੌਮ ਨੂੰ, ਹਰ ਇੱਕ ਮੁਲਕ ਨੂੰ ਹੱਕ ਆ। ਤੇ ਉਹਦੇ ਲਈ ਅੱਜ ਜਦੋਂ ਇੰਡੀਆ ਨੇ ਅਟੈਕ ਕੀਤਾ ਤੇ ਪਾਕਿਸਤਾਨ ਨੇ ਰਿਟੈਲੀਏਟਰੀ ਮੈਜਰਸ ਲਏ ਆ। ਤੇ ਦੁਨੀਆ ਇਸ ਗੱਲ ਨੂੰ ਸਮਝਦੀ ਆ ਵੀ ਜੇ ਪਾਕਿਸਤਾਨ ਦੀ ਐਗਜ਼ਿਸਟੈਂਸ ਦੇ ਉੱਤੇ ਗੱਲ ਆਈ ਤਾਂ ਪਾਕਿਸਤਾਨ ਕੋਈ ਵੀ ਐਕਸਟ੍ਰੀਮ ਸਟੈਪ ਲੈ ਸਕਦਾ ਆ। ਤੇ ਉਹਦੇ ਵਿੱਚ ਹੀ ਮਤਲਬ ਇਸੇ ਗੱਲ ਦੇ ਚੱਲਦੇ ਆ ਦੁਨੀਆ ਦੇ ਜਿਹੜੇ ਸਿਆਣੇ ਲੋਕ ਨੇ, ਦੁਨੀਆ ਦੇ ਮੁਲਕ ਆ, ਉਹ ਇਹ ਚਾਹੁੰਦੇ ਸੀ ਕਿ ਐਸਕੇਲੇਸ਼ਨ ਨਾ ਹੋਵੇ, ਜਿਹੜੀ ਇਹ ਜੰਗ ਆ ਇਸ ਖਿੱਤੇ 'ਚ ਨਾ ਹੋਵੇ। ਤੇ ਹੁਣ ਵੀ ਟਰੰਪ ਦੀ ਸਟੇਟਮੈਂਟ ਆਈ, ਉਹ ਸਪਸ਼ਟ ਹੈ ਕਿ ਅਮਰੀਕਾ ਜਿਹੜਾ ਆ ਇੰਡੀਆ ਦੇ ਇਸ ਐਕਟ ਤੋਂ ਨਾਖੁਸ਼ ਆ। ਉਹ ਤੋਂ ਕੁਝ ਮਿੰਟਾਂ ਬਾਅਦ ਹੀ ਜਿਹੜਾ ਇੰਡੀਆ ਦਾ ਡੋਵਾਲ ਆ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ, ਉਹਨੇ ਫਿਰ ਉੱਥੇ ਕਾਲ ਕੀਤੀ ਆ ਪਾਕਿਸਤਾਨ ਦੇ ਆਈ ਥਿੰਕ ਜਿਹੜੇ ਸਟੇਟ ਡਿਪਾਰਟਮੈਂਟ ਦੇ ਸੈਕਟਰੀ ਨੇ ਉਹਨਾਂ ਨੂੰ, ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ। ਉਹੀ ਉਹਨੇ ਦੱਸਿਆ ਹੋਣਾ ਜੀ, ਉਹੀ ਜਿਹੜਾ ਰੈਟੋਰਿਕ ਬਣਾ ਰਿਹਾ ਜੀ ਅਸੀਂ ਇਸਲਾਮਿਕ ਟੈਰਰਿਸਟ ਆਰਗੇਨਾਈਜੇਸ਼ਨਾਂ ਦੇ ਉੱਤੇ ਅਟੈਕ ਕੀਤਾ ਆ, ਪਾਕਿਸਤਾਨ ਦੇ ਉੱਤੇ ਅਟੈਕ ਨਹੀਂ ਕੀਤਾ ਹੈ ਜਾਂ ਇਹ ਉਹ ਆ। ਪਰ ਇਹ ਸਾਰੀ ਸਥਿਤੀ ਹੈ। ਯੂਨਾਈਟਿਡ ਨੇਸ਼ਨ ਦੇ ਜਿਹੜੇ ਚੀਫ ਨੇ ਉਹਨਾਂ ਦੀ ਵੀ ਸਟੇਟਮੈਂਟ ਆਈ ਆ। ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਨੇ ਐਂਟੋਨੀਓ ਗੁਤਰਸ, ਉਹਨਾਂ ਨੇ ਕੰਸਰਨ ਪ੍ਰਗਟ ਕੀਤਾ ਆ ਪਾਕਿਸਤਾਨ ਤੇ। ਜਿਹੜਾ ਉਹਨਾਂ ਦੀ ਜਿਹੜੀ ਸਟੇਟਮੈਂਟ ਆ ਉਹਨਾਂ ਦੀ ਮੈਂ ਉਹ ਜ਼ਰੂਰ ਪੜ੍ਹ ਕੇ ਸੁਣਾਉਣਾ ਕਿ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਐਂਟੋਨੀਓ ਗੁਤਰਸ ਵਾਸ ਵੈਰੀ ਕੰਸਰਨਡ ਅਬਾਊਟ ਇੰਡੀਅਨ ਮਿਲਟਰੀ ਆਪਰੇਸ਼ਨਸ ਇਨ ਪਾਕਿਸਤਾਨ ਐਂਡ ਪਾਕਿਸਤਾਨ ਐਡਮਿਨਿਸਟਰਡ ਕਸ਼ਮੀਰ। His spokesperson said Tuesday while calling for maximum military restraint from India and Pakistan. The Secretary General is very concerned about the Indian military operations across the line of control and international borders. He calls for maximum military restraint from both countries. The world cannot afford a military confrontation between India and Pakistan. ਦੁਨੀਆ ਦੇ ਵਿੱਚ ਹੋਰ ਬੜੇ ਟਕਰਾਅ ਜਿਹੜੇ ਅਮਰਵੀਰ ਸਿੰਘ ਜੀ ਚੱਲ ਰਹੇ ਆ, ਪਰ ਜਿੰਨੀ ਸੀਰੀਅਸਨੈਸ ਇਸ ਟਕਰਾਅ ਦੇ ਉੱਤੇ ਜਾਂ ਇਹਦੀ ਐਸਕੇਲੇਸ਼ਨ ਨੂੰ ਰੋਕਣ ਦੇ ਲਈ ਅਸੀਂ ਇੰਟਰਨੈਸ਼ਨਲ ਲੈਵਲ ਤੇ ਦੇਖ ਰਹੇ ਹਾਂ, ਉਨੀ ਕਿਸੇ ਪਾਸੇ ਨਜ਼ਰ ਨਹੀਂ ਆਈ। ਤੇ UN ਦੇ ਚੀਫ ਨੇ ਮਤਲਬ ਜਿਹੜੀ ਇਹ ਸਟੇਟਮੈਂਟ ਦਿੱਤੀ ਹੈ ਕਿ ਵਰਲਡ ਕੈਨੋਟ ਅਫੋਰਡ ਅ ਮਿਲਟਰੀ ਕਨਫਰੰਟੇਸ਼ਨ ਬਿਟਵੀਨ ਇੰਡੀਆ ਐਂਡ ਪਾਕਿਸਤਾਨ। ਇਹ ਆਪਣੇ ਆਪ ਦੇ ਵਿੱਚ ਮਤਲਬ ਇੰਡੀਕੇਸ਼ਨ ਦੇ ਰਹੀ ਆ ਕਿ ਜੇ ਇਹ ਟਕਰਾਅ ਵੱਧਦਾ ਆ ਤਾਂ ਇਹਦਾ ਪ੍ਰਭਾਵ ਸਿਰਫ ਤੇ ਸਿਰਫ ਇਸ ਦੱਖਣੀ ਏਸ਼ੀਆ ਦੇ ਖਿੱਤੇ ਤੇ ਨਹੀਂ, ਬਲਕਿ ਇਹਦਾ ਪ੍ਰਭਾਵ ਦੁਨੀਆ ਦੇ ਉੱਤੇ ਪੈਣਾ ਆ। ਤੇ ਜਿਹੜਾ ਇਹ ਖਿੱਤਾ ਆ ਇਹਦੇ ਉੱਤੇ ਜਿਹੜਾ ਪੈਣ ਵਾਲਾ ਪ੍ਰਭਾਵ ਆ ਉਹ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ। ਤਾਂ ਇਸ ਕਰਕੇ ਪਾਕਿਸਤਾਨ ਨੇ ਪਹਿਲੇ ਦਿਨ ਤੋਂ ਇਹ ਗੱਲ ਦੇਖੋ, ਇਸ ਸਾਰੇ ਦੇ ਵਿੱਚ ਆਪਾਂ ਮਤਲਬ ਅਸੀਂ ਐਜ਼ ਅ ਸਿੱਖ ਗੱਲ ਕਰੀਏ, ਮਤਲਬ ਭਾਵੇਂ ਇੰਡੀਆ ਦੇ ਨਾਲ ਸਾਡਾ ਟਕਰਾਅ ਹੋਵੇ, ਪਰ ਤੁਸੀਂ ਨਿਊਟਰਲ ਹੋ ਕੇ ਵੀ ਕੋਈ ਵੀ ਬੰਦਾ ਇਸ ਸਾਰੇ ਘਟਨਾਕ੍ਰਮ ਨੂੰ ਦੇਖੇ ਪਹਿਲਗਾਮ ਤੋਂ ਬਾਅਦ, ਤਾਂ ਇਹ ਸਪਸ਼ਟ ਆ ਕਿ
ਮਤਲਬ ਪਾਕਿਸਤਾਨ ਨੇ ਮਤਲਬ ਨਿਊਟਰਲ ਇਨਵੈਸਟੀਗੇਸ਼ਨ ਤੱਕ ਦੀ ਗੱਲ ਕਹੀ। ਪਾਕਿਸਤਾਨ ਨੇ ਬਾਰ-ਬਾਰ ਇਹ ਗੱਲ ਕਹੀ ਕਿ ਕੋਈ ਵੀ ਜਿਹੜਾ ਕਨਫਰੰਟੇਸ਼ਨ ਹੈ, ਮਿਲਟਰੀ ਕਨਫਰੰਟੇਸ਼ਨ ਨਹੀਂ ਹੋਣਾ ਚਾਹੀਦਾ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਹਰ ਇੱਕ ਦੁਨੀਆ ਦੇ ਲੀਡਰ ਦੇ ਨਾਲ ਇਹ ਗੱਲਬਾਤ ਕੀਤੀ ਕਿ ਆਪਾਂ ਜਿਹੜੀ ਐਸਕਲੇਸ਼ਨ ਨਹੀਂ ਚਾਹੁੰਦੇ ਆ। ਪਰ ਹੁਣ ਜਦੋਂ ਇੰਡੀਆ ਨੇ ਅਟੈਕ ਕਰਤਾ ਆ ਤਾਂ ਉਹ ਤੋਂ ਬਾਅਦ ਪਾਕਿਸਤਾਨ ਦੇ ਕੋਲ ਕੋਈ ਰਾਹ ਨਹੀਂ ਤੇ ਪਾਕਿਸਤਾਨ ਜਿਹੜਾ ਜਵਾਬੀ ਕਾਰਵਾਈ ਕਰ ਰਿਹਾ। ਪਰ ਇਹਦੇ ਵਿੱਚ ਸਾਡੇ ਲਈ, ਪੰਜਾਬ ਦੇ ਲਈ, ਭਾਵੇਂ ਉਹ ਲਹਿੰਦਾ ਪੰਜਾਬ ਹੋਵੇ, ਚੜ੍ਹਦਾ ਪੰਜਾਬ ਹੋਵੇ, ਪੰਜਾਬ ਦੇ ਪੰਜਾਬੀਆਂ ਦੇ ਲਈ ਜਿਹੜੀ ਆ ਉਹ ਬੜੀ ਫਿਕਰਮੰਦੀ ਵਾਲੀ ਗੱਲ ਆ ਜਿਹੜੀ ਇਹ ਜੰਗ ਆ। ਤੇ ਪੰਜਾਬ ਦੇ ਲੋਕ ਕਦੇ ਨਹੀਂ ਚਾਹੁੰਦੇ ਕਿ ਜਿਹੜੀ ਇਸ ਤਰੀਕੇ ਦੀ ਜੰਗ ਪਾਕਿਸਤਾਨ ਦੇ ਨਾਲ ਹੋਵੇ। ਪੰਜਾਬ ਦੇ ਲੋਕ, ਚੜ੍ਹਦੇ ਪੰਜਾਬ ਦੇ ਲੋਕ ਹਮੇਸ਼ਾ ਪਾਕਿਸਤਾਨ ਦੇ ਨਾਲ ਖੁੱਲਾ ਵਪਾਰ, ਪਾਕਿਸਤਾਨ ਦੇ ਨਾਲ ਖੁੱਲੇ ਰਿਸ਼ਤੇ, ਕਿਉਂਕਿ ਸਿੱਖਾਂ ਦਾ ਕਿੰਨਾ ਇਤਿਹਾਸਕ ਸਥਾਨ, ਕਿੰਨੇ ਇਤਿਹਾਸਕ ਸਥਾਨ, ਜਾਨ ਤੋਂ ਪਿਆਰੇ ਸਥਾਨ ਜਿਹੜੇ ਆ ਉਹ ਲਹਿੰਦੇ ਪੰਜਾਬ 'ਚ ਆ। ਤੇ ਪਾਕਿਸਤਾਨ ਦੀ ਸਰਕਾਰ ਨੇ ਪਿਛਲੇ ਸਮੇਂ 'ਚ ਸਿੱਖਾਂ ਦੇ ਲਈ ਦਰਵਾਜ਼ੇ ਵੀ ਖੋਲੇ। ਹੁਣ ਵੀ ਜਿਹੜੇ ਫੈਸਲੇ ਲਏ ਗਏ ਪਹਿਲਗਾਮ ਤੋਂ ਬਾਅਦ, ਜਦੋਂ ਇੰਡੀਆ ਨੇ ਪਾਕਿਸਤਾਨ ਦੇ ਖਿਲਾਫ ਫੈਸਲੇ ਲਏ ਤਾਂ ਜਦ ਪਾਕਿਸਤਾਨ ਨੇ ਵੀ ਉਹਦੇ ਬਰਾਬਰ ਫੈਸਲੇ ਲਏ, ਤਾਂ ਉਹਨਾਂ ਸਾਰੇ ਫੈਸਲਿਆਂ ਦੇ ਵਿੱਚੋਂ ਜੇ ਸਿੱਖਾਂ ਨੂੰ ਬਾਹਰ ਰੱਖਿਆ ਗਿਆ, ਉਹ ਸਿੱਖਾਂ ਦੇ ਉੱਤੇ ਲਾਗੂ ਨਹੀਂ ਕੀਤੇ ਗਏ, ਤਾਂ ਪਾਕਿਸਤਾਨ ਨੇ ਸਿੱਖਾਂ ਦੇ ਲਈ ਆਪਣੇ ਦਰਵਾਜ਼ੇ ਖੋਲੇ ਆ। ਪਾਕਿਸਤਾਨ ਨੇ ਜਦੋਂ ਭਾਰਤ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਤਾਂ ਉਸ ਸਮੇਂ ਵੀ ਜਿਹੜਾ ਪਾਕਿਸਤਾਨ ਆ ਉਹਨੇ ਸਿੱਖਾਂ ਨੂੰ ਕਿਤੇ ਨਾ ਕਿਤੇ ਸਾਂਭਿਆ। ਤਾਂ ਮਤਲਬ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਕਦੇ ਨਹੀਂ ਚਾਹੁੰਦੇ ਕਿ ਜਿਹੜਾ ਪਾਕਿਸਤਾਨ ਦੇ ਨਾਲ ਇਸ ਤਰੀਕੇ ਦੀ ਜੰਗ ਹੋਵੇ ਤੇ ਉਹ ਪੰਜਾਬ ਦੇ ਰਾਹੀਂ, ਪੰਜਾਬ ਦੇ ਫਰੰਟ ਤੋਂ ਲੜੀ ਜਾਵੇ। ਪਰ ਕਿਉਂਕਿ ਇਸ ਟਾਈਮ ਚੜ੍ਹਦਾ ਪੰਜਾਬ ਵੀ ਭਾਰਤ ਦੇ ਕਬਜ਼ੇ ਹੇਠ ਆ, ਭਾਰਤ ਦੇ ਪ੍ਰਬੰਧ ਹੇਠ ਆ, ਤਾਂ ਉੱਥੇ ਜਿਹੜਾ ਉਸ ਧਰਤੀ ਨੂੰ ਵਰਤਣਾ ਜਿਹੜਾ ਆ ਉਹ ਜਦੋਂ ਤੱਕ ਖਾਲਿਸਤਾਨ ਹੋਂਦ 'ਚ ਨਹੀਂ ਆਉਂਦਾ, ਜਦੋਂ ਤੱਕ ਖਾਲਿਸਤਾਨ ਕਾਇਮ ਨਹੀਂ ਹੁੰਦਾ, ਤਾਂ ਉਦੋਂ ਤੱਕ ਇਹ ਜਿਹੜੀ ਜੰਗ ਆ ਇਹਦਾ ਖਤਰਾ ਬਣਿਆ ਰਹਿਣਾ ਤੇ ਇਹ ਫਰੰਟ ਖੁੱਲਿਆ ਰਹਿਣਾ। ਤਾਂ ਇੱਥੇ ਅਮਰਵੀਰ ਸਿੰਘ ਜੀ ਜਿਹੜੀ UN ਚੀਫ ਦੀ ਇਹ ਸਟੇਟਮੈਂਟ ਆ, ਇਹ ਆਪਣੇ ਆਪ ਦੇ ਵਿੱਚ ਦੇਖੋ ਖਾਲਿਸਤਾਨ ਦੀ ਜਿਹੜੀ ਅਹਿਮੀਅਤ ਆ ਉਹ ਇੱਥੇ ਕਿੰਨੀ ਜ਼ਿਆਦਾ ਬਣ ਜਾਂਦੀ ਆ ਕਿ ਜਿੱਥੇ ਉਹ ਕਹਿ ਰਹੇ ਆ ਕਿ ਦੁਨੀਆ, ਦੇਖੋ ਇਹ ਦੁਨੀਆ ਦੇ ਲਈ ਖਤਰਾ ਆ ਭਾਰਤ ਤੇ ਪਾਕਿਸਤਾਨ ਦੀ ਜੰਗ, ਤੇ ਭਾਰਤ ਤੇ ਪਾਕਿਸਤਾਨ ਦੀ ਜੰਗ ਨੂੰ ਰੋਕਣ ਦਾ ਜਿਹੜਾ ਹੱਲ ਆ ਉਹ ਇਹੀ ਆ ਕਿ ਆਜ਼ਾਦ ਕਸ਼ਮੀਰ ਤੇ ਆਜ਼ਾਦ ਪੰਜਾਬ। ਮਤਲਬ ਜੇ ਇਹ ਦੋ ਚੀਜ਼ਾਂ ਕਾਇਮ ਹੁੰਦੀਆਂ, ਦੁਨੀਆ ਦੇ ਮੁਲਕ, ਦੁਨੀਆ ਦਾ ਸਿਸਟਮ ਜੇ ਇਹ ਦੋ ਚੀਜ਼ਾਂ ਦੀ ਸਥਾਪਤੀ ਇਸ ਖਿੱਤੇ 'ਚ ਕਰਾਉਂਦਾ ਆ, ਤਾਂ ਭਾਰਤ ਤੇ ਪਾਕਿਸਤਾਨ ਦੀ ਜੰਗ ਦੇ ਨਾਲ ਜਿਹੜਾ ਦੁਨੀਆ ਦੇ ਉੱਤੇ ਖਤਰਾ ਬਣ ਰਿਹਾ ਉਹ ਖਤਰਾ ਹਮੇਸ਼ਾ ਲਈ ਖਤਮ ਹੋ ਜਾਣਾ ਆ। ਤਾਂ ਅੱਜ ਮਤਲਬ ਸਾਨੂੰ ਇਹ ਵੀ ਗੱਲ ਕਰਨੀ ਚਾਹੀਦੀ ਆ ਕਿ ਜਿਹੜੀ ਇਹ ਭਾਰਤ ਦਾ ਜਿਹੜਾ ਹਮਲਾਵਰ ਰੁੱਖ ਆ, ਮਤਲਬ ਉਹਨੂੰ ਇਸ ਖਿੱਤੇ ਨੂੰ ਬਚਾਉਣ ਦੇ ਲਈ, ਉਹ ਤੋਂ ਇਸ ਖਿੱਤੇ ਦੇ ਵਿੱਚ ਪੀਸ ਲਿਆਉਣ ਦੇ ਲਈ ਆਜ਼ਾਦ ਕਸ਼ਮੀਰ ਤੇ ਖਾਲਿਸਤਾਨ, ਆਜ਼ਾਦ ਪੰਜਾਬ, ਖਾਲਿਸਤਾਨ ਦੀ ਕਾਇਮੀ ਜਿਹੜੀ ਆ ਉਹੀ ਇੱਕੋ ਇੱਕ ਹੱਲ ਆ। ਤੇ ਦੁਨੀਆ ਦੇ ਜਿਹੜੇ ਆਗੂ ਆ ਉਹ ਜੇ ਸੀਰੀਅਸ ਆ ਦੁਨੀਆ ਦੇ ਵਿੱਚ ਇਸ ਟਕਰਾਅ ਨੂੰ ਰੋਕਣ ਦੇ ਲਈ, ਤਾਂ ਉਹਨਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਆ ਇਹ ਜਿਹੜੇ ਕਨਫਲਿਕਟ ਚੱਲ ਰਹੇ ਆ ਖਾਲਿਸਤਾਨ ਦੀ ਕਾਇਮੀ ਲਈ ਤੇ ਆਜ਼ਾਦ ਕਸ਼ਮੀਰ ਦੀ ਕਾਇਮੀ ਦੇ ਲਈ, ਉਹਨਾਂ ਦਾ ਹੱਲ ਕਰਨ ਦੇ ਲਈ। ਬਿਲਕੁਲ, ਇਸ ਦੇ ਵਿੱਚ ਕੋਈ ਡਾਊਟ ਨਹੀਂ। ਅਸੀਂ ਪਹਿਲਾਂ ਵੀ ਇਹਦੇ ਤੇ ਜਿਹੜੀ ਹੈ ਵਿਚਾਰ ਚਰਚਾ ਵੀ ਕਰਦੇ ਰਹੇ ਹਾਂ ਤੇ ਇਸ ਕਨਕਲੂਜਨ ਦੇ ਉੱਤੇ ਡੀਟੇਲ ਦੇ ਵਿੱਚ ਡਿਸਕਸ਼ਨਸ ਅਸੀਂ ਇਸ ਸ਼ੋਅ ਦੇ ਦੌਰਾਨ, ਸੱਚੋ ਸੱਚ ਪ੍ਰੋਗਰਾਮ ਦੇ ਦੌਰਾਨ ਕੀਤੀਆਂ ਨੇ। ਗੱਲ ਹੁਣ ਜੇ ਅਸੀਂ ਇੰਟਰਨੈਸ਼ਨਲੀ ਕਰੀਏ ਤੇ ਇੰਟਰਨੈਸ਼ਨਲੀ ਦੇਖਦਿਆਂ ਹੋਇਆਂ ਸਾਨੂੰ ਇਹ ਦੇਖਣਾ ਬਣਦਾ ਵੀ ਇਸ ਵਕਤ ਹਾਲਾਤ ਕੀ ਬਣੇ ਹੋਏ ਨੇ। ਜਿਵੇਂ ਤੁਸੀਂ ਪ੍ਰੈਜ਼ੀਡੈਂਟ ਟਰੰਪ ਦੇ ਬਿਆਨ ਦੀ ਗੱਲ ਕੀਤੀ ਹੈ, ਉਹਨਾਂ ਦੀ ਸਟੇਟਮੈਂਟ ਦੀ ਗੱਲ ਹੈ, ਜਾਂ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਸੈਕਟਰੀ ਜਨਰਲ ਹੈਗੇ ਆ ਐਂਟੋਨੀਓ ਗੁਟਰੇਸ, ਉਹਨਾਂ ਦੇ ਬਿਆਨ ਦੀ ਗੱਲ ਹੈਗੀ ਹੈ ਮੈਕਸਿਮਮ ਰਿਸਟ੍ਰੇਂਟ ਵਰਤਣ ਦੀ। ਸੋ ਇੰਟਰਨੈਸ਼ਨਲੀ ਹਜੇ ਤੇ ਮਤਲਬ ਅਸੀਂ ਮਿਡਲ ਈਸਟ ਦਾ ਜਿਹੜਾ ਕ੍ਰਾਈਸਿਸ ਹੈ ਇੰਨੇ ਲੰਬੇ ਸਮੇਂ ਤੋਂ ਚੱਲ ਰਿਹਾ, ਬੀਤੀ ਕੱਲ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਦੁਬਾਰਾ ਜਿਹੜੀ ਹੈ ਉਹ ਵਾਰ ਐਸਕੇਲੇਟ ਕਰਨ ਵੱਲ ਨੂੰ ਜਿਹੜੀ ਹੈ ਗੱਲ ਪਹੁੰਚ ਗਈ ਹੈ। ਉੱਥੇ ਹੀ ਜਦੋਂ ਅਸੀਂ ਯੂਕਰੇਨ ਵਾਰ ਦੀ ਗੱਲ ਦੇਖਦੇ ਹਾਂ, ਯੂਕਰੇਨ ਤੇ ਰਸ਼ੀਆ ਉਹ ਆਮੋ ਸਾਹਮਣੇ, ਉਹ ਇੱਕ ਦੂਜੇ ਦੇ ਉੱਤੇ, ਜਿੱਥੇ ਰਸ਼ੀਆ ਦੇ ਵਿੱਚ ਉਹ ਆਪਣਾ ਇੱਕ ਵੱਡਾ ਦਿਹਾੜਾ ਜਿੱਥੇ ਉਹਨਾਂ ਦੇ ਇੰਨੇ ਫੌਜੀ ਸੈਕੰਡ ਵਰਲਡ ਵਾਰ ਦੇ ਵਿੱਚ ਮਾਰੇ ਗਏ ਸੀ ਤੇ ਉਹਦੀ ਕਮੈਮੋਰੇਸ਼ਨ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਜਿਹੜੀ ਕਮੈਮੋਰੇਸ਼ਨ ਰੱਖੀ ਹੋਈ ਹੈ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਆਪਸ ਦੇ ਵਿੱਚ ਜਿਹੜੀ ਪਾਟੋ ਧਾੜ ਵੀ ਚੱਲ ਰਹੀ ਹੈ ਤੇ ਇੱਕ ਦੂਜੇ ਦੇ ਇਲਾਕਿਆਂ ਦੇ ਉੱਤੇ ਬੰਬਾਰੀ ਜਿਹੜੀ ਹੈ ਉਹਦਾ ਦੌਰਾ ਜਾਰੀ ਹੈ। ਤੇ ਪ੍ਰੈਜ਼ੀਡੈਂਟ ਟਰੰਪ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਬਾਈ ਹੁੱਕ ਔਰ ਬਾਈ ਕਰੁੱਕ ਕਿ ਜਿਹੜੀਆਂ ਇਹ ਜੰਗਾਂ ਨੇ ਉਹ
ਕਿਸੇ ਪਾਸੇ ਕਿਸੇ ਦਿਨ ਪੱਤਣ ਲੱਗ ਸਕਣ, ਜਿਹੜਾ ਉਹ ਆਪਣੀ ਚੋਣ ਮੁਹਿੰਮ ਦੇ ਦੌਰਾਨ ਦਾਅਵਾ ਵੀ ਕਰਦੇ ਰਹੇ ਆ। ਤੇ ਰੈਦਰ ਮਤਲਬ ਹੁਣ ਇਹ ਯੂਕਰੇਨ ਵਾਰ ਹੋਵੇ ਜਾਂ ਮਿਡਲ ਈਸਟ ਦਾ ਕ੍ਰਾਈਸਿਸ ਹੋਵੇ, ਇਹ ਤੇ ਕਿਸੇ ਕੰਡੇ ਤੇ ਲੱਗਦੇ ਨਹੀਂ ਨਜ਼ਰ ਆ ਰਹੇ ਇਸ ਵਕਤ। ਰੈਦਰ ਇੱਕ ਤੀਜਾ ਫਰੰਟ ਹੋਰ ਇੰਡੀਆ ਪਾਕਿਸਤਾਨ ਦਾ ਖੁੱਲ ਗਿਆ ਆ, ਤੇ ਇੰਡੀਆ ਪਾਕਿਸਤਾਨ ਦਾ ਜਿਹੜਾ ਫਰੰਟ ਹੈ ਉਹ ਵੀ ਮਤਲਬ ਇਸ ਲੈਵਲ ਤੇ ਹੈ ਵੀ ਜਿਹੜਾ ਕਸ਼ਮੀਰ ਇੱਕ ਫਲੈਸ਼ ਪੁਆਇੰਟ ਮੰਨਿਆ ਗਿਆ ਹਰ ਪੱਖ ਦੇ ਉੱਤੋਂ। ਜਦੋਂ ਅਸੀਂ ਜੇ ਹੁਣ ਦੀ ਨਹੀਂ ਗੱਲ ਇਹ, ਜੇ ਪਿਛਲੇ ਅਸੀਂ 70 ਸਾਲ ਦਾ ਟਾਈਮ ਪੀਰੀਅਡ ਦੇਖੀਏ, 70-75 ਸਾਲ ਦਾ 1947 ਤੋਂ ਲੈ ਕੇ ਅਸੀਂ ਅੱਜ ਤੱਕ ਦੇ ਟਾਈਮ ਪੀਰੀਅਡ ਦਾ ਜਦੋਂ ਅਸੀਂ ਦੇਖਦੇ ਹਾਂ, ਤੇ ਸਾਰੇ ਟਾਈਮ ਪੀਰੀਅਡ ਦੇ ਵਿੱਚ ਕਸ਼ਮੀਰ ਇੱਕ ਨਿਊਕਲੀਅਰ ਫਲੈਸ਼ ਪੁਆਇੰਟ ਦੇ ਤੌਰ ਦੇ ਉੱਤੇ ਦੇਖਿਆ ਗਿਆ, ਜਿਹਦੇ ਤੇ ਭਾਰਤ ਤੇ ਪਾਕਿਸਤਾਨ ਹਮੇਸ਼ਾ ਆਮੋ ਸਾਹਮਣੇ ਖਲੋਤੇ ਆ। ਸੋ ਹੁਣ ਜਿਹੜੀ ਸਿਚੁਏਸ਼ਨ ਇਸ ਵਕਤ ਬਣੀ ਹੋਈ ਹੈ, ਇਹ ਗੱਲ ਜਿਹੜੀ ਹੈ ਪਾਕਿਸਤਾਨ ਵੱਲੋਂ ਬਾਰ-ਬਾਰ ਕਹਿਣ ਦੇ ਬਾਵਜੂਦ ਕਿ ਅਸੀਂ ਇਨਕੁਆਇਰੀ ਦੇ ਲਈ, ਇੰਟਰਨੈਸ਼ਨਲ ਇਨਕੁਆਇਰੀ ਦੇ ਲਈ ਤਿਆਰ ਹਾਂ, ਸਾਨੂੰ ਸਬੂਤ ਦਿਓ, ਪਰ ਭਾਰਤ ਵੱਲੋਂ ਉਸ ਰੈਟਰਿਕ ਦੇ ਉੱਤੇ ਜਾਂ ਉਹਨਾਂ ਦਾਅਵਿਆਂ ਦੇ ਜਿਹੜਾ ਉਹਨਾਂ ਨੇ ਇੱਕ ਪੀਪਲ ਪਲੀਜ਼ਿੰਗ ਮਾਈਂਡਸੈਟ ਕਹਿ ਲਓ, ਜਾਂ ਇਹ ਕਹਿ ਲਓ ਵੀ ਜਿਹੜਾ ਉਹਨਾਂ ਨੇ ਇੱਕ ਮਾਹੌਲ ਕ੍ਰੀਏਟ ਕੀਤਾ ਲੋਕਾਂ ਦੇ ਵਿੱਚ, ਉਸ ਦੇ ਉੱਤੇ ਉਹਨਾਂ ਨੇ ਐਕਟ ਕੀਤਾ ਆ। ਇੰਟਰਨੈਸ਼ਨਲ ਪ੍ਰੈਸ਼ਰ ਦੇ ਵੀ ਅਗੇਂਸਟ ਗਏ ਆ, ਤੇ ਸਾਰੇ ਜਿਹੜੇ ਜੇ ਅਸੀਂ ਨੈਤਿਕਤਾ ਦੇ ਆਧਾਰ ਦੇ ਉੱਤੇ ਦੇਖੀਏ ਜਾਂ ਅਧਿਕਾਰਤ ਰੂਪ ਦੇ ਵਿੱਚ ਦੇਖੀਏ, ਉਹਨਾਂ ਨੇ ਕੋਈ ਵੀ ਉਸ ਕਿਸਮ ਦਾ ਪ੍ਰੂਫ ਜਾਂ ਉਸ ਕਿਸਮ ਦੀ ਕੋਈ ਇਨਕੁਆਇਰੀ ਜੱਗ ਜ਼ਾਹਰ ਨਹੀਂ ਕੀਤੀ ਜਿਹਦੇ ਨਾਲ ਅਸੀਂ ਕਹਿ ਸਕੀਏ ਵੀ ਉਹ ਜਸਟੀਫਾਈ ਕਰ ਸਕਣ ਕਿ ਭਾਈ ਅਸੀਂ ਇਹ ਕਿਉਂ ਕਰ ਰਹੇ ਹਾਂ, ਜਾਂ ਅਸੀਂ ਜਿਹੜਾ ਇਹ ਸਟੈਪ ਚੁੱਕਿਆ ਆ ਕਿਸ ਆਧਾਰ ਦੇ ਉੱਤੇ ਚੁੱਕਿਆ। ਹਾਲਾਂਕਿ ਇੰਟਰਨਲੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਹੋਣ ਜਾਂ ਅਦਰਵਾਈਜ਼ ਸਾਰਾ ਜਿਹੜਾ ਅਮਲਾ ਫੈਲਾ ਉਹਨਾਂ ਨੇ ਇੰਟਰਨੈਸ਼ਨਲੀ ਵੀ, ਨੈਸ਼ਨਲੀ ਤੇ ਕੀਤਾ ਹੀ ਕੀਤਾ ਆਪਣੇ ਮੀਡੀਆ ਦੇ ਰਾਹੀਂ, ਇੰਟਰਨੈਸ਼ਨਲੀ ਵੀ ਉਸ ਕਿਸਮ ਦਾ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਜੇ ਉਹ ਇਸ ਕਿਸਮ ਦਾ ਜਿਹੜਾ ਸਟੈਪ ਉਹਨਾਂ ਨੇ ਅੱਜ ਚੁੱਕਿਆ, ਜੰਗ ਵੱਲ ਨੂੰ ਪੇਸ਼ਕਦਮੀ ਕੀਤੀ ਹੈ, ਉਸ ਨੂੰ ਉਹ ਜਸਟੀਫਾਈ ਕਰ ਸਕਣ। ਸੋ ਇੰਟਰਨੈਸ਼ਨਲ ਸਿਨੈਰੀਓ ਨੂੰ ਜਾਂ ਜਿਹੜੀ ਇੰਟਰਨੈਸ਼ਨਲ ਹਾਲਾਤ ਇਸ ਵਕਤ ਬਣੇ ਹੋਏ ਆ, ਉਹ ਕਿਸੇ ਪਾਸਿਓਂ ਵੀ ਇਸ ਗੱਲ ਨੂੰ ਨਹੀਂ ਠੀਕ ਸਮਝਦੇ ਕਿ ਇਕਨੋਮਿਕਲੀ ਵਰਲਡ ਟ੍ਰੇਡ ਦੇ ਹਵਾਲੇ ਨਾਲ ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ ਵੀ ਜੰਗ, ਇਹ ਦੁਨੀਆ ਇੱਕ ਹੋਰ ਵਾਰ ਇੰਡੀਆ ਪਾਕਿਸਤਾਨ ਫਲੈਸ਼ ਪੁਆਇੰਟ ਦੇ ਉੱਤੇ ਨਹੀਂ ਜਿਹੜਾ ਹੈ ਉਹ ਸਾਜ਼ਗਰ ਸਮਝਿਆ ਜਾ ਸਕਦਾ। ਪਰ ਜਿਸ ਕਿਸਮ ਦਾ ਇੰਟਰਨੈਸ਼ਨਲ ਕਮਿਊਨਿਟੀ ਦਾ ਰਿਸਪੌਂਸ ਹੈ, ਉਹਨੂੰ ਦੇਖਦਿਆਂ ਹੋਇਆ ਤੁਸੀਂ ਕਿਵੇਂ ਇਹ ਸਾਰੇ ਪਾਰਟ ਨੂੰ ਦੇਖ ਰਹੇ ਹੋ? ਦੇਖੋ ਰਣਵੀਰ ਸਿੰਘ ਜੀ, ਮਤਲਬ ਇਸ ਟਾਈਮ ਅੱਜ ਤੋਂ ਨਹੀਂ, ਅਸੀਂ ਪਿਛਲੇ ਲਗਭਗ 3-4 ਸਾਲਾਂ ਤੋਂ ਇਹ ਗੱਲ ਦੇਖ ਵੀ ਰਹੇ ਹਾਂ ਤੇ TV 84 ਦੇ ਰਾਹੀਂ ਕਹਿ ਵੀ ਰਹੇ ਹਾਂ ਕਿ ਦੁਨੀਆ ਜਿਹੜੀ ਆ ਉਹ ਵਰਲਡ ਆਰਡਰ ਸ਼ਿਫਟ ਵੱਲ ਨੂੰ ਵੱਧ ਰਹੀ ਆ, ਤੇ ਵਰਲਡ ਆਰਡਰ ਸ਼ਿਫਟ ਦੇ ਵਿੱਚ ਜਿਹੜੇ ਮਲਟੀਪਲ ਕਲੈਸ਼ਿਸ ਨੇ ਉਹ ਫਲੇਅਰ ਅਪ ਹੋਣ ਦੀਆਂ ਸੰਭਾਵਨਾਵਾਂ ਦੱਸੀਆਂ ਜਾ ਰਹੀਆਂ ਸੀ। ਤੇ ਹੁਣ ਅਸੀਂ ਦੇਖ ਰਹੇ ਹਾਂ ਕਿ ਇਸ ਟਾਈਮ ਜੇ ਤੁਸੀਂ ਦੁਨੀਆ ਦੇ ਨਕਸ਼ੇ ਤੇ ਦੇਖੋ ਤਾਂ ਅਫਰੀਕਾ ਤੋਂ ਲੈ ਕੇ ਤੇ ਮਤਲਬ, ਕਿਉਂਕਿ ਸਾਡੇ ਲੋਕ ਅਫਰੀਕਾ ਦੇ ਵਿੱਚ ਬਹੁਤ ਜ਼ਿਆਦਾ ਕਲੈਸ਼ਿਸ ਜਿਹੜੇ ਆ, ਐਥਨਿਕ ਕਲੈਸ਼ਿਸ ਆ, ਉਹ ਇਸ ਟਾਈਮ ਚੱਲ ਰਹੇ ਆ, ਮਤਲਬ ਤਖਤੇ ਪਲਟ ਹੋ ਰਹੇ ਆ ਸਰਕਾਰਾਂ ਦੇ। ਤੇ ਇਸ ਤੋਂ ਇਲਾਵਾ ਮਿਡਲ ਈਸਟ ਦੇ ਵਿੱਚ ਜਿਹੜਾ ਵੱਡਾ ਟਕਰਾਅ ਆ ਗਾਜ਼ਾ ਦੇ ਵਿੱਚ, ਤੇ ਇਸ ਤੋਂ ਇਲਾਵਾ ਜਿਹੜਾ ਰਸ਼ੀਆ ਯੂਕਰੇਨ ਦਾ, ਇੱਧਰ ਇੰਡੀਆ ਪਾਕਿਸਤਾਨ ਦਾ ਹੁਣ ਜਿਹੜਾ ਟਕਰਾਅ ਆ ਉਹ ਸ਼ੁਰੂ ਹੋਇਆ, ਤੇ ਆਲਰੇਡੀ ਇੰਡੀਆ ਚਾਈਨਾ ਜਿਹੜੇ ਆ ਉਹ ਇੱਕ ਵੱਡਾ ਟਕਰਾਅ ਉਹਨਾਂ ਦਾ ਪਿਛਲੇ ਸਾਲਾਂ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ। ਮਤਲਬ ਸਾਰੇ ਦੇ ਵਿੱਚ ਤੁਸੀਂ ਮਤਲਬ ਇੱਧਰ ਜਿਹੜਾ ਸਾਊਥ ਈਸਟ ਏਸ਼ੀਆ ਆ, ਮਤਲਬ ਉੱਥੇ ਦੇਖੋ ਮਤਲਬ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਟਕਰਾਅ ਚੱਲ ਰਹੇ ਆ। ਤਾਂ ਇਹ ਸਾਰਾ ਕੁਛ ਜੋ ਅਮਰਵੀਰ ਸਿੰਘ ਜੀ ਚੱਲ ਰਿਹਾ, ਇਹ ਕਲੀਅਰ ਆ ਕਿ ਜਿਹੜਾ ਇਸ ਟਾਈਮ ਦੁਨੀਆ ਜਿਹੜੀ ਆ ਉਹ ਇੱਕ ਨਵੇਂ ਵਰਲਡ ਆਰਡਰ ਵੱਲ ਨੂੰ ਜਾ ਰਹੀ ਆ। ਤੇ ਇਸ ਨਵੇਂ ਵਰਲਡ ਆਰਡਰ ਦੇ ਵਿੱਚ ਜਿਹੜੀ ਇਸ ਟਾਈਮ ਸਥਿਤੀ ਆ, ਉਹਦੇ 'ਚ ਆਪਾਂ ਪਿਛਲੇ ਦਿਨਾਂ 'ਚ ਵੀ ਇਹ ਗੱਲ ਕਰ ਰਹੇ ਸੀ ਕਿ ਇੰਡੀਆ ਜਿਹੜਾ ਆ ਉਹਨੇ ਦੇਖੋ ਕਹਿਤਾ ਵੀ ਮਤਲਬ ਯੂਨੀਲੇਟਰਲੀ ਕਹਿਤਾ ਕਿ ਮੈਂ ਇੰਡਸ ਟ੍ਰੀਟੀ ਤੋਂ ਬਾਹਰ ਆਉਂਦਾ। ਤੇ ਕੱਲ ਇੰਡੀਆ ਦਾ ਪ੍ਰਾਈਮ ਮਿਨਿਸਟਰ ਆ ਉਹ ਇਹ ਗੱਲ ਕਹਿ ਰਿਹਾ ਕਿ ਅਸੀਂ ਜਿਹੜਾ ਪਾਣੀ ਆ ਹੁਣ ਪਾਕਿਸਤਾਨ ਨਹੀਂ ਜਾਣ ਦੇਵਾਂਗੇ। ਨਰਿੰਦਰ ਮੋਦੀ ਨੇ ਕੱਲ ਇਹ ਸਟੇਟਮੈਂਟ ਦਿੱਤੀ। ਤੇ ਉਸ ਤੋਂ ਬਾਅਦ ਇਲਾਵਾ ਮਤਲਬ ਜਿਹੜਾ ਇੰਡੀਆ ਨੇ ਵਰਲਡ ਬੈਂਕ ਨੂੰ ਇਹ ਅਪੀਲ ਕੀਤੀ ਆ ਕਿ ਜਦੋਂ ਵੀ, ਕਿਉਂਕਿ ਜਦੋਂ ਇੰਡੀਆ ਤੇ ਪਾਕਿਸਤਾਨ ਦੇ ਵਿਚਾਲੇ ਕੋਈ ਡਿਸਪਿਊਟ ਆਉਂਦਾ ਤਾਂ ਉਹਦਾ ਜਿਹੜਾ ਉਹਦੀ ਸੁਣਵਾਈ ਆ ਵਰਲਡ ਬੈਂਕ ਦੇ ਕੋਲ ਹੁੰਦੀ ਸੀ।
ਤਾਂ ਇੰਡੀਆ ਨੇ ਵਰਲਡ ਬੈਂਕ ਨੂੰ ਕਿਹਾ ਕਿ ਤੁਸੀਂ ਜਿਹੜੇ ਡਿਸਪਿਊਟਸ ਦੀ ਸੁਣਵਾਈ ਆ ਉਹ ਰੋਕ ਦਿਓ, ਕੋਈ ਡਿਸਪਿਊਟ ਦੀ ਸੁਣਵਾਈ ਨਹੀਂ ਕਰਨੀ, ਕਿਉਂਕਿ ਇੰਡੀਆ ਦਾ ਕਹਿਣਾ ਕਿ ਹੁਣ ਅਸੀਂ ਇਹ ਜਿਹੜੀ ਟ੍ਰੀਟੀ ਆ ਇਹ ਸਾਡੇ ਤੇ ਲਾਗੂ ਨਹੀਂ ਹੁੰਦੀ, ਮਤਲਬ ਐਬਸੈਂਸ਼ੀਆ ਦੇ ਵਿੱਚ ਆ ਟ੍ਰੀਟੀ। ਤੇ ਮਤਲਬ ਇਹ ਸਾਰਾ ਕੁਝ ਆ। ਤੇ ਪਾਕਿਸਤਾਨ ਵੀ ਸਪਸ਼ਟ ਕਰਦਾ ਹੈ ਕਿ ਜੇ ਭਾਰਤ ਨੇ ਪਾਣੀ ਰੋਕਿਆ ਤਾਂ ਪਾਕਿਸਤਾਨ ਦੇ ਕੋਲ, ਕਿਉਂਕਿ ਪਾਕਿਸਤਾਨ ਦੀ ਜ਼ਿੰਦਗੀ ਮੌਤ ਦਾ ਸਵਾਲ ਆ ਜਿਹੜਾ ਇਹ ਦਰਿਆਵਾਂ ਦਾ ਪਾਣੀ ਆ, ਮਤਲਬ ਵੀ ਇੰਡੀਆ ਜਿਹੜਾ ਆ ਉਹ ਜਦੋਂ ਇਹ ਸਾਰਾ ਕੁਝ ਮਤਲਬ ਕਰ ਰਿਹਾ ਵੀ ਇੰਡਸ ਵਾਟਰ ਟ੍ਰੀਟੀ ਜਿਹਦੇ ਚ ਇੱਕ ਦੁਨੀਆ ਦੀ ਵੱਡਾ ਇੰਸਟੀਚਿਊਟ ਆ ਵਰਲਡ ਬੈਂਕ ਆ ਉਹ ਵਿਚੋਲਗੀ ਕਰ ਰਿਹਾ ਹੋਵੇ ਤੇ ਇੰਡੀਆ ਇੱਕੋ ਦਮ ਕਹਿ ਦੇ ਕਿ ਮੈਂ ਨਹੀਂ ਮੰਨਦਾ ਹੁਣ ਇਸ ਟ੍ਰੀਟੀ ਨੂੰ, ਤਾਂ ਉਹ ਇਸ ਗੱਲ ਵੱਲ ਇਸ਼ਾਰਾ ਸੀ ਕਿ ਇਸ ਟਾਈਮ ਦੁਨੀਆ ਦੇ ਉੱਤੇ ਕੋਈ ਵੀ ਜਿਹੜਾ ਇੱਕ ਇੰਟਰਨੈਸ਼ਨਲ ਲੋ ਜਿਹੜਾ ਆ ਉਹ ਬੇਸਿਕਲੀ ਇੱਕ ਮੋਰੈਲਿਟੀ ਆ ਕਿ ਤੁਸੀਂ ਕਿਸੇ ਨੂੰ ਮੂੰਹ ਦਿਖਾਉਣਾ ਹੁੰਦਾ, ਤੁਸੀਂ ਦੁਨੀਆ ਦੇ ਮੁਲਕਾਂ ਦੇ ਵਿੱਚ ਹੀ ਅਸੀਂ ਮੂੰਹ ਦਿਖਾਉਣਾ ਹੈ ਨਾ, ਵੀ ਅਸੀਂ ਕੋਈ ਮਤਲਬ ਇਹੋ ਜਿਹਾ ਸਟੈਪ ਨਾ ਪੁੱਟੀਏ ਵੀ ਜਿਹਦੇ ਨਾਲ ਸਾਡੇ ਜਿਹੜੇ ਮਤਲਬ ਵੀ ਜਿਹੜੇ ਇੰਟਰਨੈਸ਼ਨਲ ਨੋਰਮਸ ਨੇ ਅਸੀਂ ਉਹ ਤੋਂ ਬਾਹਰ ਜਾਂਦੇ ਹੋਈਏ, ਫਿਰ ਉਹਦੇ ਨਾਲ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਹੀ ਸਾਡੀ ਸਪੇਸ ਘਟੂਗੀ। ਪਹਿਲਾਂ ਇਹ ਹੁੰਦਾ ਸੀ ਕਿ ਹਰ ਮੁਲਕ ਇਸ ਬਾਰੇ ਸੋਚਦਾ ਸੀ, ਪਰ ਇਸ ਟਾਈਮ ਜਿਹੜੀ ਸਥਿਤੀ ਆ ਉਹਦੇ 'ਚ ਇਹ ਜਿਹੜੇ ਇੰਟਰਨੈਸ਼ਨਲ ਨੋਰਮਸ ਦੀ ਮੋਰੈਲਿਟੀ ਆ ਉਹਦੀ ਕੋਈ ਥਾਂ ਨਹੀਂ ਰਹੀ ਆ। ਤਾਂ ਮਤਲਬ ਇਸ ਟਾਈਮ ਇਹ ਆ ਕਿ ਵੀ ਮਤਲਬ ਜਿਹੜਾ ਵਰਲਡ ਆਰਡਰ ਸ਼ਿਫਟ ਆ ਉਹ ਆਪਣੀ ਉਸ ਪੋਜੀਸ਼ਨ ਤੇ ਪਹੁੰਚ ਚੁੱਕਿਆ ਕਿ ਜਿੱਥੇ ਤਾਕਤ ਦੇ ਜ਼ੋਰ ਤੇ ਹੀ ਆਪਣੇ ਹੱਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ। ਤੇ ਜਿਹੜੀ ਇਹ ਗੱਲ ਜਿਹੜੀ ਆ ਉਹ ਸਿਰਫ ਜਿਹੜੇ ਸਥਾਪਿਤ ਮੁਲਕ ਆ ਉਹਨਾਂ ਦੇ ਉੱਤੇ ਹੀ ਨਹੀਂ ਢੁਕਦੀ, ਜਿਹੜੀਆਂ ਕੌਮਾਂ ਅੱਜ ਆਪਣੀ ਐਗਜ਼ਿਸਟੈਂਸ ਦੇ ਲਈ ਆਪਣੀ ਸੋਵਰੈਨਿਟੀ ਦੇ ਲਈ ਲੜ ਰਹੀਆਂ ਨੇ ਇਹ ਉਹਨਾਂ ਦੇ ਉੱਤੇ ਵੀ ਉਨੀ ਹੀ ਢੁਕਦੀ ਆ ਕਿ ਤੁਸੀਂ ਮਤਲਬ ਇਸ ਟਾਈਮ ਜਿਹੜੀ ਤੁਹਾਡੀ ਕਿਸਮਤ ਲਿਖੀ ਜਾਣੀ ਆ ਭਵਿੱਖ ਦੀ ਉਹ ਸਿਰਫ ਤੇ ਸਿਰਫ ਤੁਹਾਡੀ ਤਾਕਤ ਦੇ ਸਿਰ ਤੇ ਲਿਖੀ ਜਾਣੀ ਆ। ਤੇ ਅਸੀਂ ਉਹਦਾ ਹੀ ਨਤੀਜਾ ਦੇਖ ਰਹੇ ਆ ਕਿ ਇੰਡੀਆ ਜਿਹੜਾ ਆ ਉਹਨੇ ਦੁਨੀਆ ਦੇ ਕਿੰਨੇ ਮੁਲਕ ਜਿਹੜੇ ਆ ਉਹ ਡੀਐਸਕੇਲੇਸ਼ਨ ਵਾਸਤੇ ਪੁਸ਼ ਕਰ ਰਹੇ ਸੀ, ਪਰ ਇੰਡੀਆ ਨੇ ਫੇਰ ਵੀ ਅਟੈਕ ਕੀਤਾ ਕਿਉਂਕਿ ਇੰਡੀਆ ਨੂੰ ਪਤਾ ਹੈ ਕਿ ਇਸ ਟਾਈਮ ਜਿਹੜਾ ਮਤਲਬ ਵੀ ਦੁਨੀਆ ਦੇ ਜੇ ਕੁਝ ਮੁਲਕ ਉਹਦੇ ਨਾਲ ਨਾਰਾਜ਼ ਵੀ ਹੋ ਜਾਣਗੇ ਤਾਂ ਵੀ ਮਤਲਬ ਵੀ ਇਹ ਨਾਰਾਜ਼ਗੀਆਂ ਤੋਂ ਉੱਪਰ ਜਿਹੜਾ ਹਰ ਮੁਲਕ ਨੂੰ ਆਪਣਾ ਇੰਟਰਸਟ ਆ ਤੇ ਉਹਦੇ ਵਿੱਚ ਜਿਹੜਾ ਮਤਲਬ ਕਿਉਂਕਿ ਬਾਈਨਰੀਜ਼ ਬਣਨੀਆਂ ਨੇ ਤਾਂ ਬਾਈਨਰੀਜ਼ ਦੇ ਵਿੱਚ ਮਤਲਬ ਇੰਡੀਆ ਦੀ ਲੋੜ, ਇੰਡੀਆ ਨੂੰ ਲੱਗਦਾ ਕਿ ਮੇਰੀ ਲੋੜ ਮੁਲਕਾਂ ਨੂੰ ਰਹਿਣੀ ਆ, ਚਾਹੇ ਉਹ ਇਕੋਨਮੀ ਦੇ ਫੈਕਟਰ ਤੋਂ ਹੋਵੇ ਕਿਉਂਕਿ ਇਸ ਟਾਈਮ ਇੰਡੀਆ ਇੱਕ ਦੁਨੀਆ ਦੇ ਵਿੱਚ ਵੱਡੀ ਆਬਾਦੀ ਵਾਲਾ ਮੁਲਕ ਆ ਤੇ ਜਿੱਥੇ ਇੱਕ ਵੱਡੀ ਮਾਰਕੀਟ ਆ। ਤੇ ਅੱਜ ਅਸੀਂ ਦੇਖ ਰਹੇ ਹਾਂ ਕਿ ਮਤਲਬ ਯੂਕੇ ਦੇ ਨਾਲ ਇੰਡੀਆ ਨੇ ਜਿਹੜਾ ਟ੍ਰੇਡ ਐਗਰੀਮੈਂਟ ਕੀਤਾ ਆ, ਮਤਲਬ ਇਕੋਨਮੀ ਨੂੰ ਇੰਡੀਆ ਜਿਹੜਾ ਆ ਉਹ ਮਤਲਬ ਆਪਣੀ ਪੋਪੂਲੇਸ਼ਨ ਨੂੰ ਇਸ ਤਰੀਕੇ ਦੇ ਨਾਲ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਮਤਲਬ ਇਹਦੇ 'ਚ ਇਹ ਉਸੇ ਦਾ ਸਿੱਟਾ ਅਮਰਵੀਰ ਸਿੰਘ ਜੀ ਕਿ ਇੰਡੀਆ ਨੇ ਜਦੋਂ ਅਮਰੀਕਾ ਦੇ ਵਿੱਚ ਸਿੱਖਾਂ ਦੇ ਉੱਤੇ ਅਟੈਕ ਕੀਤਾ, ਕੈਨੇਡਾ 'ਚ ਸਿੱਖਾਂ ਤੇ ਅਟੈਕ ਕੀਤਾ ਤਾਂ ਬੇਸਿਕਲੀ ਅਮਰੀਕਾ ਤੇ ਕੈਨੇਡਾ ਦੀ ਸੋਵਰੈਨਿਟੀ ਤੇ ਅਟੈਕ ਕੀਤਾ। ਤਾਂ ਅਸੀਂ ਅੰਦਾਜ਼ਾ ਲਾ ਸਕਦੇ ਕਿ ਜਿਹੜੀ ਇਸ ਟਾਈਮ ਇੰਡੀਆ ਦੀ ਸਟੇਟ ਆ ਉਹ ਕਿੰਨੇ ਹੰਕਾਰ 'ਚ ਆ, ਉਹ ਕਿੰਨੀ ਹੰਕਾਰੀ ਹੋਈ ਆ। ਉਹਨੂੰ ਇਹ ਲੱਗ ਰਿਹਾ ਕਿ ਮੇਰੇ ਕੋਲ ਇਸ ਟਾਈਮ ਜਿਹੜੀ ਇਹ ਸਾਰੀ ਮਤਲਬ ਇੱਕ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਸ਼ਤਰੰਜ ਦੀ ਸਜੀ ਹੋਈ ਆ ਇਸ ਟਾਈਮ ਚੱਲ ਰਹੀ ਆ ਬਾਜ਼ੀ ਵੀ, ਉਹਦੇ 'ਚ ਮੇਰੇ ਕੋਲ ਬਹੁਤ ਜ਼ਿਆਦਾ ਪੋਜ਼ਿਟਿਵ ਪੁਆਇੰਟਸ ਨੇ, ਮੈਂ ਬਹੁਤ ਸਹੀ ਪੋਜੀਸ਼ਨ ਤੇ ਬੈਠਾ ਆ ਤੇ ਮੇਰੇ 'ਚ ਮੇਰਾ ਜੋ ਜੀ ਕਰਦਾ ਮੈਂ ਕਰ ਸਕਦਾ। ਤੇ ਇਹ ਜਿਹੜੀ ਅਪਰੋਚ ਇੰਡੀਆ ਨੇ ਲਈ ਆ ਉਹਦੇ 'ਚ ਅਸੀਂ ਦੇਖ ਰਹੇ ਹਾਂ ਕਿ ਅੱਜ ਹੁਣ 5 ਜਹਾਜ਼ ਕਹਿ ਰਹੇ ਆ ਇਹਨਾਂ ਨੇ ਘਰਾ ਲਏ ਆਪਣੇ, ਤੇ ਅਮਰੀਕਾ ਜਿਹੜਾ ਆ ਉਹ ਇਹਨਾਂ ਤੋਂ ਕਾਫੀ ਨਾਖੁਸ਼ ਆ। ਤੇ ਮਤਲਬ ਇਹ ਵੈਸੇ ਸਿਆਣੇ ਗੱਲ ਕਹਿੰਦੇ ਹੁੰਦੇ ਕਿ ਜਦੋਂ ਹੰਕਾਰ ਤੁਹਾਡੇ ਸਿਰ ਨੂੰ ਚੜ ਜੇ ਤਾਂ ਦੁਨੀਆ ਦੇ ਬੜੇ ਰਾਜ ਤਬਾਹ ਹੁੰਦੇ ਆ ਤੇ ਕਿਤੇ ਦੂਰ ਜਾਣ ਦੀ ਲੋੜ ਨਹੀਂ। ਜਿਸ ਖਿੱਤੇ ਤੇ ਅੱਜ ਇਹ ਰਾਜ ਕਰ ਰਹੇ ਆ ਤਾਂ ਦਿੱਲੀ ਦੀਆਂ ਜਿਹੜੀਆਂ ਸਲਤਨਤਾਂ ਰਹੀਆਂ ਆ ਉਹਨਾਂ ਦਾ ਹੀ ਇਤਿਹਾਸ ਪੜ੍ਹ ਲੈਣ ਕਿ ਦਿੱਲੀ ਦੇ ਵਿੱਚ ਬੜੇ ਰਾਜ ਆਏ ਜਿਨ੍ਹਾਂ ਨੇ ਦਿੱਲੀ ਤੇ ਰਾਜ ਕੀਤਾ, ਜਿਨ੍ਹਾਂ ਨੂੰ ਲੱਗਦਾ ਸੀ ਕਿ ਸਾਡਾ ਰਾਜ ਕਦੇ ਖਤਮ ਹੀ ਨਹੀਂ ਹੋਣਾ ਤੇ ਉਹ ਰਾਜ ਦੀ ਦਿਨਾਂ 'ਚ ਤਬਾਹ ਹੋਏ ਆ। ਤੇ ਮਤਲਬ ਸਿੱਖਾਂ ਬਾਰੇ ਇਹਨਾਂ ਨੂੰ ਇਹ ਲੱਗਦਾ ਵੀ ਸਿੱਖ ਜਿਹੜੇ ਆ ਇਹ ਸਟੇਟਲੈਸ ਨੇ, ਇਹਨਾਂ ਨੂੰ ਅਸੀਂ ਅਮਰੀਕਾ 'ਚ ਵੀ ਮਾਰ ਲਾਂਗੇ, ਇਹਨਾਂ ਨੂੰ ਜਿੱਥੇ ਵੀ ਜੀ ਕੀਤਾ ਮਾਰ ਲਾਂਗੇ, ਪਰ ਇਹ ਸਿੱਖਾਂ ਦੇ ਇਤਿਹਾਸ ਨੂੰ ਬਾਰ-ਬਾਰ ਭੁੱਲ ਜਾਂਦੇ ਆ ਕਿ ਸਿੱਖਾਂ ਨੇ ਇਹਨਾਂ ਦੀ ਸਟੇਟ ਐਗਜ਼ਿਸਟੈਂਸ ਦੇ ਵਿੱਚ ਆਉਣ ਤੋਂ ਪਹਿਲਾਂ ਮਤਲਬ ਦਿੱਲੀ ਦੇ ਰਾਜ ਤਖਤ ਦੇ ਉੱਤੇ ਰਾਜ ਕਰ ਰਹੀਆਂ ਵੱਡੀਆਂ ਸਲਤਨਤਾਂ ਹਰਾਈਆਂ ਤੇ ਜਿਹੜੀ ਇੰਡੀਅਨ ਸਟੇਟ ਆ ਉਹਨੇ ਵੀ ਜਿਹੜਾ ਸਿੱਖਾਂ ਦੇ ਨਾਲ ਉਹਦਾ ਤਜਰਬਾ ਰਿਹਾ ਵੀ 10 ਸਾਲ ਇੰਡੀਅਨ ਸਟੇਟ ਬਾਣੀ ਪਾਈ ਰੱਖੀ ਆ, ਹਰ ਇੱਕ ਵੱਡੇ ਤੋਂ ਵੱਡਾ ਜਿਹੜਾ ਉਹਦਾ ਇੰਡੀਅਨ ਸਟੇਟ ਦਾ ਉਹ ਹਿੱਟ ਕੀਤਾ ਤੇ ਮਤਲਬ ਸਿੱਖਾਂ ਦੇ ਨਾਲ ਜਿਹੜਾ ਇਹ ਇਹਨਾਂ ਦਾ ਮਤਲਬ ਵਾਹ ਰਿਹਾ ਉਹ ਤੋਂ ਵੀ ਇਹਨਾਂ ਨੇ ਸਬਕ ਨਹੀਂ ਲਿਆ ਤੇ ਸਿੱਖਾਂ ਨੂੰ ਹੁਣ ਵੀ ਜਿਹੜਾ ਆ ਇਹ ਸਿੱਧਾ ਟਾਰਗੇਟ ਕਰ ਰਹੇ ਆ, ਉਹਨਾਂ ਦੀਆਂ ਪਰਿਵਾਰਾਂ ਨੂੰ, ਉਹਨਾਂ ਦੀਆਂ ਫੈਮਲੀਆਂ ਨੂੰ ਹਿੱਟ ਕਰ ਰਹੇ ਆ।
ਤਾਂ ਇਸ ਗੱਲ ਕਰਕੇ ਵੀ ਜਿਹੜਾ ਇੰਡੀਆ ਆ ਇਸ ਟਾਈਮ ਅਸੀਂ ਇਹ ਸਮਝ ਸਕਦੇ ਹਾਂ ਕਿ ਉਹ ਬੇਸਿਕਲੀ ਜੇ ਤੁਸੀਂ ਉਹਨੂੰ ਸਮਝਾਉਣ ਦੀ ਗੱਲ, ਕੋਈ ਸਿਆਣੇ ਬੰਦੇ ਉਹਨੂੰ ਸਮਝਾ ਵੀ ਰਹੇ ਹੋਣਗੇ ਨਾ ਮੋਦੀ ਨੂੰ ਵੀ ਤੂੰ ਆਹ ਨਾ ਕਰਨ, ਤਾਂ ਵੀ ਉਹਨੇ ਨਹੀਂ ਸਮਝਣਾ, ਕਿਉਂਕਿ ਇਹ ਪਾਵਰ ਚੀਜ਼ ਇਹੋ ਜਿਹੀ ਆ। ਜੇ ਮਤਲਬ ਇਹ ਮੋਦੀ ਤੋਂ ਪਹਿਲਾਂ ਵੀ ਬੜੇ ਆਏ ਜਿਨ੍ਹਾਂ ਦੇ ਸਿਰ ਨੂੰ ਹੰਕਾਰ ਚੜਿਆ ਤੇ ਉਹ ਡੁੱਬੇ ਆ, ਤੇ ਇਹ ਹੁਣ ਇਹਨਾਂ ਦੇ ਸਿਰ ਨੂੰ ਵੀ ਚੜਿਆ ਹੋਇਆ, ਤਾਂ ਇਹ ਵੀ ਇਹ ਤੈਅ ਆ ਕਿ ਨੇੜਲੇ ਭਵਿੱਖ ਦੇ ਵਿੱਚ ਇਹਨਾਂ ਦਾ ਰਾਜ ਵੀ ਜਿਹੜਾ ਆ ਉਹ ਜ਼ਰੂਰ ਡੁੱਬੇਗਾ। ਤੇ ਦਿੱਲੀ ਦੇ ਉੱਤੇ ਨਵੀਂ ਸਥਾਪਤੀ ਕਿਹੋ ਜਿਹੀ ਹੁੰਦੀ ਆ, ਇਹ ਭਵਿੱਖ ਦੇ ਵਿੱਚ ਦੇਖਣ ਵਾਲੀ ਗੱਲ ਹੋਣੀ ਆ। ਤੇ ਜਿਹੜਾ ਵਰਲਡ ਆਰਡਰ ਸ਼ਿਫਟ ਆ ਉਹਦੇ ਚ ਅਮਰਵੀਰ ਸਿੰਘ ਜੀ ਜਿਹੜੀ ਗੱਲ ਕਹੀ ਜਾ ਰਹੀ ਆ ਕਿ ਜਿਹੜੇ ਮੈਪਸ ਨੇ ਉਹ ਰੀਡਰਾਓ ਹੋਣਗੇ, ਜਿਹੜੀਆਂ ਜਿਓਗ੍ਰਾਫੀਜ਼ ਨੇ ਉਹ ਰੀਡਰਾਓ ਹੋਣਗੀਆਂ, ਤਾਂ ਉਹ ਇਹ ਗੱਲ ਤੈਅ ਆ ਕਿ ਉਹ ਜਿਹੜੀ ਨਵੀਂ ਮੈਪ ਮੇਕਿੰਗ ਆ ਉਹ ਇਸ ਵਾਰ ਜਿਵੇਂ ਪਹਿਲਾਂ ਯੂਰਪ ਦੇ ਵਿੱਚ ਵੱਡੇ ਪੱਧਰ ਤੇ ਹੋਈ ਸੀ, ਇਸ ਵਾਰ ਉਹ ਏਸ਼ੀਆ ਦੇ ਵਿੱਚ ਵੱਡੇ ਪੱਧਰ ਤੇ ਮਤਲਬ ਜ਼ਰੂਰ ਹੋਏਗੀ। ਜੀ ਨਹੀਂ, ਇਹ ਜਿਹੜੀ ਗੱਲ ਹੈਗੀ ਹੈ ਮਤਲਬ ਇੱਕ ਡੂੰਘੀ ਗੱਲ ਹੈ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ TV84 ਦੇ ਪਲੇਟਫਾਰਮ ਦੇ ਰਾਹੀਂ ਕਿ ਸਾਡੇ ਨਾਲ ਜਿਹੜੇ ਦਰਸ਼ਕ ਤੇ ਸਰੋਤੇ ਜੁੜੇ ਹੋਏ ਆ ਉਹਨਾਂ ਤੱਕ ਅਸੀਂ ਇਸ ਮੁਤਲਕ ਸਾਰੀ ਜਿਹੜੀ ਜਾਣਕਾਰੀ ਹੈ ਉਹ ਪਹੁੰਚਾ ਸਕੀਏ। ਤੇ ਸਾਡੀ ਨਜ਼ਰ ਹੁੰਦੀ ਹੈ ਵੀ ਭਾਈ ਜਿਹੜੀ ਇਹ ਇੰਟਰਨੈਸ਼ਨਲ ਜੀਓਪੋਲਿਟਿਕਸ ਹੈਗੀ ਹੈ, ਇਹਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਉਹ ਸਾਨੂੰ, ਸਾਡੇ ਖਿੱਤੇ ਨੂੰ, ਸਾਡੀ ਕੌਮ ਨੂੰ, ਜਾਂ ਜੇ ਅਸੀਂ ਉਸ ਖਿੱਤੇ ਦੀ ਗੱਲ ਕਰਨੀ ਹੋਵੇ ਤੇ ਈਸਟ ਤੇ ਵੈਸਟ, ਚੜ੍ਹਦਾ ਤੇ ਲਹਿੰਦੇ ਪੰਜਾਬ ਨੂੰ ਕਿਵੇਂ ਇਹ ਪ੍ਰਭਾਵਿਤ ਕਰਦੀਆਂ ਨੇ। ਕਿਉਂਕਿ ਅਸੀਂ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਜਾਂ ਜਦੋਂ ਪੰਜਾਬ ਦਾ ਫਿਊਚਰ ਇਨਵਿਜ਼ਨ ਕਰਦੇ ਹਾਂ ਤੇ ਸਾਡਾ ਨੈਕਸਟ ਡੋਰ ਨੇਬਰ ਹੈ ਪਾਕਿਸਤਾਨ, ਤੇ ਸਾਡਾ ਮਤਲਬ ਇੰਟਰਸਟ ਜਿਹੜਾ ਹੈ ਉਹ ਸ਼ਾਂਤੀ ਦੇ ਵਿੱਚ ਹੈ ਜਾਂ ਪੀਸ ਦੇ ਵਿੱਚ ਹੈ। ਸੋ ਅਸੀਂ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਵੀ ਇਸ ਗੱਲ ਨੂੰ ਦੁਬਾਰਾ ਬਾਰ-ਬਾਰ ਰਿਪੀਟ ਕੀਤਾ, ਤੇ ਹੁਣ ਵੀ ਅਸੀਂ ਉਹ ਗੱਲ ਕਰ ਰਹੇ ਹਾਂ ਕਿ ਭਾਈ ਇਸ ਵਕਤ ਜਿਹੜਾ ਹੁਣ ਇਹ ਮਾਹੌਲ ਬਣਿਆ ਹੋਇਆ ਭਾਰਤ ਦੀ ਫੌਜ ਵੱਲੋਂ, ਮਿਲਟਰੀ ਵੱਲੋਂ, ਖਾਸ ਤੌਰ ਤੇ 에ਅਰ ਫੋਰਸ ਵੱਲੋਂ ਜਿਹੜੇ ਇਹ ਅਟੈਕ ਕੀਤੇ ਗਏ ਨੇ, ਤੇ ਹੁਣ ਪਾਕਿਸਤਾਨ ਨੇ ਰਿਟੈਲੀਏਟ ਕੀਤਾ, ਤੇ ਆਉਣ ਵਾਲੇ ਘੰਟਿਆਂ ਦੇ ਵਿੱਚ ਜਾਂ ਕੱਲ ਤੱਕ ਹੋਰ ਅਜਿਹੀਆਂ ਖਬਰਾਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਆਉਣਗੀਆਂ। ਸੋ ਇਹਨਾਂ ਦੇ ਉੱਤੇ ਘੱਟੋ ਘੱਟ ਅਸੀਂ ਜਿੰਨਾ ਸ਼ਾਂਤੀ ਦੇ ਲਈ ਜਾਂ ਜਿੰਨਾ ਘੱਟੋ ਘੱਟ ਜਿਹਨੂੰ ਕਹਿੰਦੇ ਨੇ ਵੀ ਅਫਵਾਹਾਂ ਤੋਂ ਬਚੀਏ, ਤੇ ਨਾਲ ਹੀ ਨਾਲ ਜਿਹੜੀ ਪੁਖਤਾ ਅਧਿਕਾਰਤ ਰੂਪ ਦੇ ਵਿੱਚ ਸਾਡੇ ਤੱਕ ਜਾਣਕਾਰੀ ਪਹੁੰਚਦੀ ਹੈ ਉਹਦੇ ਤੇ ਹੀ ਅਸੀਂ ਵਿਸ਼ਵਾਸ ਕਰੀਏ। ਤੇ ਐਜ਼ ਅ ਸਿੱਖ ਜਾਂ ਇੱਕ ਪੰਜਾਬ ਦੇ ਵਾਸੀ ਹੋਣ ਦੇ ਨਾਤੇ, ਭਾਵੇਂ ਉਹ ਪੰਜਾਬ ਦੇ ਵਿੱਚ ਵਸਦੇ ਹੋਣ ਜਾਂ ਅਸੀਂ ਡਾਇਸਪੋਰਾ ਦੇ ਵਿੱਚ ਬੈਠੇ ਹਾਂ, ਸਾਡਾ ਮਤਲਬ ਜਿੱਥੇ ਵੀ ਅਸੀਂ ਜਿਹੜੀਆਂ ਆਰਗੇਨਾਈਜੇਸ਼ਨਸ ਦੇ ਨਾਲ ਜੁੜੇ ਹੋਏ ਹਾਂ, ਗੁਰਦੁਆਰਾ ਸਾਹਿਬਾਨਾਂ ਦੇ ਨਾਲ ਜਾਂ ਰਿਲੀਜੀਅਸ ਪਲੇਸਿਸ ਨਾਲ ਜੁੜੇ ਹੋਏ ਹਾਂ, ਸਾਡਾ ਯਤਨ ਇਸ ਗੱਲ ਵੱਲ ਬਣਦਾ ਹੈ ਕਿ ਅਸੀਂ ਪੀਸ ਦੇ ਲਈ, ਕਿ ਇਹ ਜਿਹੜੀ ਜੰਗ ਹੈਗੀ ਹੈ ਐਸਕੇਲੇਟ ਨਾ ਹੋਵੇ ਜਿਹਦੇ ਵਿੱਚ ਸਾਡਾ ਨੁਕਸਾਨ ਹੋਣਾ, ਉਸ ਦੇ ਲਈ ਜੋ ਵੀ ਅਸੀਂ ਯਤਨ ਕਰ ਸਕਦੇ ਹਾਂ ਉਹ ਕਰੀਏ। ਤੇ ਸੁਖਵਿੰਦਰ ਸਿੰਘ ਜੀ, ਜਿਹੜੀ ਅੰਤ ਦੇ ਵਿੱਚ ਅਸੀਂ ਇਵੈਂਚੁਅਲੀ ਗੱਲ ਕਰਦੇ ਹਾਂ ਵੀ ਭਾਈ ਜਿੱਥੇ ਇਹ ਇੰਟਰਨੈਸ਼ਨਲੀ ਸਿਚੁਏਸ਼ਨ ਜਿਹੜੀ ਹੈ ਉਹ ਡਿਟੀਰੀਓਰੇਟ ਹੁੰਦੀ ਨਜ਼ਰ ਆ ਰਹੀ ਹੈ, ਜਿਹੜੇ ਕਨਫਲਿਕਟਸ ਨੇ ਉਹ ਦੁਨੀਆ ਭਰ ਦੇ ਵਿੱਚ ਸਾਨੂੰ ਹੌਲੀ ਵੱਧਦੇ ਹੋਏ ਨਜ਼ਰ ਆ ਰਹੇ ਨੇ। ਸੋ ਜਿਹੜੀ ਅਰਾਜਕਤਾ ਵੱਲ ਨੂੰ, ਜਾਂ ਜਿਹਨੂੰ ਅਸੀਂ ਜੰਗਲ ਦਾ ਕਾਨੂੰਨ ਕਹਿ ਦਿੰਦੇ ਆ, ਉਹ ਜਿਹੜੀ ਇਹ ਸਿਚੁਏਸ਼ਨ ਇੰਟਰਨੈਸ਼ਨਲੀ ਵੀ ਬਣਦੀ ਨਜ਼ਰ ਆ ਰਹੀ ਹੈ ਵੀ ਵਰਲਡ ਆਰਡਰ ਟੁੱਟਿਆ ਆ, ਤੇ ਉਹਦੇ ਥੱਲੇ ਹੁਣ ਜਿਹਦਾ ਜ਼ੋਰ ਚੱਲਦਾ ਹੈ ਉਹ ਆਪਣੀ ਗੱਲ ਮਨਵਾ ਵੀ ਸਕਦਾ ਹੈ ਤੇ ਉਸ ਤਰੀਕੇ ਦੇ ਨਾਲ ਗੱਲ ਕਰ ਵੀ ਸਕਦਾ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਸ ਖਿੱਤੇ ਦੇ ਵਿੱਚ ਅਸੀਂ ਬੈਠੇ ਹਾਂ, ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ, ਮਤਲਬ ਮੈਂ ਹੁਣ ਇੰਡਸ ਵਾਟਰ ਟ੍ਰੀਟੀ ਦੀ ਗੱਲ ਬੜੀ ਅਹਿਮ ਗੱਲ ਹੈਗੀ ਹੈ, ਕਿਉਂਕਿ ਉਹ ਪੰਜਾਬ ਦੇ ਸਰੋਤ ਨੇ। ਜਦੋਂ ਅਸੀਂ ਦੇਖਦੇ ਹਾਂ ਕਿ ਦਰਿਆ ਜਿਹੜੇ ਨੇ ਉਹ ਪਹਾੜਾਂ ਦੇ ਵਿੱਚੋਂ, ਉਹ ਜਿਹੜੇ ਹਿਮਾਲਿਆਜ਼ ਦੇ ਪਹਾੜ ਹੈਗੇ ਆ ਉੱਥੋਂ ਨਿਕਲ ਕੇ ਪੰਜਾਬ ਰਾਹੀਂ ਹੁੰਦੇ ਹੋਏ ਗਾਹਾਂ ਅੱਗੇ ਪਾਕਿਸਤਾਨ ਦੇ ਵਿੱਚ ਜਾਂਦੇ ਨੇ, ਤੇ ਇੰਡਸ ਵਾਟਰ ਟ੍ਰੀਟੀ ਦੇ ਸਾਰੇ ਜਿਹੜੇ ਉਹ ਮੱਧ ਹੈਗੇ ਅਸੀਂ ਪਿਛਲੇ ਸ਼ੋਅ ਦੇ ਵਿੱਚ ਡਿਸਕਸ ਕੀਤੇ ਸੀ। ਇਹ ਇੱਕ ਬੜਾ ਇੰਪੋਰਟੈਂਟ ਫੈਕਟਰ ਹੈ, ਕਿਉਂਕਿ ਜੇ ਸਿਚੁਏਸ਼ਨ ਐਸਕੇਲੇਟ ਹੁੰਦੀ ਹੈ ਤੇ ਇਹ ਫੁੱਲ ਸਕੇਲ ਵਾਰ ਤੱਕ ਜਾ ਸਕਦੀ ਹੈ, ਤੇ ਉਹਦੇ ਵਿੱਚ ਪੰਜਾਬ ਦਾ ਜਿਹੜਾ ਨੁਕਸਾਨ ਹੈ ਉਹ ਬਹੁਤ ਭਾਰੀ ਨੁਕਸਾਨ ਹੋਣਾ। ਹਾਲਾਂਕਿ ਪੰਜਾਬ ਦੇ ਵਿੱਚੋਂ ਜਦੋਂ ਅਸੀਂ ਦੇਖਦੇ ਹਾਂ ਜਾਂ ਡਾਇਸਪੋਰਾ ਦੇ ਵਿੱਚ ਜਿਹੜੇ ਪੰਜਾਬੀ ਬੈਠੇ ਆ, ਸਾਰਿਆਂ ਵੱਲੋਂ ਨੋ ਵਾਰ ਦੀ ਜਿਹੜੀ ਲਾਈਨ ਹੈ ਉਹ ਲਈ ਗਈ ਹੈ, ਇੱਥੋਂ ਤੱਕ ਕਿ ਈਵਨ ਜੇ ਇੰਡੀਆ ਵਾਰ ਤੇ ਜਾਂਦਾ ਤੇ ਪੰਜਾਬ ਵੱਲੋਂ ਉਸ ਦਾ ਵਿਰੋਧ ਕੀਤਾ ਜਾਵੇਗਾ ਜਾਂ ਵਿਰੋਧ ਕੀਤਾ ਜਾ ਰਿਹਾ ਹੈ, ਇਹ ਲਾਈਨ ਜਿਹੜੀ ਹੈ ਪੰਜਾਬ ਵੱਲੋਂ ਲਈ ਗਈ ਹੈ। ਸੋ ਪੰਜਾਬ ਦੇ ਪਰਸਪੈਕਟਿਵ ਤੋਂ ਜਦੋਂ ਅਸੀਂ ਦੇਖਦੇ ਹਾਂ ਉਹ ਇੰਡਸ ਵਾਟਰ ਟ੍ਰੀਟੀ ਨੂੰ ਸਕ੍ਰੈਪ ਕਰਨ ਦੀ ਗੱਲ ਹੋਵੇ, ਤੇ ਹੁਣ ਉਹਦੇ ਤੋਂ ਵੀ 4 ਕਦਮ ਅੱਗੇ ਵਧਦੇ ਆ, ਜਿਹੜਾ ਇਹ ਅਟੈਕ ਹੈ ਇਹਨੂੰ ਕਿਵੇਂ ਲਿਆ ਜਾਵੇ।
ਬਿਲਕੁਲ ਅਮਰਵੀਰ ਸਿੰਘ ਜੀ, ਇੱਕ ਤਾਂ ਮਤਲਬ ਇਹ ਤੋਂ ਪਹਿਲਾਂ ਮੈਂ ਲੇਟੈਸਟ ਜਿਹੜੀ ਅਪਡੇਟ ਆ ਮਤਲਬ ਉਹ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਆਪਣੇ ਦਰਸ਼ਕਾਂ ਦੇ ਨਾਲ ਕਿ ਜੀ ਜਾਣਕਾਰੀ ਜਿਹੜੀ ਆ ਇਹ ਆ ਰਹੀ ਆ ਕਿ ਜਿਹੜੇ 5 ਭਾਰਤ ਦੇ ਜਹਾਜ਼ ਸੁੱਟੇ ਗਏ ਆ ਉਹਨਾਂ ਦੇ ਵਿੱਚ 3 ਜਿਹੜੇ ਆ ਉਹ ਰਫੇਲ ਜਹਾਜ਼ ਨੇ ਤੇ ਇੱਕ ਜਹਾਜ਼ ਜਿਹੜਾ ਸੁਖੋਈ 30 ਆ ਤੇ ਇੱਕ ਮਿਗ 29 ਜਿਹੜਾ ਜਹਾਜ਼ ਆ। ਪਰ 3 ਰਫੇਲ ਜਹਾਜ਼ ਜਿਹੜੇ ਆ ਉਹ ਮਤਲਬ ਇਕਨੋਮਿਕਲੀ ਵੀ ਇੰਡੀਆ ਦੇ ਲਈ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਬੜਾ ਸੈਟਬੈਕ ਆ। ਤੇ ਜਿਹੜਾ ਵੈਸੇ ਵੀ ਇੱਕ ਤੁਹਾਡਾ ਮੁਰਾਲ ਹੁੰਦਾ ਆ ਕਿਸੇ ਵੀ ਫੌਜ ਦਾ, ਵੀ ਇੰਡੀਅਨ 에ਅਰਫੋਰਸ ਦਾ ਮੁਰਾਲ ਰਫੇਲ ਦੇ ਉੱਤੇ ਖੜਾ ਸੀ। ਤੇ ਜੇ 3 ਰਫੇਲ ਅੱਜ ਪਹਿਲੇ ਹੱਲੇ ਪਾਕਿਸਤਾਨ ਨੇ ਸੁੱਟ ਲਿਆ ਤਾਂ ਉਹ ਇੰਡੀਅਨ ਆਰਮੀ ਦੇ ਮੁਰਾਲ ਦੇ ਉੱਤੇ ਇੱਕ ਵੱਡੀ ਹਿੱਟ ਜਿਹੜੀ ਆ ਉਹ ਸਾਬਤ ਹੋ ਸਕਦਾ ਆ। ਤੇ ਦੂਜੀ ਗੱਲ ਆ ਕਿ ਜਿਹੜੇ ਜਹਾਜ਼ ਸੁੱਟੇ ਗਏ ਆ ਤੇ ਇਹ ਕਿਹਾ ਜਾ ਰਿਹਾ ਹੈ ਕਿ ਇੰਡੀਅਨ ਜਿਹੜਾ ਮਤਲਬ ਏਰੀਆ ਆ ਇੰਡੀਅਨ 에ਅਰ ਮਤਲਬ ਤੁਸੀਂ ਕਹਿ ਸਕਦੇ ਹੋ ਇੰਡੀਅਨ ਭਾਰਤੀ ਖਿੱਤੇ ਦੇ ਵਿੱਚ ਇਹ ਜਿਹੜੇ ਜਹਾਜ਼ ਆ ਉਹ ਸੁੱਟੇ ਗਏ ਆ। ਤੇ ਇਹ ਇੱਕ ਮਤਲਬ ਜਿਹੜੀ ਅਪਡੇਟ ਆ ਨਵੀਂ। ਤੇ ਇਸ ਤੋਂ ਇਲਾਵਾ ਜਿਹੜਾ US ਦੇ ਜਿਹੜੇ ਸੈਕਟਰੀ ਆਫ ਸਟੇਟ ਨੇ ਰੂਬੀਓ, ਉਹਨਾਂ ਨੇ ਮਤਲਬ ਇਹੀ ਟਰੰਪ ਨੇ ਜੋ ਸਟੇਟਮੈਂਟ ਦਿੱਤੀ ਸੀ ਉਹ ਬੋਲੇ ਆ ਕਿ ਮਤਲਬ ਉਹ ਵੀ ਆਸ ਕਰ ਰਹੇ ਆ ਕਿ ਜਿਹੜੀ ਇਹ ਸਿਚੁਏਸ਼ਨ ਆ ਇਹ ਛੇਤੀ ਦੋਵਾਂ ਮੁਲਕਾਂ ਦੇ ਦਰਮਿਆਨ ਇਹ ਖਤਮ ਹੋਵੇ। ਤੇ UAE ਜਿਹੜਾ ਆ ਉਹਦੀ ਸਟੇਟਮੈਂਟ ਆਈ ਆ। ਇਸ ਦੇ ਨਾਲ ਹੀ ਮੈਂ ਜ਼ਰੂਰ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ ਆ, ਬੇਸਿਕਲੀ ਜਿਹੜਾ ਇਸਲਾਮਿਕ ਮੁਲਕਾਂ ਦੀ ਇੱਕ ਜਿਹੜੀ ਸਾਂਝੀ ਆਰਗੇਨਾਈਜੇਸ਼ਨ ਆ। ਹਾਲਾਂਕਿ ਪਿਛਲੇ ਸਮੇਂ 'ਚ ਭਾਰਤ ਨੇ ਕਾਫੀ ਆਪਣੀ ਮਤਲਬ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਕਿ UAE ਹੋ ਗਿਆ ਜਾਂ ਇਹ ਸਾਰੇ ਮੁਲਕ ਨੇ ਕਿ ਉਹਨਾਂ ਦੇ ਨਾਲ ਭਾਰਤ ਦੇ ਬਹੁਤ ਵਧੀਆ ਸੰਬੰਧ ਆ। ਪਰ ਜਦੋਂ ਇਹ ਕ੍ਰਿਟੀਕਲ ਸਿਚੁਏਸ਼ਨ ਸੀ ਤਾਂ ਹੁਣ ਉਹਨਾਂ ਦੀ ਜਿਹੜੀ ਸਟੇਟਮੈਂਟ ਆ ਉਹਦੇ ਤੇ ਭਾਰਤ ਨੇ ਜਿਹੜਾ ਰਿਐਕਸ਼ਨ ਦਿੱਤਾ ਕਿ ਉਹਨੂੰ ਕਿਹਾ ਕਿ ਪਾਕਿਸਤਾਨ ਦੇ ਮਤਲਬ ਅੱਜ ਉਹਨੂੰ ਐਬਸਰਡ ਤੇ ਮਿਸਗਾਈਡਡ ਉਹਨਾਂ ਦੀ ਸਟੇਟਮੈਂਟ ਨੂੰ ਕਿਹਾ ਆ। ਇਹ ਜਿਹੜੀ ਮਤਲਬ ਇੰਡੀਅਨ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਅਫੀਸ਼ੀਅਲਸ ਦੀ ਸਟੇਟਮੈਂਟ ਆਈ ਸੀ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ OIC ਆ ਇਹ ਪਾਕਿਸਤਾਨ ਦੀ ਜ਼ਬਾਨ ਬੋਲ ਰਹੀ ਆ। ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇੰਡੀਆ ਆ ਮਤਲਬ ਅੱਜ ਅਸੀਂ ਕਹਿਣਾ ਹੋਵੇ ਮਤਲਬ ਜਿਹੜਾ ਸਾਰਾ ਪਹਿਲਗਾਮ ਤੋਂ ਬਾਅਦ ਹੁਣ ਤੱਕ ਮਤਲਬ ਇੰਡੀਆ ਨੇ ਜੋ ਕੋਸ਼ਿਸ਼ ਕੀਤੀ ਸੀ ਪਾਕਿਸਤਾਨ ਨੂੰ ਖੂੰਜੇ ਲਾਉਣ ਦੀ, ਟੈਰਰਿਜ਼ਮ ਦੇ ਖਾਪੇ 'ਚ ਪਾਉਣ ਦੀ, ਤਾਂ ਉਹਦੇ 'ਚ ਵੀ ਇੰਡੀਆ ਜਿਹੜਾ ਆ ਉਹ ਜਿੱਥੇ ਇੱਕ ਪਾਸੇ ਜਹਾਜ਼ ਗਿਰਾਏ ਆ ਆਪਣੇ ਵੱਲੋਂ ਜੋ ਹੁਣ ਤੱਕ ਦੀ ਅਪਡੇਟ ਆ ਰਹੀ ਹੈ, ਦੂਜੇ ਪਾਸੇ ਜਿਹੜਾ ਇੰਡੀਆ ਨੈਰੇਟਿਵ ਦੇ ਵਿੱਚ ਵੀ ਜਿਹੜਾ ਆ ਉਹ ਪਾਕਿਸਤਾਨ ਤੋਂ ਇਹ ਸਾਰੇ ਇਸ ਘਟਨਾ ਦੇ ਵਿੱਚ ਉਹ ਹਾਰਦਾ ਨਜ਼ਰ ਆ ਰਿਹਾ। ਵੀ ਉਵੇਂ ਆਈਸੋਲੇਟ ਪਾਕਿਸਤਾਨ ਨੂੰ ਇੰਡੀਆ ਨਹੀਂ ਕਰ ਪਾਇਆ, ਚਾਹੇ ਉਹ UN ਦੀਆਂ ਸਿਕਿਉਰਿਟੀ ਕਾਉਂਸਲ ਦੇ ਵਿੱਚ ਹੋਵੇ, ਚਾਹੇ ਉਹ ਹੋਰ ਇੰਟਰਨੈਸ਼ਨਲ ਜਿਹੜੇ ਪੱਧਰ ਦੇ ਉੱਤੇ ਪਾਕਿਸਤਾਨ ਨੂੰ ਆਈਸੋਲੇਟ ਕਰਨ ਦੀ ਗੱਲ ਹੋਵੇ, ਤਾਂ ਉਹਦੇ 'ਚ ਇੰਡੀਆ ਕਾਮਯਾਬ ਨਹੀਂ ਹੋ ਸਕਿਆ। ਤੇ ਦੂਜੀ ਗੱਲ ਜਿਹੜੀ ਅਮਰਵੀਰ ਸਿੰਘ ਜੀ ਤੁਸੀਂ ਪੁੱਛੀ ਪੰਜਾਬ ਦੇ ਹਵਾਲੇ ਨਾਲ, ਵੀ ਉਹਦੇ 'ਚ ਦੇਖੋ ਇੱਕ ਬੜਾ ਅਹਿਮ ਮਸਲਾ ਜਿਹੜਾ ਇੰਡਸ ਵਾਟਰ ਟਰੀਟੀ ਦਾ ਆ ਉਹ ਆਪਾਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਆਪਣੇ ਸ਼ੋਅ 'ਚ ਵੀ ਗੱਲ ਕੀਤੀ ਸੀ ਜੀ। ਇੰਡੀਆ ਜਿਹੜਾ ਆ ਉਹ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਇੱਕ ਪ੍ਰੋਜੈਕਟ ਦੇ ਉੱਤੇ ਕੰਮ ਕਰ ਰਿਹਾ, ਜਿਹੜਾ ਪ੍ਰੋਜੈਕਟ ਆ ਕਿ ਜਿਹੜੀਆਂ ਭਾਰਤ ਦੇ ਦਰਿਆ ਨੇ ਉਹਨਾਂ ਨੂੰ ਇੰਟਰਲਿੰਕ ਕਰਨਾ। ਮਤਲਬ ਉਹਨਾਂ ਨੂੰ ਉਹ ਮਤਲਬ ਇਸ ਟਾਈਮ ਭਾਰਤੀ ਸੰਵਿਧਾਨ ਦੇ ਮੁਤਾਬਕ ਜਿਹੜੇ ਦਰਿਆ ਆ ਉਹ ਸੂਬਿਆਂ ਦੇ ਅਧਿਕਾਰ ਖੇਤਰ 'ਚ ਆਉਂਦੇ ਆ, ਉਹ ਸੂਬਿਆਂ ਦੀ ਧਰੋਹਰ ਨੇ। ਪਰ ਇੰਡੀਆ ਜਿਹੜਾ ਆ ਦਰਿਆਵਾਂ ਨੂੰ ਮਤਲਬ ਕੌਮੀ ਧਰੋਹਰ ਬਣਾਉਣੀ ਚਾਹੁੰਦਾ, ਰਾਸ਼ਟਰੀ ਧਰੋਹਰ ਬਣਾਉਣੀ ਚਾਹੁੰਦਾ। ਤੇ ਉਹ ਜਿਹੜਾ ਨੈਰੇਟਿਵ ਆ ਉਹਦੇ ਲਈ ਤੇ ਨਾਲ ਉਹ ਪ੍ਰੋਜੈਕਟ ਲੈ ਕੇ ਆ ਰਹੇ ਆ ਕਿ ਸਾਰੇ ਦਰਿਆਵਾਂ ਨੂੰ ਇੰਟਰਲਿੰਕ ਕਰਨਾ। ਮਤਲਬ ਉਹ ਇੰਨਾ ਖਤਰਨਾਕ ਪ੍ਰੋਜੈਕਟ ਆ ਕਿ ਜਿਹਦੇ 'ਚ ਮਤਲਬ ਜਿਹੜਾ ਪੰਜਾਬ ਨੇ ਐਡੀ ਲੰਮੀ ਲੜਾਈ ਲੜੀ ਆਪਣੇ ਦਰਿਆਵਾਂ ਨੂੰ ਬਚਾਉਣ ਲਈ, ਹਾਲੇ ਵੀ ਉਹ ਜਾਰੀ ਆ। ਵੀ ਪੰਜਾਬ ਦੇ ਦਰਿਆਵਾਂ ਦਾ ਪਾਣੀ ਲੁੱਟ ਕੇ ਪੰਜਾਬ ਤੋਂ ਬਾਹਰ ਗੈਰ ਰਿਪੇਰੀਅਨ ਸੂਬਿਆਂ ਨੂੰ ਦਿੱਤਾ, ਬਿਨਾਂ ਕਿਸੇ ਰਾਇਲਟੀ ਤੋਂ। ਪੰਜਾਬ ਨੂੰ ਕੋਈ ਉਹਦਾ ਪੈਸਾ ਨਹੀਂ ਦਿੱਤਾ ਗਿਆ, ਨਾ ਕੋਈ ਹੱਕ ਉਹਦਾ ਮੰਨਿਆ ਗਿਆ ਪੰਜਾਬ ਦਾ ਉਹਦੇ ਤੇ। ਤੇ ਮਤਲਬ ਉਹ ਜਿਹੜਾ ਹੁਣ ਕੱਲ ਵੀ ਮੋਦੀ ਦੀ ਇਹ ਸਟੇਟਮੈਂਟ ਆਈ ਆ ਕਿ ਇਹ ਪਾਣੀ ਪਾਕਿਸਤਾਨ ਨੂੰ ਜਾਣ ਦੀ ਬਜਾਏ ਹੁਣ ਇਹ ਸਾਰਾ ਪਾਣੀ ਭਾਰਤ ਵਰਤੂਗਾ, ਇਹ ਭਾਰਤ ਦੇ ਫਾਇਦੇ ਵਾਸਤੇ ਵਰਤਿਆ ਜਾਊਗਾ ਜਾਂ ਇਸ ਤਰ੍ਹਾਂ ਦੀ ਸਟੇਟਮੈਂਟ ਆ। ਉਹ ਤੁਸੀਂ ਦੇਖਿਓ ਵੀ ਇਹਨਾਂ ਨੇ ਇਹ ਸਾਰੇ ਨੈਰੇਟਿਵ ਦੇ ਵਿੱਚ ਇਹਨਾਂ ਨੇ ਜਿਹੜਾ ਉਹ ਪ੍ਰੋਜੈਕਟ ਆਲਰੇਡੀ ਇਹ ਕਾਫੀ ਦਰਿਆਵਾਂ ਨੂੰ ਇੰਟਰਲਿੰਕ ਕਰ ਚੁੱਕੇ ਆ। ਤੇ ਉਹਦੇ 'ਚ ਇਹਨਾਂ ਨੇ ਇਹ ਵੀ ਰਾਸ਼ਟਰੀ ਭਾਵਨਾਵਾਂ ਦੇ ਤਹਿਤ ਇਹਨਾਂ ਨੇ ਇਹ ਸਾਰੇ ਪ੍ਰੋਜੈਕਟ ਨੂੰ ਮਤਲਬ ਉਹਦੇ ਨਾਲ ਪੰਜਾਬ ਦੇ ਦਰਿਆਵਾਂ ਨੂੰ ਜੋੜਨਾ ਆ। ਵੀ ਇਹ ਇੱਕ ਬੜਾ ਖਤਰਨਾਕ ਪੱਖ ਆ ਜਿਹਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ, ਚੜ੍ਹਦੇ ਪੰਜਾਬ ਦੇ ਲੋਕਾਂ ਨੂੰ। ਕਿਉਂਕਿ ਪੰਜਾਬ ਦੇ ਦਰਿਆਵਾਂ ਦਾ ਜਿਹੜਾ ਰਹਿੰਦਾ ਖੁੰਦਾ ਪਾਣੀ ਉਹ ਵੀ ਇਹ ਲੈ ਗਏ ਤਾਂ ਪੰਜਾਬ ਜਿਹੜਾ ਆ ਉਹਨੂੰ ਬਰਬਾਦੀ ਤੋਂ ਕੋਈ ਨਹੀਂ ਬਚਾ ਸਕਦਾ।
ਤਾਂ ਇਹ ਜਿਹੜਾ ਹਮਲਾ ਪੰਜਾਬ ਦੇ ਉੱਤੇ ਜੇ ਇਸ ਤਰੀਕੇ ਨਾਲ ਇਹ ਕਰਨਗੇ ਤਾਂ ਪੰਜਾਬ ਦੇ ਵਿੱਚ ਲੋਕਾਂ ਨੂੰ ਉਹਦਾ ਜਿਵੇਂ ਵੀ ਵਿਰੋਧ ਕੀਤਾ ਜਾ ਸਕਦਾ, ਜਿਵੇਂ ਦੇ ਹਾਲਾਤ ਹੋਣਗੇ ਉਹਦਾ ਵਿਰੋਧ ਕਰਨ ਲਈ ਤਿਆਰ ਰਹਿਣਾ ਚਾਹੀਦਾ। ਦੂਜੀ ਗੱਲ ਪੰਜਾਬ ਸਰਕਾਰ ਦੀ ਮੈਂ ਜ਼ਰੂਰ ਇੱਥੇ ਛੇੜਨੀ ਚਾਹੁੰਦਾ ਕਿ ਆ ਜਿਹੜਾ ਇਹਨਾਂ ਨੇ ਪਰਸੋਂ ਮਤੇ ਪਾਏ ਆ, ਮਤਲਬ ਉਹ ਮਤੇ ਬੜੇ ਖਤਰਨਾਕ ਇਹਨਾਂ ਨੇ ਦੇਖੋ ਪਾਏ ਵੀ ਉਹਦੇ ਚ ਕੀ ਆ ਵੀ ਮਤਲਬ ਜਿਹੜਾ ਹਰਿਆਣਾ ਮਤਲਬ ਨਵਾਂ ਪਾਣੀ ਮੰਗ ਰਿਹਾ ਉਸ ਪਾਣੀ ਨੂੰ ਨਾ ਕਰਕੇ ਵੀ ਅਸੀਂ ਉਹ ਪਾਣੀ ਨਹੀਂ ਦੇਣਾ, ਤੇ ਜਿਹੜਾ ਇੱਕ ਵੱਡੀ ਮਾਤਰਾ ਦੇ ਵਿੱਚ 4000 ਕਿਊਸੈਕ ਦੇ ਕਰੀਬ ਪਾਣੀ ਹਰਿਆਣਾ ਲੈ ਕੇ ਜਾ ਰਿਹਾ ਗੈਰ ਕਾਨੂੰਨੀ ਤੌਰ ਤੇ, ਉਹਨੂੰ ਕਾਨੂੰਨੀ ਮਾਨਤਾ ਪੰਜਾਬ ਦੀ ਵਿਧਾਨ ਸਭਾ ਦੇ ਰਹੀ ਆ। ਮਤਲਬ ਵੀ ਉਹ ਜੇ ਮਤਿਆਂ ਨੂੰ ਤੁਸੀਂ ਡੀਪਲੀ ਉਹਨਾਂ ਨੂੰ ਪੜ੍ਹੋ ਤਾਂ ਉਹ ਵੀ ਪੰਜਾਬ ਦੇ ਲੋਕਾਂ ਨੂੰ ਇਸ ਖਿਆਲ ਦੇ ਨਾਲ ਉਹਨਾਂ ਚੀਜ਼ਾਂ ਨੂੰ ਦੇਖਣਾ ਚਾਹੀਦਾ ਕਿ ਹਰਿਆਣਾ, ਰਾਜਸਥਾਨ ਜਾਂ ਦਿੱਲੀ ਉਹਨਾਂ ਦਾ ਕੋਈ ਵੀ ਕਾਨੂੰਨੀ ਅਧਿਕਾਰ ਨਹੀਂ ਬਣਦਾ ਕਿ ਪੰਜਾਬ ਦੇ ਦਰਿਆਵਾਂ ਤੋਂ ਪਾਣੀ ਵਰਤ ਸਕਣ। ਪਰ ਪੰਜਾਬ ਦੀ ਵਿਧਾਨ ਸਭਾ, ਕਿਉਂਕਿ ਇਹ ਮਤਲਬ ਸਾਜ਼ਿਸ਼ਾਂ ਜਿਹੜੀਆਂ ਪੰਜਾਬ ਦੇ ਖਿਲਾਫ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ, ਕਾਰਵਾਈ ਦੇ ਵਿੱਚ ਜਿਵੇਂ ਆ ਮਤਾ ਪਾਤਾ ਅੱਜ ਤੋਂ 10 ਸਾਲਾਂ ਨੂੰ, ਫਿਰ ਉਹ ਜਦੋਂ ਤੁਸੀਂ ਅੱਗੇ ਲੜਾਈ ਲੜਨੀ ਹੈ ਤਾਂ ਉਹਨਾਂ ਨੇ ਤੁਹਾਡੇ ਸਾਹਮਣੇ ਲਿਆ ਕੇ ਮਤਾ ਰੱਖਣਾ, ਦੇਖੋ ਤੁਹਾਡੀ ਵਿਧਾਨ ਸਭਾ ਨੇ ਪਾਇਆ ਹੋਇਆ, ਉਹਨਾਂ ਨੇ ਜਸਟੀਫਿਕੇਸ਼ਨ ਦਿੱਤੀ ਹੋਈ ਹੈ ਕਿ ਪਾਣੀ ਸਹੀ ਆ ਰਿਹਾ, ਹਰਿਆਣੇ ਨੂੰ ਅਸੀਂ ਦੇਣ ਨੂੰ ਤਿਆਰ ਹਾਂ। ਮਤਲਬ ਵੀ ਇਸ ਤਰੀਕੇ ਦੇ ਨਾਲ ਪੰਜਾਬ ਦਾ ਸਾਰਾ ਜਿਹੜਾ ਪਾਣੀਆਂ ਦਾ ਕੇਸ ਆ, ਜਿਹੜੀ ਲੀਗਲ ਲੜਾਈ ਆ, ਉਹ ਵਿਗਾੜੀ ਗਈ ਆ। ਇਹ ਇੱਕ ਪੱਖ ਸੀ, ਇੱਕ ਜਿਹੜਾ ਮੈਂ ਤੁਹਾਨੂੰ ਇੰਡਸ ਵਾਟਰ ਟ੍ਰੀਟੀ ਵਾਲਾ ਇਹ ਦੱਸਿਆ ਜੀ। ਦੂਜਾ ਮਤਲਬ ਮੈਂ ਇਹਦੇ ਤੇ ਜ਼ਰੂਰ ਇਹ ਗੱਲ ਕਹਿਣੀ ਚਾਹੁੰਦਾ ਕਿ ਹਰਿਆਣੇ ਦੇ ਨਾਲ ਜਿਹੜਾ ਪੰਜਾਬ ਦਾ, ਹੁਣ ਪੰਜਾਬ ਤੇ ਹਰਿਆਣੇ ਦੀ ਸਾਂਝ ਵੀ ਬੜੀ ਆ, ਕਿਸਾਨ ਸੰਘਰਸ਼ 'ਚ ਇੱਕ ਵੱਡੀ ਸਾਂਝ ਬਣੀ ਆ। ਜਿਵੇਂ ਹੁਣ ਹਰਿਆਣਾ ਇਹ ਗੱਲ ਕਹਿ ਰਿਹਾ ਕਿ ਸਾਨੂੰ ਪੀਣ ਲਈ ਪਾਣੀ ਚਾਹੀਦਾ ਜੀ, ਪੰਜਾਬ ਤਾਂ ਸਾਨੂੰ ਪਾਣੀ ਨਹੀਂ ਦੇ ਰਿਹਾ ਪੀਣ ਲਈ। ਮਸਲਾ ਇਹ ਮਸਲਾ ਦੇਖੋ ਇਹ ਆ ਕਿ ਜੇ ਹਰਿਆਣੇ ਮਤਲਬ ਜੇ ਦਿੱਲੀ ਜਿਹੜੀ ਆ ਉਹਨੇ ਸਾਜ਼ਿਸ਼ਾਂ ਰਚ ਕੇ, ਚਾਹੇ ਚੰਡੀਗੜ੍ਹ ਦਾ ਮਸਲਾ ਚਾਹੇ ਪਾਣੀਆਂ ਦਾ ਮਸਲਾ, ਉਹਦੇ ਤੇ ਹਰਿਆਣੇ ਤੇ ਪੰਜਾਬ ਦੇ ਵਿਚਾਲੇ ਤਕਰਾਰ ਨਾ ਪੈਦਾ ਕੀਤਾ ਹੁੰਦਾ, ਹਰਿਆਣਾ ਇਹ ਗੱਲ ਮੰਨਦਾ ਕਿ ਹੱਕ ਪੰਜਾਬ ਦਾ ਆ ਪਾਣੀਆਂ ਦੇ ਉੱਤੇ, ਸਾਨੂੰ ਇੰਨਾ ਚਾਹੀਦਾ, ਸੀ ਤੁਹਾਨੂੰ ਇੰਨਾ, ਭਾਵੇਂ ਉਹ ਘੱਟ ਪੈਸੇ ਦੇਵੇ ਵੱਧ ਦੇਵੇ, ਪਰ ਭਾਵੇਂ ਕਹਿੰਦੇ ਤੂੰ ਚਵਾਨੀ ਦੇ, ਭਾਵੇਂ ਰੁਪਈਆ ਦੇ, ਕੁਛ ਤਾਂ ਦੇ, ਸਾਡਾ ਹੱਕ ਤਾਂ ਮੰਨ ਵੀ ਇਹ ਤੁਹਾਡਾ ਹੱਕ ਆ। ਜੇ ਉਹ ਹਰਿਆਣਾ ਦਿੱਲੀ ਦੀ ਵਿਚੋਲਗੀ ਤੋਂ ਬਿਨਾਂ ਮੰਨੇ, BBMB ਬਿਲਕੁਲ ਪੂਰੀ ਤਰ੍ਹਾਂ ਖਤਮ ਕੀਤੀ ਜਾਵੇ, ਜਿਹਦੇ ਰਾਹੀਂ ਕੇਂਦਰ ਜਿਹੜਾ ਪੰਜਾਬ ਤੇ ਹਰਿਆਣੇ ਨੂੰ ਲੜਾਉਂਦਾ ਆ, ਜੇ ਮਤਲਬ ਵੀ ਅਲਟੀਮੇਟਲੀ ਤਾਂ ਖਾਲਿਸਤਾਨ ਜੇ ਬਣਦਾ ਫਿਰ ਤਾਂ ਇਹ ਇਸ਼ੂ ਹੀ ਨਹੀਂ ਰਹਿੰਦਾ। ਪਰ ਜਦੋਂ ਤੱਕ ਖਾਲਿਸਤਾਨ ਦੀ ਕਾਇਮੀ ਨਹੀਂ ਹੁੰਦੀ ਆ, ਉਦੋਂ ਤੱਕ ਪੰਜਾਬ ਤੇ ਹਰਿਆਣੇ ਦੇ ਜਿਹੜੇ ਲੋਕ ਆ ਉਹ ਦਿੱਲੀ ਉਹਨਾਂ ਦੇ ਵਿਚਾਲੇ ਲੜਾਈ ਪੈਦਾ ਕਰ ਰਹੀ ਆ, ਤੇ ਉਹਨਾਂ ਨੂੰ ਦਿੱਲੀ ਨੂੰ ਪਾਸੇ ਕੱਢ ਕੇ BBMB ਨੂੰ ਖਤਮ ਕਰਕੇ ਤੇ ਫਿਰ ਪੰਜਾਬ ਦਾ ਹੱਕ ਹਰਿਆਣੇ ਨੂੰ ਮੰਨ ਕੇ ਤੇ ਜਿਹੜੀ ਕੀਮਤ ਬਣਦੀ ਆ ਵੀ ਜੋ ਪਾਣੀ ਦੀ ਤਾਰਨੀ ਬਣਦੀ ਆ ਉਹ ਤਾਰ ਕੇ ਤੇ ਹਰਿਆਣਾ ਜਿਹੜਾ ਆ ਉਹ ਪੰਜਾਬ ਤੋਂ ਪਾਣੀ ਜਿਹੜਾ ਆ ਉਹ ਮੰਗ ਸਕਦਾ ਹੈ। ਪਰ ਮਸਲਾ ਕੀ ਆ ਵੀ ਦਿੱਲੀ ਕੋਲ ਕਿਵੇਂ ਹੁੰਦੀ ਆ ਕਿ ਉਹ ਤੈਅ ਕਰੇ ਕਿ ਪਾਣੀ ਜਿਹੜਾ ਆ ਕਿੰਨਾ ਪੰਜਾਬ ਨੂੰ ਮਿਲਣਾ, ਕਿੰਨਾ ਕਿਹਨੂੰ ਦੇਣਾ, ਕਿ ਅੱਜ ਪੰਜਾਬ ਨੂੰ ਵੀ ਆਪਣੇ ਹਿੱਸੇ ਦਾ ਪਾਣੀ ਜਿਹੜਾ ਆ ਉਹ ਦਿੱਲੀ ਤੋਂ ਮੰਗ ਕੇ ਲੈਣਾ ਪੈਂਦਾ ਹੈ। ਤਾਂ ਇਹ ਪੰਜਾਬ ਦੀ ਜਿਹੜੀ ਗੁਲਾਮੀ ਦੀ ਇੱਕ ਵੱਡੀ ਨਿਸ਼ਾਨੀ ਹੈ, ਜਿਹਦੇ ਕਰਕੇ ਹੀ ਅਸੀਂ ਜਾਣਦੇ ਹਾਂ ਕਿ ਇਹਨਾਂ ਸਾਰੇ ਮਸਲਿਆਂ ਤੋਂ ਹੀ ਗੱਲ ਤੁਰਦੀ ਖਾਲਿਸਤਾਨ ਤੱਕ ਪਹੁੰਚੀ ਸੀ। ਤੇ ਮਤਲਬ ਜਿਹੜਾ ਹੁਣ ਜਿਹੜੀ ਜੰਗ ਦਾ ਮਸਲਾ ਆ, ਪੰਜਾਬ ਕਦੇ ਨਹੀਂ ਚਾਹੁੰਦਾ ਕਿ ਭਾਰਤ ਕਿ ਪਾਕਿਸਤਾਨ ਦੇ ਨਾਲ ਜੰਗ ਹੋਵੇ। ਅਸੀਂ ਜਾਣਦੇ ਹਾਂ ਕਿ ਜਿਹੜਾ ਮਤਲਬ ਜਿਹੜੀ ਸਿੱਖ ਰੈਜੀਮੈਂਟ ਆ ਉਹਨੂੰ ਚਾਹੇ ਕਿਤੇ ਵੀ ਜੰਗ ਹੋਵੇ ਤਾਂ ਉਹਨੂੰ ਸਭ ਤੋਂ ਪਹਿਲਾਂ ਬਾਰਡਰ ਦੇ ਉੱਤੇ ਜਿਹੜਾ ਭਾਰਤ ਆ ਉਹ ਅੱਗੇ ਕਰਦਾ। ਪਰ ਇਸ ਵਾਰ ਕੁਝ ਖਬਰਾਂ ਜਿਹੜੀਆਂ ਅਮਰਵੀਰ ਸਿੰਘ ਜੀ ਉਹ ਇਹ ਸਾਹਮਣੇ ਆ ਰਹੀਆਂ ਕਿ ਜਿਹੜਾ ਇਹ ਐਕਸ਼ਨ ਆ ਇਹਦੇ 'ਚ ਵੀ ਜਿਹੜੇ ਇੰਨੇ ਦਿਨ ਲੱਗੇ ਆ, ਉਹਦੇ 'ਚ ਇੱਕ ਵੱਡੀ ਵਜ੍ਹਾ ਇਹ ਦੱਸੀ ਜਾ ਰਹੀ ਆ, ਉਹਦੇ ਬਾਰੇ ਅਸੀਂ ਕਨਫਰਮ ਨਹੀਂ ਆ, ਪਰ ਉਹ ਰਿਪੋਰਟਾਂ ਨੇ ਕਿ ਜਿਹੜੀ ਨੌਰਦਰਨ ਕਮਾਂਡ ਆ ਉਹ ਜਿਹੜੀ ਆ ਉਹ ਭਾਰਤ ਦੀ ਇਸ ਟਾਈਮ ਜਿਹੜੀ ਕੇਂਦਰ ਦੀ ਸਰਕਾਰ ਦੀ ਨੀਤੀ ਆ ਉਹਦੇ ਨਾਲ ਸਹਿਮਤ ਨਹੀਂ ਹੋ ਰਹੀ ਹੈ। ਨੌਰਦਰਨ ਕਮਾਂਡ ਬੇਸਿਕਲੀ ਜਿਹੜੀ ਉੱਤਰ ਵਾਲਾ ਸਾਰਾ ਇਹ, ਕਿਉਂਕਿ ਅੱਜ ਇੱਕ ਫਸਟ ਪੋਸਟ ਦੇ ਵਿੱਚ ਖਬਰ ਲੱਗੀ ਆ, ਮੈਂ ਜ਼ਰੂਰ ਚਾਹੁੰਦਾ ਕਿ ਜਿਹੜੇ ਦਰਸ਼ਕ ਆ ਉਹ ਇਸ ਖਬਰ ਨੂੰ ਜ਼ਰੂਰ ਪੜ੍ਹਨ। ਜੇ 1 ਮਿੰਟ ਦਿਓ, ਮੈਂ ਉਹਦਾ ਟਾਈਟਲ ਜ਼ਰੂਰ ਦਰਸ਼ਕਾਂ ਦੇ ਨਾਲ ਬੋਲ ਕੇ ਦੱਸਣਾ ਚਾਹੁੰਦਾ। ਜੀ ਜ਼ਰੂਰ ਸ਼ੇਅਰ ਕਰ ਦਿਓ, ਈਵਨ ਜਿਹੜੀ ਥੋੜੀਆਂ ਜਿਹੀਆਂ ਡਿਟੇਲਸ ਵੀ ਤੁਸੀਂ ਉਹ ਕਰ ਸਕਦੇ ਹੋ। ਮਤਲਬ ਇਹ ਜਿਹੜੀ ਫਸਟ ਪੋਸਟ ਆ ਇਹ ਬੜਾ ਮਤਲਬ ਇੰਡੀਅਨ ਨੈਸ਼ਨਲਿਸਟ ਪੇਪਰ ਆ। ਹੁਣ ਉਹਨਾਂ ਦੀ 6 ਮਈ ਦੀ ਇਹ ਖਬਰ ਆ ਜਿਹਦੇ 'ਚ ਉਹ ਕਹਿੰਦੇ ਆ ਕਿ ਰੀਥਿੰਕਿੰਗ ਇੰਡੀਆਜ਼ ਬੋਰਡਰ ਸਿਕਿਉਰਿਟੀ ਐਮਿਡ ਓਵਰਬਰਡਨਡ ਨੌਰਦਰਨ ਕਮਾਂਡ। ਹੁਣ ਉਹ ਸਾਰੀ ਇਹ ਖਬਰ ਜਿਹੜੀ ਆ ਇਹ ਫਸਟ ਪੋਸਟ ਦੇ ਉੱਤੇ ਪੜ੍ਹੀ ਜਾ ਸਕਦੀ ਆ। ਉਹਦੇ 'ਚ ਕਿਉਂਕਿ ਜਿਹੜੀਆਂ ਇਹ ਬਟਾਲੀਅਨਾਂ ਹੁੰਦੀਆਂ ਨੇ ਨਾ ਜਾਂ ਕਮਾਂਡਸ ਹੁੰਦੀਆਂ ਨੇ, ਇੰਡੀਆ ਜਿਹੜਾ ਆ ਉਹਨੇ ਮਤਲਬ ਪਿਛਲੇ ਸਮੇਂ 'ਚ ਇੱਕ ਪ੍ਰੋਜੈਕਟ ਲੈ ਕੇ ਆਏ ਉਹ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਇੰਟੀਗ੍ਰੇਟਿਡ ਥੀਏਟਰ ਕਮਾਂਡ ਬਣਾਉਣ ਦਾ ਪ੍ਰੋਵੀਜ਼ਨ ਲਿਆਂਦਾ, ਜਿਹਦੇ 'ਚ ਸੀ ਕਿ ਮਤਲਬ ਸਾਰੀਆਂ ਕਮਾਂਡਸ ਨੂੰ ਇਕੱਠੇ ਕਰਨਾ।
ਪਰ ਜਿਹੜੀਆਂ ਕਮਾਂਡਸ ਜਿਹੜੀਆਂ ਮਤਲਬ ਬ੍ਰਿਟਿਸ਼ਰਸ ਦੇ ਟਾਈਮ ਤੋਂ ਉਸ ਟਾਈਮ ਤੋਂ ਸਥਾਪਿਤ ਹੋਈਆਂ, ਨਾਰਥਰਨ ਕਮਾਂਡ, ਵੈਸਟਰਨ ਕਮਾਂਡ, ਸਾਊਥ ਵੈਸਟਰਨ ਕਮਾਂਡ, ਮਤਲਬ ਇਸ ਤਰੀਕੇ ਦੇ ਨਾਲ ਵੀ ਉਹਨਾਂ ਦੇ ਵਿੱਚ ਉਹ ਇੱਕ ਉਹਨਾਂ ਦਾ ਇੱਕ ਆਪਣਾ ਸੋਵਰਨ ਸਟਰਕਚਰ ਵੀ ਹੁੰਦਾ ਹੈ ਉਹਨਾਂ ਕਮਾਂਡਸ ਦਾ। ਤੇ ਉਹ ਸੋਵਰਨ ਸਟਰਕਚਰ ਦੇ ਵਿੱਚ ਇੱਕ ਟੈਰੀਟਰੀ ਵੀ ਹੁੰਦੀ ਆ ਵੀ ਜਿਸ ਟੈਰੀਟਰੀ ਨੂੰ ਉਹ ਕਮਾਂਡਸ ਜਿਹੜੀਆਂ ਨੇ ਉਹ ਗਵਰਨ ਕਰਦੀਆਂ। ਤਾਂ ਮਤਲਬ ਵੀ ਉਹ ਇਹ ਸਿਸਟਮ ਜਿਹੜਾ ਆ ਉਹਨੂੰ ਮਤਲਬ ਜਿਵੇਂ ਇਹਨਾਂ ਨੇ ਬਾਕੀ ਸਾਰਾ ਜਿਹੜਾ ਇੰਡੀਆ ਦਾ ਸਿਸਟਮ ਆ ਉਹਨੂੰ ਫੈਡਰਲ ਤੋਂ ਸੈਂਟਰਲਾਈਜ਼ ਕੀਤਾ, ਤਾਂ ਉਹ ਇਹ ਆਰਮੀ ਦੇ ਵਿੱਚ ਵੀ ਇਸ ਤਰੀਕੇ ਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਜਿਹੜਾ ਹੁਣ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਨੇ ਮਾਹੌਲ ਸਿਰਜਿਆ ਉਹਦੇ 'ਚ ਇਹ ਸਾਹਮਣੇ ਆ ਰਿਹਾ ਸੀ ਕਿ ਜਿਹੜੀ ਨਾਰਥਰਨ ਕਮਾਂਡ ਆ ਜਿਹਦੇ ਬਾਰੇ ਕਿਹਾ ਜਾਂਦਾ ਕਿ ਉਹਨੂੰ ਸਿੱਖ ਜਿਹੜਾ ਆ ਸਿੱਖ ਪਰਸਨਲ ਜਿਹੜੇ ਆ ਉਹ ਡੋਮੀਨੇਟ ਕਰਦੇ ਆ, ਵੀ ਉਹ ਜਿਹੜੀ ਆ ਉਹ ਪਾਕਿਸਤਾਨ ਦੇ ਖਿਲਾਫ ਇਸ ਤਰੀਕੇ ਦਾ ਹਮਲਾ ਕਰਨ ਦੇ ਨਾਲ ਸਹਿਮਤ ਨਹੀਂ ਸੀ ਤੇ ਉਹਨਾਂ ਦੀ ਅਸਹਿਮਤੀ ਸੀ, ਜਿਹਦੇ ਚੱਲਦਿਆਂ ਕੁਝ ਟਰਾਂਸਫਰ ਵੀ ਕੀਤੇ ਗਏ ਆ ਪਿਛਲੇ ਦਿਨਾਂ ਦੇ ਵਿੱਚ ਮਤਲਬ ਇਸ ਖਿੱਤੇ ਦੇ ਵਿੱਚ ਜਿਹੜਾ ਆਰਮੀ ਸਟਰਕਚਰ ਆ ਉਹਦੇ 'ਚ। ਤੇ ਨਾਲ ਹੀ ਮਤਲਬ ਇਹ ਵੀ ਕਿਹਾ ਜਾ ਰਿਹਾ ਕਿ ਹੋ ਸਕਦਾ ਕਿ ਜਿਹੜੀ ਇਹ ਗੜਬੜ ਆ ਅਗਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਸਾਹਮਣੇ ਆਵੇ। ਤੇ ਸਿੱਖ ਜਿਹੜੇ ਫੌਜੀ ਆ ਉਹਨਾਂ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਉਹਨਾਂ ਜਿਹੜਾ ਮਤਲਬ ਇੱਕ ਹੁੰਦਾ ਨਾ ਉਤਸ਼ਾਹ ਹੁੰਦਾ ਤੁਹਾਡੇ ਅੰਦਰ ਕਿ ਲੜਨ ਦਾ ਕਿਸੇ ਦੁਸ਼ਮਣ ਦੇ ਖਿਲਾਫ, ਉਹ ਪਾਕਿਸਤਾਨ ਦੇ ਖਿਲਾਫ ਸਿੱਖ ਫੌਜੀਆਂ ਦੇ ਵਿੱਚ ਉਸ ਤਰੀਕੇ ਦਾ ਉਤਸ਼ਾਹ ਜਿਹੜਾ ਆ ਉਹ ਨਹੀਂ ਆ। ਤੇ ਸਿੱਖ ਫੌਜੀ ਨਹੀਂ ਚਾਹੁੰਦੇ ਕਿ ਪਾਕਿਸਤਾਨ ਦੇ ਖਿਲਾਫ ਇਸ ਤਰੀਕੇ ਦੀ ਜਿਹੜੀ ਜੰਗ ਲੜੀ ਜਾਵੇ। ਪਰ ਇਹ ਸਾਰੇ ਦੇ ਚੱਲਦੇ ਆ ਜਿਹੜਾ ਆ ਵੀ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਸਿੱਖ ਧਿਰਾਂ ਨੇ ਉਹ ਆਲਰੇਡੀ ਇਸ ਗੱਲ ਦੇ ਉੱਤੇ ਲਗਾਤਾਰ ਉਹਨਾਂ ਨੇ ਪਿਛਲੇ ਦਿਨਾਂ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸੈਮੀਨਾਰ ਵੀ ਕਰਾਏ ਤੇ ਬਿਆਨ ਵੀ ਜਾਰੀ ਕੀਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਕਿ ਜਿਹੜਾ ਪਾਕਿਸਤਾਨ ਦੇ ਨਾਲ ਜੰਗ ਨਹੀਂ, ਸਾਨੂੰ ਵਪਾਰ ਚਾਹੀਦਾ ਆ, ਸਾਨੂੰ ਖੁੱਲਾ ਲਾਂਘਾ ਚਾਹੀਦਾ ਆ। ਮਤਲਬ ਇਹ ਜਿਹੜਾ ਪਾਕਿਸਤਾਨ ਦੇ ਨਾਲ ਜਿਹੜੀ ਸਿੱਖਾਂ ਦੀ ਸਾਂਝ ਆ, ਮਤਲਬ ਸਿੱਖ ਤੇ ਪਾਕਿਸਤਾਨ ਦਾ ਰਿਲੇਸ਼ਨ ਡਿਫਰੈਂਟ ਤਰ੍ਹਾਂ ਦਾ ਹੈ ਤੇ ਬਾਕੀ ਜਿਹੜਾ ਇੰਡੀਆ ਆ ਉਹਦਾ ਪਾਕਿਸਤਾਨ ਦੇ ਨਾਲ ਰਿਲੇਸ਼ਨ ਡਿਫਰੈਂਟ ਤਰ੍ਹਾਂ ਦਾ ਹੈ। ਤੇ ਇਹ ਸਾਰੇ ਫੈਕਟਰਸ ਦੇ ਚੱਲਦੇ ਆ ਵੀ ਜਿਹੜੇ ਸਿੱਖ ਆ ਉਹ ਨਹੀਂ ਚਾਹੁੰਦੇ ਕਿ ਪਾਕਿਸਤਾਨ ਦੇ ਨਾਲ ਜੰਗ ਹੋਵੇ, ਕਿਉਂਕਿ ਸਿੱਖ ਤਾਂ ਆਲਰੇਡੀ ਆਪਣਾ ਜਿਹੜਾ ਸੋਵਰਨ ਨੇਸ਼ਨ ਆ, ਆਪਣੀ ਜਿਹੜੀ ਸੋਵਰਨ ਕੰਟਰੀ ਆ ਉਹ ਸਟੈਬਲਿਸ਼ ਕਰਨੀ ਚਾਹੁੰਦੇ ਆ। ਪਰ ਕਈ ਵਾਰ ਲੋਕ ਕਹਿੰਦੇ ਆ ਕਿ ਦੇਖੋ ਜੀ ਸਿੱਖ ਫੌਜੀ ਤਾਂ ਭਾਰਤ ਦੀ ਫੌਜ 'ਚ ਆ ਜਾਂ ਇਹ ਆ ਉਹ ਫਿਰ ਭਾਰਤੀ ਫੌਜੀ ਤਾਂ ਬ੍ਰਿਟਿਸ਼ਰਸ ਦੀ ਫੌਜ 'ਚ ਵੀ ਹੈਗੇ ਸੀ। ਮਤਲਬ ਜਦੋਂ ਬਰਤਾਨੀਆ ਦਾ ਗੁਲਾਮ ਸੀ ਭਾਰਤ, ਉਦੋਂ ਸਿੱਖ ਰੈਜੀਮੈਂਟ ਦੀ ਤਾਂ ਹੋਂਦ ਉਦੋਂ ਦੀ ਆ ਜਦੋਂ ਮਤਲਬ ਜਿਹੜਾ ਬ੍ਰਿਟਿਸ਼ਰਸ ਦਾ ਰੂਲ ਸੀ ਇੱਥੇ। ਤਾਂ ਇਹ ਮਤਲਬ ਇਹ ਜਿਹੜਾ ਸਾਰੀਆਂ ਇਹ ਗੱਲਾਂ ਆ ਇਹਨਾਂ ਦੇ ਵਿੱਚ ਕੋਈ ਵਜ਼ਨ ਨਹੀਂ ਹੁੰਦਾ। ਤਾਂ ਮਸਲਾ ਇਹ ਆ ਵੀ ਪੰਜਾਬ ਜਿਹੜਾ ਆ ਜਾਂ ਸਿੱਖ ਜਿਹੜੇ ਆ ਉਹ ਨਹੀਂ ਚਾਹੁੰਦੇ ਕਿ ਜੰਗ ਹੋਵੇ। ਤੇ ਪਰ ਜਿਹੜਾ ਇੰਡੀਆ ਦੀ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਪੋਲੀਟੀਕਲ ਕਲਾਸ ਆ ਵੀ ਜਿਹੜਾ ਉਹਦੀ ਜਿਹੜੀ ਮਤਲਬ ਕਈ ਆਰਟੀਕਲ ਵੀ ਲਾਏ ਕਈ ਰਾਈਟਰਸ ਨੇ ਵੀ ਜਿਹੜੀ ਉਹਦੀ ਖੂਨ ਦੀ ਭੁੱਖ ਆ ਵੀ ਉਹ ਖੂਨ ਪੀਣਾ ਚਾਹੁੰਦੇ ਆ ਹਨਾ, ਵੀ ਉਹ ਜਿਹੜੀ ਆ ਉਹ ਪਾਕਿਸਤਾਨ ਦੇ ਨਾਲ ਜੰਗ ਤੋਂ ਬਿਨਾਂ ਨਹੀਂ ਮਿਟ ਸਕਦੀ। ਤੇ ਉਹ ਇਸ ਟਾਈਮ ਥਿਆਏ ਹੋਏ ਪਏ ਆ ਕਿਉਂਕਿ ਉਹਨਾਂ ਨੇ ਆਪ ਤਾਂ ਬਾਰਡਰਾਂ ਤੇ ਜਾਣਾ ਨਹੀਂ। ਜੇ ਹੁਣ ਪੰਜਾਬ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਜਿਹੜੀ ਪੋਲਿਟਿਕਸ ਆ ਉਹਦੇ ਤੇ ਜਿਹੜਾ ਕਬਜ਼ਾ ਆ ਗੁਜਰਾਤੀਆਂ ਦਾ, ਤੇ ਗੁਜਰਾਤੀਆਂ ਦੇ ਕਿੰਨੇ ਜਵਾਕ ਆ ਜਿਹੜੇ ਫੌਜ 'ਚ ਨੇ। ਇੱਥੇ ਪੰਜਾਬ ਦੇ ਪਿੰਡਾਂ ਦੇ ਪਿੰਡ ਜਿਹੜੇ ਆ ਉਹ ਫੌਜ 'ਚ ਨੇ ਤੇ ਮਤਲਬ ਹਰਿਆਣੇ ਦੇ ਪਿੰਡਾਂ ਦੇ ਪਿੰਡ ਨੇ। ਮਤਲਬ ਇਹ ਸਾਰੇ ਜਿਹੜੇ ਮਤਲਬ ਅਸੀਂ ਕਹੀਏ ਖਾਸ ਤੌਰ ਤੇ ਜਿਹੜੀ ਜਾਟ ਬੈਲਟ ਦੀ ਗੱਲ ਆ ਤੇ ਉਹ ਮਤਲਬ ਕਿੰਨਾ ਵੱਡਾ ਹਿੱਸਾ ਉਹਨਾਂ ਦਾ ਫੌਜ 'ਚ। ਤਾਂ ਇਸ ਗੱਲ ਦੇ ਚੱਲਦੇ ਆ ਅਮਰਵੀਰ ਸਿੰਘ ਜੀ ਮਤਲਬ ਪੰਜਾਬ ਦੇ ਲੋਕ ਵੀ, ਪੰਜਾਬ ਦੇ ਫੌਜੀ ਵੀ ਤੇ ਪੰਜਾਬ ਦੇ ਜਿਹੜੀ ਪੰਜਾਬ ਦੀ ਸਿਆਸੀ ਜਮਾਤ ਆ ਖਾਸ ਤੌਰ ਤੇ ਸਿੱਖਾਂ ਦੀ, ਉਹ ਨਹੀਂ ਚਾਹੁੰਦੀ ਕਿ ਪਾਕਿਸਤਾਨ ਦੇ ਨਾਲ ਜੰਗ ਹੋਵੇ। ਉਹ ਪਾਕਿਸਤਾਨ ਦੇ ਨਾਲ ਖੁੱਲਾ ਲਾਂਘਾ, ਪਾਕਿਸਤਾਨ ਦੇ ਨਾਲ ਵਧੀਆ ਰਿਸ਼ਤੇ ਚਾਹੁੰਦੀ ਆ। ਪਰ ਜਿਹੜੀ ਭਾਰਤ ਦੀ ਹਿੰਦੂਤਵਾ ਲੋਬੀ ਆ ਤੇ ਖਾਸ ਤੌਰ ਤੇ ਗੁਜਰਾਤੀ ਲੋਬੀ ਆ ਉਹ ਚਾਹੁੰਦੀ ਆ ਕਿਉਂਕਿ ਉਹਦੀ ਜਿਹੜੀ ਸਿਆਸਤ ਆ ਉਹਨੂੰ ਤਾਕਤ ਮਿਲਦੀ ਹੈ ਜਦੋਂ ਪਾਕਿਸਤਾਨ ਦੇ ਨਾਲ ਜੰਗ ਹੁੰਦੀ ਆ। ਤਾਂ ਇਹ ਕੰਟਰਾਡਿਕਸ਼ਨਸ ਨੇ ਇੰਡੀਅਨ ਪੋਲਿਟਿਕਸ ਦੀਆਂ। ਪਰ ਉਹਦੇ 'ਚ ਅਸੀਂ ਇਹ ਅਰਦਾਸ ਕਰਦੇ ਹਾਂ, ਦੇਖੋ ਅਸੀਂ ਮਤਲਬ ਸਿੱਖ ਕਦੇ ਨਹੀਂ ਚਾਹੁੰਦਾ ਕਿ ਇਸ ਤਰੀਕੇ ਦੇ ਨਾਲ ਜਿਵੇਂ ਹੁਣ ਅੱਜ ਪਾਕਿਸਤਾਨ ਦੇ ਵਿੱਚ ਆਮ ਜਿਹੜੇ ਸ਼ਹਿਰੀ ਨੇ ਛੋਟੇ ਬੱਚੇ ਨੇ ਉਹਨਾਂ ਦੀ ਮੌਤ ਹੋਈ ਆ ਤੇ ਉਹ ਅਸੀਂ ਗਾਜ਼ਾ 'ਚ ਦੇਖ ਰਹੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਉਹ ਜਿਹੜਾ ਸਾਡੇ ਇਸ ਖਿੱਤੇ ਦੇ ਵਿੱਚ ਭਾਵੇਂ ਉਹ ਲਹਿੰਦੇ ਪਾਸੇ ਹੋਵੇ ਭਾਵੇਂ ਚੜ੍ਹਦੇ ਪਾਸੇ ਹੋਵੇ ਇਸ ਤਰੀਕੇ ਦਾ ਜਿਹੜਾ ਮਾਹੌਲ ਬਣੇ। ਤਾਂ ਪੰਜਾਬ ਜਿਹੜਾ ਬਲਕਿ ਸਿੱਖ ਜਿਹੜੇ ਆ ਉਹ ਇਸ ਤਰੀਕੇ ਦੀ ਕਿਸੇ ਵੀ ਕਾਰਵਾਈ ਜੇ ਮੈਨੂੰ ਲੱਗਦਾ ਕਿ ਸਿੱਖਾਂ ਦੀ ਟੈਰੀਟਰੀ ਦੇ ਵਿੱਚ ਹੋਵੇ ਤਾਂ ਸਿੱਖਾਂ ਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਹੈ। ਤੇ ਅਗਲੀ ਗੱਲ ਇਹ ਆ ਵੀ ਸਿੱਖ ਜਿਹੜੇ ਆ ਉਹਨਾਂ ਨੂੰ ਇਹ ਵੀ ਗੱਲ ਸਮਝਣੀ ਚਾਹੀਦੀ ਆ ਕਿ ਮਤਲਬ ਉਹਨਾਂ ਦਾ ਜਿਹੜਾ ਭਵਿੱਖ ਆ ਉਹ ਉਜਵਲ ਤਾਂ ਹੀ ਹੋ ਸਕਦਾ ਜੇ ਉਹਨਾਂ ਦਾ ਆਪਣਾ ਰਾਜ ਜਿਹੜਾ ਆ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਦੇ ਹੇਠ ਖਾਲਿਸਤਾਨ ਸਥਾਪਿਤ ਹੁੰਦਾ ਹੈ। ਤੇ ਭਾਰਤ ਜੋ ਸਿੱਖਾਂ ਨੂੰ ਲਗਾਤਾਰ ਪਿਛਲੇ ਕਿੰਨੇ ਦਹਾਕਿਆਂ ਤੋਂ ਕੁੱਟ ਰਿਹਾ, ਮਾਰ ਰਿਹਾ ਆ, ਤਾਂ ਉਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਜਿਹੜਾ ਅਲਾਈ ਹੋਣਾ ਸਿੱਖਾਂ ਦਾ
ਉਹ ਸਿੱਖਾਂ ਦੀ ਸਭ ਤੋਂ ਵੱਡੀ ਬੇਵਕੂਫੀ ਹੋਊਗੀ। ਤਾਂ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਪੋਰਟ ਆ ਜੇ ਇੰਡੀਆ ਪੰਜਾਬ ਦੀ ਟੈਰੀਟਰੀ ਨੂੰ ਯੂਜ਼ ਕਰਦਾ ਪਾਕਿਸਤਾਨ ਦੇ ਉੱਤੇ ਅਟੈਕ ਕਰਨ ਦੇ ਲਈ, ਤਾਂ ਸਿੱਖ ਭਾਵੇਂ ਉਹ ਸਿੱਖ ਗੁਰਦੁਆਰਾ ਸਾਹਿਬਾਨ ਹੋਣ, ਸਿੱਖ ਇੰਸਟੀਚਿਊਟ ਹੋਣ, ਸਿੱਖ ਅਦਾਰੇ ਹੋਣ, ਤਾਂ ਉਹ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਪੋਰਟ ਆ ਉਸ ਅਟੈਕ ਦੀ ਨਹੀਂ ਕਰਨੀ ਚਾਹੀਦੀ ਆ। ਤੇ ਭਾਵੇਂ ਤੁਸੀਂ ਇਹ ਨਹੀਂ ਕਿ ਤੁਸੀਂ ਕੋਈ ਮਤਲਬ ਇਹ ਹੁੰਦਾ ਕਿ ਤੁਸੀਂ ਕੁਝ ਨਹੀਂ ਕਰ, ਫਿਰ ਸਿੱਖ ਕਰਨ ਕੀ। ਤਾਂ ਸਿੱਖਾਂ ਦਾ ਸਭ ਤੋਂ ਵੱਧ ਧਿਆਨ ਜਿਹੜਾ ਇਸ ਟਾਈਮ ਜਿਹੜੇ ਸਿਵਿਲੀਅਨਸ ਆ ਉਹਨਾਂ ਨੂੰ ਬਚਾਉਣ ਦੇ ਉੱਤੇ, ਉਹਨਾਂ ਦੀ ਪ੍ਰੋਟੈਕਸ਼ਨ ਦੇ ਉੱਤੇ ਹੋਣਾ ਚਾਹੀਦਾ। ਪਿੰਡਾਂ ਦੇ ਵਿੱਚ ਕਿਵੇਂ ਲੋਕਾਂ ਨੂੰ ਬਚਾਇਆ ਜਾਵੇ, ਕਿਉਂਕਿ ਇੰਡੀਆ ਦੀ ਗਵਰਨਮੈਂਟ ਭਾਵੇਂ ਡਰਿੱਲਾਂ ਜਿੰਨੀਆਂ ਮਰਜ਼ੀ ਕਰਾ ਲੇ, ਇਹਨਾਂ ਨੇ ਕੱਖ ਨਹੀਂ ਕਰਨਾ ਆ ਜੇ ਤੁਹਾਡੀ ਪ੍ਰੋਟੈਕਸ਼ਨ ਦੀ ਗੱਲ ਆ। ਤੇ ਇਸ ਕਰਕੇ ਵੀ ਉਹ ਜਿਹੜੇ ਸਿੱਖ ਗੁਰਦੁਆਰਾ ਸਾਹਿਬਾਨ ਨੇ, ਸਿੱਖ ਇੰਸਟੀਚਿਊਟ ਨੇ, ਉਹਨਾਂ ਨੂੰ ਇਹ ਜ਼ਿੰਮੇਵਾਰੀਆਂ ਸਾਂਭਣੀਆਂ ਚਾਹੀਦੀਆਂ। ਤੇ ਖਾਸ ਤੌਰ ਤੇ ਫਸਟ ਏਡ ਜਿਹੜੀਆਂ ਕਿੱਟਾਂ ਆ ਉਹ ਵੱਡੇ ਪੱਧਰ ਤੇ ਤਿਆਰ ਕਰਨੀਆਂ ਚਾਹੀਦੀਆਂ, ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਅਣਹੋਣੀ ਆ ਉਹਦੇ ਲਈ ਤਿਆਰ ਰਹਿਣਾ ਚਾਹੀਦਾ। ਹਾਲਾਂਕਿ ਭਾਵੇਂ ਉਹ ਹੜ੍ਹਾਂ ਦੀ ਗੱਲ ਹੋਵੇ, ਭਾਵੇਂ ਉਹ ਹੋਰ ਵਿਪਤਾਵਾਂ ਪਿਛਲੇ ਸਮੇਂ 'ਚ ਆਈਆਂ, ਤਾਂ ਸਿੱਖਾਂ ਨੇ ਆਪਣੀ ਜਿਹੜੀ ਇਹ ਕਪੈਸਿਟੀ ਆ ਉਹ ਮਤਲਬ ਉਹਨਾਂ ਨੇ ਦਿਖਾਈ ਵੀ ਹੈ ਦੁਨੀਆ ਨੂੰ, ਤੇ ਬਿਲਡ ਅਪ ਵੀ ਹੋਈ ਆ। ਤਾਂ ਉਹਨਾਂ ਨੂੰ ਇਸ ਤਰ੍ਹਾਂ ਦੇ ਕ੍ਰਾਈਸਿਸ ਦੇ ਵਿੱਚ ਉਹਨੂੰ ਵਰਤਣਾ ਚਾਹੀਦਾ। ਪਰ ਗੱਲ ਇਹ ਆ ਵੀ ਜੇ ਤੁਸੀਂ ਮਤਲਬ ਜਿਹੜੀ ਮਿਲਟਰੀ ਸਪੋਰਟ ਆ ਕਿਸੇ ਵੀ ਤਰ੍ਹਾਂ ਦੀ ਸਿਵਿਲੀਅਨਸ ਦੇ ਰਾਹੀਂ, ਉਹ ਸਿੱਖ ਇੰਸਟੀਚਿਊਟਸ ਤੋਂ, ਸਿੱਖ ਆਰਗੇਨਾਈਜੇਸ਼ਨਸ ਦੇ ਵੱਲੋਂ ਉਹ ਨਹੀਂ ਹੋਣੀ ਚਾਹੀਦੀ ਹੈ, ਬਲਕਿ ਇਸ ਜੰਗ ਦਾ ਵਿਰੋਧ ਹੋਣਾ ਚਾਹੀਦਾ। ਤੇ ਭਾਰਤ ਸਰਕਾਰ ਨੂੰ ਇਸ ਗੱਲ ਦੇ ਉੱਤੇ ਪੁਸ਼ ਕਰਨਾ ਚਾਹੀਦਾ ਕਿ ਉਹ ਇਸ ਤਰ੍ਹਾਂ ਦੇ ਜਿਹੜੇ ਮੇਜਰਸ ਨੇ ਐਸਕੇਲੇਸ਼ਨ ਵਾਲੇ ਉਹ ਨਾ ਲਵੇ। ਤਾਂ ਹੀ ਹੋ ਸਕਦਾ ਜੇ ਪੰਜਾਬ ਤੋਂ ਇਹ ਦਿਖੂਗਾ ਕਿ ਪੰਜਾਬ ਜਿਹੜਾ ਆ ਉਹ ਇਸ ਜੰਗ ਦੇ ਵਿੱਚ ਉਹਦੀ ਸਪੋਰਟ ਨਹੀਂ ਕਰ ਰਿਹਾ। ਤੇ ਅਗਲੀ ਗੱਲ ਅਮਰਵੀਰ ਸਿੰਘ ਜੀ ਇਹ ਆ ਵੀ ਮਤਲਬ 18ਵੀਂ ਸਦੀ ਦੇ ਵਿੱਚ ਪਠਾਣਾ ਤੇ ਮੁਗਲਾਂ ਦੀ ਲੜਾਈ ਚੋਂ ਸਿੱਖਾਂ ਨੇ ਆਪਣਾ ਰਾਜ ਸਥਾਪਿਤ ਕੀਤਾ ਸੀ। ਤੇ ਸਿੱਖਾਂ ਨੂੰ ਇਹਦੇ ਲਈ ਚੇਤੰਨ ਰਹਿਣਾ ਚਾਹੀਦਾ ਵੀ ਜੇ ਜਿਹੜਾ ਵੀ ਮੌਕਾ ਸਿੱਖਾਂ ਨੂੰ ਬਣੇ ਵੀ ਜਿੱਥੇ ਸਿੱਖ ਆਪਣਾ ਰਾਜ ਸਥਾਪਿਤ ਕਰ ਸਕਦੇ ਹੋਣ, ਤਾਂ ਉਹਨਾਂ ਨੂੰ ਉਸ ਮੌਕੇ ਦੇ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ। ਇਹੀ ਸਿੱਖਾਂ ਨੂੰ ਗੁਰੂ ਦਾ ਹੁਕਮ ਆ, ਇਹੀ ਸਿੱਖਾਂ ਦਾ ਸਿਧਾਂਤ ਆ, ਤਿਆਰ ਬਰ ਤਿਆਰ ਰਹਿਣ ਦਾ। ਤੇ ਬਾਕੀ ਅਗਲੇ ਸਮੇਂ ਦੇ ਵਿੱਚ ਮਤਲਬ ਇਹ ਜੰਗ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਇਹ ਰੁਕੇ। ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਹੈ ਵੀ ਇਹ ਹੁਣ ਜਿੰਨਾ ਕੁ ਹੋ ਗਿਆ ਕੁਇਕਲੀ ਜਿਹੜਾ ਹੈ ਖਤਮ ਹੋਣਾ ਚਾਹੀਦਾ ਹੈ। ਤੇ ਅਸੀਂ ਵੀ ਇਹ ਅਰਦਾਸ ਕਰਦੇ ਹਾਂ ਕਿ ਆਮ ਲੋਕਾਂ ਦਾ ਨੁਕਸਾਨ ਨਾ ਹੋਵੇ। ਪਰ ਇਹ ਜਿਹੜਾ ਮਤਲਬ ਕਰਨਾ ਕਿਹਨੇ ਆ, ਫੈਸਲਾ ਜਿਹੜਾ ਆ ਉਹ ਮੋਦੀ ਦੇ ਹੱਥ 'ਚ ਆ, ਤੇ ਉਹਦੀ ਜਿਹੜੀ ਸਾਰੀ ਕੈਬਨਿਟ ਆ ਉਹਦੇ ਹੱਥ 'ਚ ਆ ਵੀ ਉਹ ਅੱਗੇ ਕੀ ਕਰਦੇ ਆ। ਤੇ ਜੋ ਵੀ ਅੱਗੇ ਅਪਡੇਟ ਹੋਣਗੀ ਅਸੀਂ TV 84 ਦੇ ਰਾਹੀਂ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰਦੇ ਰਹਾਂਗੇ। ਜੀ ਸੁਖਵਿੰਦਰ ਸਿੰਘ ਜੀ, ਬਿਲਕੁਲ ਬਿਲਕੁਲ। ਤੇ ਜਾਂਦੇ ਜਾਂਦੇ ਮੈਂ ਥੋੜਾ ਜਿਹਾ, ਜਿੱਥੇ ਅਸੀਂ ਆਜ਼ਾਦ ਪੰਜਾਬ ਦੀ ਖਾਲਿਸਤਾਨ ਦੀ ਗੱਲ ਕਰ ਰਹੇ ਹਾਂ, 29 ਅਪ੍ਰੈਲ ਦਾ ਦਿਨ ਲੰਘ ਕੇ ਗਿਆ ਜਿਸ ਦਿਨ 1986 ਦੇ ਵਿੱਚ ਖਾਲਿਸਤਾਨ ਦੀ ਡੈਕਲੇਰੇਸ਼ਨ ਹੋਈ ਸੀ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਪ੍ਰੋਗਰਾਮ ਵੀ ਕੀਤਾ ਤੇ ਕਵਰੇਜਸ ਵੀ ਸਾਂਝੀਆਂ ਕੀਤੀਆਂ TV 84 ਦੇ ਰਾਹੀਂ। ਸੋ ਹੁਣ ਥਾਟ ਦੇ ਲੈਵਲ ਤੋਂ ਜਿੱਥੇ ਅਸੀਂ ਆਜ਼ਾਦੀ ਦੀ ਸੋਵਰਨਿਟੀ ਦੀ ਗੱਲ ਕਰਦੇ ਹਾਂ, ਜਿੱਥੇ ਉਹਨੂੰ ਅਸੀਂ ਗੁਰਬਾਣੀ ਦੇ ਵਿੱਚੋਂ ਜਾਂ ਸਿੱਖ ਫਲਸਫੇ ਦੇ ਵਿੱਚੋਂ ਕੱਢ ਕੇ ਦੁਨੀਆ ਦੇ ਵਿੱਚ ਇੰਪਲੀਮੈਂਟੇਸ਼ਨ ਦੀ ਲਾਈਨ ਦੇ ਉੱਤੇ ਲੈ ਕੇ ਆਉਂਦੇ ਹਾਂ, ਅੱਜ ਉਹਦੇ ਜਿਹੜੇ ਅਸੀਂ ਡੀਪ ਰੂਟਡ ਇੰਪੈਕਟ ਹੈਗੇ ਆ, ਜਾਂ ਕਿਵੇਂ ਉਹ ਜਿਹੜੀ ਭਾਰਤ ਦੇ ਨਾਲ, ਭਾਰਤ ਦੇ ਵਿੱਚ ਰਹਿ ਕੇ ਸਾਡਾ ਨੁਕਸਾਨ ਹੋ ਰਿਹਾ, ਉਹ ਇਕਨੋਮਿਕਲੀ ਹੋਵੇ, ਸਾਡੀਆਂ ਫਸਲਾਂ ਤੋਂ ਲੈ ਕੇ ਪਾਣੀਆਂ ਤੋਂ ਲੈ ਕੇ ਸਾਡੀ ਐਜੂਕੇਸ਼ਨ ਦਾ ਲੈਵਲ ਹੋਵੇ, ਜਾਂ ਅਸੀਂ ਧਾਰਮਿਕ ਪੱਖ ਤੋਂ ਦੇਖਦੇ ਹਾਂ ਵੱਖ-ਵੱਖ ਪਹਿਲੂਆਂ ਤੋਂ। ਸੋ ਪਰ ਸਟਿਲ ਹਜੇ ਅਸੀਂ ਉਸ ਲੈਵਲ ਤੇ ਆ ਕੇ ਜਦੋਂ ਗੱਲ ਕਰਦੇ ਹਾਂ ਤੇ ਬਹੁਤ ਵਾਰੀ ਜਿਹੜੇ ਪ੍ਰੋ ਇੰਡੀਆ ਸਿੱਖ ਕਹਿ ਲਓ, ਜਾਂ ਇਹ ਕਹਿ ਲਓ ਵੀ ਜਿਨ੍ਹਾਂ ਦਾ ਸਟੇਟ ਦੇ ਨਾਲ ਕਿਤੇ ਨਾ ਕਿਤੇ ਇੰਟਰਸਟ ਹੁੰਦਾ, ਉਹਨਾਂ ਨੂੰ ਉਹ ਚੀਜ਼ ਸੂਟ ਨਹੀਂ ਕਰਦੀ ਜਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ, ਜਾਂ ਇਹ ਕਹਿ ਲਓ ਵੀ ਸਮਝ ਆਉਣ ਦੇ ਬਾਵਜੂਦ ਵੀ ਉਹਨਾਂ ਨੇ ਕੰਨ ਵਲੇਟੇ ਹੁੰਦੇ ਨੇ, ਉਹਨਾਂ ਨੇ ਉਹ ਗੱਲ ਸੁਣ ਕੇ ਵੀ ਅਣਸੁਣੀ ਕਰਨੀ ਹੁੰਦੀ ਹੈ। ਸੋ ਮੈਂ ਉਸ ਪੱਖੋਂ ਥੋੜਾ ਜਿਹਾ ਜ਼ਰੂਰ ਚਾਹੂੰਗਾ ਵੀ ਅਸੀਂ ਥਾਟ ਤੋਂ ਲੈ ਕੇ ਅੱਜ ਜਿਹੜੀ ਹੈ ਗਰਾਊਂਡ ਰਿਐਲਿਟੀ ਤੱਕ ਦੇਖ ਰਹੇ ਹਾਂ ਵੀ ਸਾਡੇ ਸਾਹਮਣੇ ਨੇ ਜਿਹੜੇ ਇਹ ਫੈਕਟ ਹੈਗੇ ਆ, ਪਰ ਕੀ ਕਾਰਨ ਹੈ ਕਿ ਉਹ ਲੌਬੀ ਜਾਂ ਕੁਝ ਇੱਕ ਤਬਕਾ ਜਿਹੜਾ ਇਸ ਗੱਲ ਨੂੰ ਸਮਝਣ ਤੋਂ ਇਨਕਾਰੀ ਹੈ, ਇਸ ਗੱਲ ਤੋਂ ਮੁਨਕਰ ਹੈ, ਉਸ ਨੂੰ ਕਿਵੇਂ ਨਾਲ ਜੋੜਿਆ ਜਾਵੇ ਜਾਂ ਕਿਵੇਂ ਸਮਝਾਇਆ ਜਾਵੇ ਵੀ ਭਾਈ ਹੁਣ ਮੌਕਾ ਹੈ, ਸੰਭਲ ਜਾਓ। ਇਹਦੇ ਤੋਂ ਬਾਅਦ ਵੀ ਜੇ ਅਸੀਂ ਜਾ ਕੇ ਇਹ ਗਲਤੀ ਜਾਂ ਉਸ ਕਿਸਮ ਦੇ ਮੌਕੇ ਨੂੰ ਅਸੀਂ ਖੁੰਝਾ ਲਿਆ ਤੇ ਸਾਡਾ ਨੁਕਸਾਨ ਬਹੁਤ ਲੰਬਾ ਹੋਵੇਗਾ। ਦੇਖੋ ਅਮਰਵੀਰ ਸਿੰਘ ਜੀ, ਇਹ ਮਤਲਬ ਇੱਕ ਤਰਾਸਦੀ ਵੀ ਅਸੀਂ ਕਹਿ ਸਕਦੇ ਹਾਂ ਕਿ ਸਿੱਖਾਂ ਦੀ 1984 ਦੇ ਵਿੱਚ ਮਤਲਬ ਜਿੰਨੀ ਵੱਡੀ ਨਸਲਕੁਸ਼ੀ ਹੋਈ, ਜਿਹਦੇ 'ਚ ਨਾ ਸਿੱਖ ਬੱਚਿਆਂ ਨੂੰ ਛੱਡਿਆ ਗਿਆ, ਨਾ ਬੀਬੀਆਂ ਨੂੰ ਛੱਡਿਆ, ਬਲਕਿ ਸਿੱਖ ਫੌਜੀ ਜਵਾਨਾਂ ਤੱਕ ਨੂੰ ਵੀ ਛੱਡਿਆ ਨਹੀਂ ਗਿਆ। ਵੀ ਜਿਹੜੇ ਆਪਣੀ ਛੁੱਟੀ ਤੋਂ ਪਰਤ ਰਹੇ ਸੀ, ਕਿਵੇਂ ਉਹਨਾਂ ਨੂੰ ਰੇਲ ਗੱਡੀਆਂ ਦੇ ਵਿੱਚ ਇਹਨਾਂ ਨੇ ਮਾਰਿਆ, ਜਿਹੜੀਆਂ ਹਿੰਦੂਤਵੀ ਭੀੜਾਂ ਸੀ।
ਮਤਲਬ ਇਹ ਸਾਰਾ ਕੁਝ ਹੋਇਆ ਤੇ ਹਰ ਸਿੱਖ ਨੂੰ ਪਤਾ ਵੀ ਇਹ ਸਾਰਾ ਜਿਹੜਾ ਜੈਨੋਸਾਈਡ ਸੀ ਇਹ ਸਟੇਟ ਨੇ ਕੀਤਾ। ਮਤਲਬ ਸਟੇਟ ਇੰਡੀਅਨ ਐਡਮਿਨਿਸਟ੍ਰੇਸ਼ਨ ਜਿਹੜੀ ਆ ਮਤਲਬ ਉਹ ਇਹਨੂੰ ਸਾਰਿਆਂ ਨੂੰ ਕਰਨ ਵਾਲੀ ਸੀ। ਤੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਮਤਲਬ ਵੀ ਹੋਰ ਸਿੱਖ ਦੇ ਲਈ ਮਤਲਬ ਪਿੱਛੇ ਕੁਝ ਬਚਦਾ ਹੀ ਨਹੀਂ ਆ। ਵੀ ਮੈਂ ਕਹਾਂ ਵੀ ਕਿਸੇ ਸਿੱਖ ਦੇ ਲਈ ਭਾਰਤ ਦੇ ਨਾਲ ਰਹਿਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਮਸਲਾ ਇਹ ਆ ਵੀ ਸਿੱਖ ਜਿਹੜੇ ਆ ਉਹਨਾਂ ਦਾ ਮਤਲਬ ਤੁਹਾਡਾ ਭਾਰਤ ਦੇ ਨਾਲ ਜਿਹੜਾ ਡਾਇਲੋਗ ਆ ਉਹ ਹੁਣ ਭਾਰਤ ਦੇ ਵਿੱਚ ਇੱਕ ਘੱਟ ਗਿਣਤੀ ਵਜੋਂ ਨਹੀਂ ਸੀ ਹੋਣਾ ਚਾਹੀਦਾ। ਮਤਲਬ ਤੁਹਾਡਾ ਭਾਰਤ ਦੇ ਨਾਲ ਡਾਇਲੋਗ ਇੱਕ ਬਰਾਬਰ ਦੀ ਧਿਰ ਵਜੋਂ ਹੋਣਾ ਚਾਹੀਦਾ ਸੀ। ਵੀ ਜਿਵੇਂ 18ਵੀਂ ਸਦੀ ਦੇ ਵਿੱਚ ਸਿੱਖਾਂ ਨੇ ਉਦੋਂ ਦਿੱਲੀ ਤਖਤ ਦੇ ਨਾਲ ਇੱਕ ਬਰਾਬਰ ਦੀ ਧਿਰ ਵਜੋਂ ਡਾਇਲੋਗ ਕੀਤਾ। ਤੇ ਮਤਲਬ ਸਿੱਖ ਜੇ ਅਸੀਂ ਕਹੀਏ ਵੀ ਜਿਹੜਾ ਇਹ ਸਾਰਾ ਆਈਡੀਆ ਇਹਦੇ ਤੇ ਸਿੱਖ 29 ਅਪ੍ਰੈਲ ਦੀ ਤੁਸੀਂ ਗੱਲ ਕੀਤੀ ਆ ਤਾਂ ਸਿੱਖਾਂ ਦਾ ਇੱਕ ਵੱਡਾ ਹਿੱਸਾ ਅੱਜ ਵੀ ਪੰਜਾਬ ਦੇ ਵਿੱਚ ਵੀ ਤੇ ਡਾਇਸਪੋਰਾ ਦੇ ਵਿੱਚ ਵੀ ਉਹ ਇੱਕ ਬਰਾਬਰ ਦੀ ਧਿਰ ਬਣ ਕੇ ਤੇ ਉਸ ਐਸਪੀਰੇਸ਼ਨ ਦੇ ਨਾਲ ਉਹ ਲਗਾਤਾਰ ਆਪਣੀ ਜ਼ਿੰਦਗੀ ਵੀ ਕੱਟ ਰਿਹਾ ਤੇ ਯਤਨ ਵੀ ਕਰ ਰਿਹਾ। ਵੀ ਉਹਨਾਂ ਯਤਨਾਂ ਦਾ ਸਦਕਾ ਹੀ ਆ ਵੀ ਅੱਜ ਤੁਸੀਂ ਦੇਖੋ ਵੀ ਇੰਡੀਆ ਨੂੰ ਕੈਨੇਡਾ ਦੇ ਵਿੱਚ ਆ ਕੇ ਭਾਈ ਨਿੱਜਰ ਨੂੰ ਕਤਲ ਕਰਨਾ ਪਿਆ। ਮਤਲਬ ਇੰਡੀਆ ਜਿਹੜਾ ਆ ਇਹਨਾਂ ਹਜੇ ਵੀ ਘਬਰਾ ਰਿਹਾ। ਮਤਲਬ ਇੱਕ ਪਾਸੇ ਉਹ ਕਹਿੰਦੇ ਸਿੱਖਾਂ ਦੀ ਕੋਈ ਮੂਵਮੈਂਟ ਨਹੀਂ ਆ ਤੇ ਦੂਜੇ ਪਾਸੇ ਉਹਨਾਂ ਨੂੰ ਮਤਲਬ ਅਮਰੀਕਾ ਤੱਕ ਨਾਲ ਪੰਗਾ ਲੈਣਾ ਪੈ ਰਿਹਾ ਵੀ ਸਿੱਖ ਮੂਵਮੈਂਟ ਦੇ ਖਿਲਾਫ ਹਮਲਾ ਕਰਨ ਦੇ ਲਈ। ਤਾਂ ਇਹ ਜਿਹੜਾ ਮਤਲਬ ਵੀ ਸਿੱਖ ਜਿਹੜੇ ਆ ਉਹ ਸੰਘਰਸ਼ ਇੱਕ ਵੱਡਾ ਹਿੱਸਾ ਸਿੱਖਾਂ ਦਾ ਕਰ ਰਿਹਾ। ਪਰ ਇੱਕ ਜਿਹੜੀ ਗੱਲ ਆ ਅਮਰਵੀਰ ਸਿੰਘ ਜੀ ਉਹ ਇਹ ਆ ਵੀ ਜੋ ਮੈਂ ਮਹਿਸੂਸ ਕਰਦਾ ਵੀ ਸਿੱਖਾਂ ਦੇ ਅੰਦਰ ਜਿਹੜਾ ਇੰਡੀਅਨ ਸਟੇਟ ਨੇ ਇੱਕ ਨੈਰੇਟਿਵ ਬਹੁਤ ਸਟਰੋਂਗ ਪੁਸ਼ ਕੀਤਾ। ਮਤਲਬ ਅਸੀਂ ਕਹੀਏ ਵੀ ਸਿੱਖ ਥੋੜੇ ਸਿੱਖ ਨੇ ਜਿਹੜੇ ਨੈਸ਼ਨਲਿਸਟ ਨੇ ਜਿਹੜੇ ਭਾਰਤੀ ਰਾਸ਼ਟਰਵਾਦ ਦੇ ਵਿੱਚ ਜਜ਼ਬ ਹੋ ਗਏ ਆ ਜਾਂ ਜਿਹੜੇ ਅਸੀਂ ਕਹਿ ਸਕਦੇ ਵੀ ਜਿਹੜੇ ਕੇਸਾਧਾਰੀ ਹਿੰਦੂ ਬਣ ਗਏ ਆ। ਮਤਲਬ ਇਹ ਕਨਵਰਜਨ ਵੀ ਹੋਈ ਆ ਸਿੱਖਾਂ ਦੇ ਵਿੱਚੋਂ ਕੁਛ ਹਿੱਸੇ ਦੀ ਜਿਹੜੇ ਬਣ ਗਏ ਆ ਕੇਸਾਧਾਰੀ ਹਿੰਦੂ ਇਸ ਸਿਸਟਮ 'ਚ ਰਹਿੰਦੇ ਆ ਤੇ ਉਹਨਾਂ ਤੋਂ ਅਸੀਂ ਕੋਈ ਆਸ ਨਹੀਂ ਕਰ ਸਕਦੇ ਵੀ ਉਹ ਤੁਹਾਡੇ ਮਤਲਬ ਉਹ ਬਣ ਗਏ ਆ ਸਿੱਖ। ਮਤਲਬ ਕੋਈ ਬੰਦੇ ਕਹਿੰਦੇ ਜੀ ਮਤਲਬ ਕੋਈ ਸਿੱਖ ਈਸਾਈ ਵੀ ਬਣ ਗਿਆ ਉਹ ਜਿਹੜਾ ਸਿੱਖ ਰਿਹਾ ਹੀ ਨਹੀਂ। ਤੁਸੀਂ ਉਹਦੇ ਬਾਰੇ ਮਤਲਬ ਸਿੱਖ ਗਿਣਤੀ ਦੇ ਹਿਸਾਬ ਨਾਲ ਥੋੜਾ ਚੱਲਦੇ ਆ ਵੀ ਸਿੱਖਾਂ ਦਾ ਰਾਜ ਦਾ ਦਾਅਵਾ ਗਿਣਤੀ ਦੇ ਉੱਤੇ ਨਹੀਂ ਡਿਪੈਂਡ ਕਰਦਾ ਵੀ ਸਿੱਖਾਂ ਦੀ ਗਿਣਤੀ ਕਿੰਨੀ ਹੈ। ਤਾਂ ਸਿੱਖ ਤਾਂ ਭਾਵੇਂ ਇਕੱਲਾ 1.25 ਲੱਖ ਹੋਵੇ ਤਾਂ ਭਾਈ ਗਰਜਾ ਸਿੰਘ ਬੋਤਾ ਸਿੰਘ ਦੀ ਉਦਾਹਰਣ ਆ ਵੀ ਉਹਨਾਂ ਨੇ ਕੋਈ ਗਿਣਤੀ ਥੋੜਾ ਦੇਖੀ ਸੀ ਆਪਣੀ ਵੀ ਸਾਡੀ ਗਿਣਤੀ ਕਿੰਨੀ ਆ। ਤਾਂ ਸਿੱਖ ਜਿਹੜਾ ਆ ਉਹਦਾ ਮਤਲਬ ਇਕੱਲੇ ਸਿੱਖ ਦਾ ਵੀ ਜਿਹੜਾ ਆ ਪਾਤਸ਼ਾਹੀ ਦਾਅਵਾ ਆ ਤੇ ਉਹਦੇ ਵਿੱਚ ਜਿਹੜੇ ਉਹ ਬਣ ਗਏ ਉਹਨਾਂ ਦਾ ਕੁਝ ਨਹੀਂ ਕੀਤਾ ਜਾ ਸਕਦਾ। ਪਰ ਇੱਕ ਸਿੱਖਾਂ ਦਾ ਹਿੱਸਾ ਉਹ ਵੀ ਹੈ ਜਿਹੜਾ ਇੰਡੀਅਨ ਨੈਰੇਟਿਵ ਦਾ ਸ਼ਿਕਾਰ ਹੋਇਆ ਤੇ ਜਿਹਨੂੰ ਮਤਲਬ ਇੰਡੀਅਨ ਨੈਰੇਟਿਵ ਨੇ ਇਹ ਜਚਾਤਾ ਕਿ ਖਾਲਿਸਤਾਨ ਪੋਸੀਬਲ ਹੀ ਨਹੀਂ ਹੈ। ਮਤਲਬ ਜਿਹੜਾ ਇਹ ਨੈਰੇਟਿਵ ਆ ਨਾ ਇਹ ਬਹੁਤ ਖਤਰਨਾਕ ਆ। ਮਤਲਬ ਜਿਹੜਾ ਜਿਹਦੇ ਤੇ ਸਿੱਖਾਂ ਨੂੰ ਕੰਮ ਕਰਨ ਦੀ ਲੋੜ ਆ ਤੇ ਉਹ ਇਹ ਮਤਲਬ ਜਿਹੜੀਆਂ ਇਹ ਧਾਰਨਾਵਾਂ ਬਣਾਈਆਂ ਗਈਆਂ ਕਿ ਦੇਖੋ ਉਹਨਾਂ ਨੂੰ ਉਹ ਇਹ ਨਹੀਂ ਕਿ ਚਾਹੁੰਦੇ ਨਹੀਂ ਕਿ ਖਾਲਿਸਤਾਨ ਬਣੇ ਨਾ। ਇੰਡੀਆ ਦੇ ਵਿੱਚ ਰਹਿ ਕੇ ਖੁਸ਼ ਵੀ ਨਹੀਂ ਉਹ ਜਾਂ ਇੰਡੀਆ ਦਾ ਜਿਹੜਾ ਐਡਾ ਕਰਪਟ ਸਿਸਟਮ ਆ ਉਹ ਤੋਂ ਵੀ ਖੁਸ਼ ਨਹੀਂ। ਪਰ ਉਹ ਕਹਿੰਦੇ ਵੀ ਕਰੀਏ ਕੀ। ਮਤਲਬ ਉਹਨਾਂ ਨੂੰ ਇਹ ਲੱਗਦਾ ਵੀ ਰਾਹ ਨਹੀਂ ਤੇ ਉਹਨਾਂ ਨੂੰ ਲੱਗਦਾ ਵੀ ਖਾਲਿਸਤਾਨ ਜਿਹੜਾ ਆ ਉਹ ਤਾਂ ਉਹਦੀ ਪੋਸੀਬਿਲਿਟੀ ਨਹੀਂ ਹੈਗੀ। ਤੇ ਜਿਹੜਾ ਇਹ ਨੈਰੇਟਿਵ ਆ ਇਹ ਤੋੜਨਾ ਬੜਾ ਜ਼ਰੂਰੀ ਆ। ਉਹਦੇ ਲਈ ਜਿਹੜਾ ਸਿੱਖਾਂ ਦਾ ਆਪਣਾ ਮੀਡੀਆ ਜਿਵੇਂ TV 84 ਕੰਮ ਕਰ ਰਿਹਾ ਇਸ ਤਰੀਕੇ ਦੇ ਨਾਲ ਜਿਹੜਾ ਆ ਵੀ ਉਹਨੂੰ ਸਿੱਖਾਂ ਨੂੰ ਕੰਮ ਕਰਨਾ ਚਾਹੀਦਾ। ਬਲਕਿ ਸਿੱਖ ਆਰਗੇਨਾਈਜੇਸ਼ਨਸ ਦੀ ਮੈਂ ਗੱਲ ਕਰਾਂ ਤਾਂ ਪਿਛਲੇ ਹੁਣੇ ਜਿਹੜੀ ਆ ਦਲ ਖਾਲਸਾ ਵੱਲੋਂ ਪੰਜਾਬ ਦੇ ਵਿੱਚ ਪਿੰਡ ਸ਼ਹਿਰ ਖਾਲਿਸਤਾਨ ਲਹਿਰ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ ਜਿਹਦੇ ਜਿਹੜਾ ਇਹੀ ਨੈਰੇਟਿਵ ਆ ਉਹਨੂੰ ਤੋੜਨ ਦੇ ਲਈ ਭੰਨਣ ਦੇ ਲਈ ਉਹ ਹੁਣ ਪਿੰਡ ਜਾ ਰਹੇ ਆ ਕਿ ਲੋਕਾਂ ਦੇ ਜਿਹੜੇ ਸਵਾਲ ਨੇ ਲੋਕਾਂ ਦੇ ਮਨਾਂ 'ਚ ਖਾਲਿਸਤਾਨ ਬਾਰੇ ਅਸੀਂ ਉਹਨਾਂ ਦੇ ਜਵਾਬ ਦਈਏ ਤੇ ਲੋਕਾਂ ਨੂੰ ਇਹ ਦੱਸੀਏ ਕਿ ਖਾਲਿਸਤਾਨ ਜਿਹੜਾ ਆ ਉਹੀ ਸਾਡਾ ਇੱਕੋ ਇੱਕ ਹੱਲ ਆ ਤੇ ਖਾਲਿਸਤਾਨ ਜਿਹੜਾ ਆ ਉਹ ਪੋਸੀਬਲ ਕਿ ਖਾਲਿਸਤਾਨ ਜਿਹੜਾ ਆ ਉਹ ਛੇਤੀ ਹੋਣ ਦੇ 'ਚ ਆਉਣ ਵਾਲਾ। ਜਦੋਂ ਲੋਕਾਂ ਨੂੰ ਮੈਂ ਤੁਹਾਨੂੰ ਇਹ ਦੱਸਦਾ ਵੀ ਜਿੱਦਾਂ ਮਤਲਬ ਕਿਸੇ ਵੀ ਦਿਨ ਮਤਲਬ ਲੋਕਾਂ ਨੂੰ ਇਹ ਇਸ਼ਾਰਾ ਮਿਲ ਗਿਆ ਸਿੱਖਾਂ ਨੂੰ ਕਿ ਹੁਣ ਜਿਹੜਾ ਖਾਲਿਸਤਾਨ ਜਿਹੜਾ ਆ ਉਹ ਬਣਨ ਵਾਲਾ ਕਿਤੇ ਮਤਲਬ ਅਮਰੀਕਾ ਵੱਲੋਂ ਕਿਤੇ ਪਾਕਿਸਤਾਨ ਵੱਲੋਂ ਕਿਸੇ ਵੀ ਦੁਨੀਆ ਦੇ ਮੁਲਕ ਵੱਲੋਂ ਕੋਈ ਇਸ ਤਰੀਕੇ ਦੀ ਮਾਨਤਾ ਜਾਂ ਕੋਈ ਇਸ ਤਰੀਕੇ ਦਾ ਸਮਰਥਨ ਮਿਲ ਗਿਆ ਹਿੰਦੁਸਤਾਨ ਜਾਂ ਇਹ ਜਿਹੜੇ ਲੋਕ ਨੇ ਇਹ ਸਿੱਖਾਂ ਦੀ ਝਾਲ ਨਹੀਂ ਚੱਲ ਸਕਦੇ। ਮਤਲਬ ਸਿੱਖ ਜਿਹੜੇ ਆ ਜਿੱਦਣ ਉਹਨਾਂ ਨੂੰ ਇਹ ਕੌਨਫੀਡੈਂਸ ਆ ਗਿਆ ਤਾਂ ਸਿੱਖਾਂ ਦੇ ਲਈ ਮਤਲਬ ਜਿਵੇਂ ਸਿੱਖਾਂ ਦੇ ਘੋੜਿਆਂ ਨੇ 18ਵੀਂ ਸਦੀ ਦੇ ਵਿੱਚ ਜਮਨਾ 'ਚ ਪਾਣੀ ਪੀਤਾ ਤਾਂ ਫਿਰ ਸਿੱਖਾਂ ਦੇ ਘੋੜੇ ਜਿਹੜੇ ਆ ਸਿੱਖਾਂ ਦੇ ਰਾਜ ਵਾਲੇ ਘੋੜੇ ਜਿਹੜੇ ਆ ਜਮਨਾ 'ਚ ਪਾਣੀ ਪੀਣਗੇ। ਜਿਹੜੀ ਗੱਲ ਉਹ ਸਿੱਖਾਂ ਦੇ ਸੀਨਾ ਵਸੀਨਾ ਚੱਲੀ ਆ ਰਹੀ ਆ ਕਿ ਦਿੱਲੀ ਤਖਤ ਪਰ ਪਏਗੀ ਆਪ ਗੁਰੂ ਕੀ ਫੌਜ ਉਹ ਗੱਲ ਜਿਹੜੀ ਆ ਉਹ ਟੱਲ ਹੈ ਉਹ ਸੱਚ ਹੋਣੀ ਆ। ਬਸ ਮਸਲਾ ਕੀ ਆ ਵੀ ਸਿੱਖਾਂ ਦੇ ਅੰਦਰ ਜਿਹੜਾ ਇਹ ਜਿਹੜੀ ਨੈਰੇਟਿਵ ਦੀ ਗੱਲ ਆ ਉਹ ਆ ਨੈਰੇਟਿਵ ਦੀ ਗੱਲ ਇੱਥੋਂ ਤੱਕ ਹੁੰਦੀ ਵੀ ਅੱਜ ਜਿਹੜਾ ਦੇਖੋ ਪਾਕਿਸਤਾਨ ਦੇ ਨਾਲ ਇੰਡੀਆ ਦਾ ਜਿਹੜਾ ਇਹ ਸਾਰਾ ਟਕਰਾਅ ਚੱਲ ਰਿਹਾ ਉਹਦੇ ਵਿੱਚ ਪਾਕਿਸਤਾਨ ਦੇ ਇਨਫੋਰਮੇਸ਼ਨ ਮਿਨਿਸਟਰ ਦੀ ਇੱਕ ਵੱਡੀ ਸਟੇਟਮੈਂਟ ਜਿਹੜੀ ਆ ਉਹ ਇਹ ਆਈ ਆ ਕਹਿੰਦਾ ਵੀ ਇੰਡੀਆ ਦੇ ਨਾਲ ਸਾਡੀ ਮਤਲਬ ਇਹ ਜਿਹੜੀ ਜੰਗ ਜਹਾਜ਼ਾਂ ਦੀ ਹੋ ਰਹੀ ਆ ਉਹਦੇ ਨਾਲ ਇਨਫੋਰਮੇਸ਼ਨ ਵਾਰ ਵੀ ਚੱਲ ਰਹੀ ਆ।
ਜੀ ਇੰਡੀਆ ਸਾਡੇ ਤੇ ਇਨਫੋਰਮੇਸ਼ਨ ਵਾਰ 'ਚ ਵੀ ਵੱਡੇ ਅਟੈਕ ਕਰ ਰਿਹਾ। ਤਾਂ ਮਤਲਬ ਉਹ ਜਿਹੜੀ ਇਨਫੋਰਮੇਸ਼ਨ ਵਾਰ ਆ, ਸਿੱਖਾਂ ਨੂੰ ਇਹ ਵੀ ਸਮਝਣਾ ਚਾਹੀਦਾ, ਜੇ ਤੁਸੀਂ ਸੰਘਰਸ਼ 'ਚੋਂ ਜੰਗ 'ਚੋਂ, ਤਾਂ ਤੁਸੀਂ ਇੰਡੀਆ ਸਿੱਖਾਂ ਦੇ ਖਿਲਾਫ ਬੜੇ ਲੰਮੇ ਸਮੇਂ ਤੋਂ ਇਨਫੋਰਮੇਸ਼ਨ ਵਾਰ ਚਲਾ ਰਿਹਾ, ਜਿਹਦੇ ਵਿੱਚੋਂ ਮਿਸ ਇਨਫੋਰਮੇਸ਼ਨ, ਡਿਸ ਇਨਫੋਰਮੇਸ਼ਨ ਦਾ ਫੈਲਾਅ ਕਰਦਾ ਆ। ਤੇ ਜਿਹਨੂੰ ਹੁਣ ਕੈਨੇਡਾ ਦੀ ਜਿਹੜੀ ਇੱਥੇ ਇਨਵੈਸਟੀਗੇਸ਼ਨ 'ਚ ਉਹਦੇ 'ਚ ਵੀ ਇਹ ਸਾਹਮਣੇ ਆਇਆ ਕਿ ਕਿਵੇਂ ਇੰਡੀਆ ਜਿਹੜਾ ਸਿੱਖਾਂ ਦੇ ਖਿਲਾਫ ਮਿਸ ਇਨਫੋਰਮੇਸ਼ਨ, ਡਿਸ ਇਨਫੋਰਮੇਸ਼ਨ ਫੈਲਾਉਂਦਾ ਆ। ਤਾਂ ਉਹਦੇ ਕਰਕੇ ਸਿੱਖਾਂ ਨੂੰ ਆਪਣੇ ਮੀਡੀਆ ਦੇ ਨੂੰ ਵੱਧ ਤੋਂ ਵੱਧ ਫੰਡ ਕਰਨਾ ਚਾਹੀਦਾ ਹੈ, ਆਪਣੇ ਮੀਡੀਆ ਨੂੰ ਸਪੋਰਟ ਕਰਨਾ ਚਾਹੀਦਾ, ਤਾਂ ਕਿ ਸਿੱਖਾਂ ਬਾਰੇ ਇੰਡੀਆ ਨਾਲ ਦੁਨੀਆ ਨੂੰ ਦੱਸੇ, ਸਿੱਖ ਆਪ ਆਪਣੇ ਬਾਰੇ ਦੁਨੀਆ ਨੂੰ ਦੱਸ ਸਕਣ। ਜਿਵੇਂ ਇਸ ਸਾਰੇ ਮਾਹੌਲ ਦੇ ਵਿੱਚ ਸਿੱਖ ਇਹ ਸਪਸ਼ਟ ਕਰ ਰਹੇ ਆ ਕਿ ਸਿੱਖ ਕੋਈ ਇੰਡੀਅਨ ਨੈਸ਼ਨਲਿਸਟ ਨਹੀਂ, ਤੇ ਤਾਂ ਕਿ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਜਿਹੜਾ ਆ, ਜੇ ਉਹਨਾਂ ਕੋਈ ਅਟੈਕ ਇੰਡੀਆ ਦੇ ਉੱਤੇ ਰਿਟੈਲੀਏਟਰੀ ਕਰਨਾ ਵੀ ਆ, ਤਾਂ ਘੱਟੋ ਘੱਟ ਉਹਨੂੰ ਇਹ ਗੱਲ ਪਤਾ ਹੋਵੇ ਕਿ ਜਿਹੜਾ ਇਸ ਜੰਗ ਦੇ ਵਿੱਚ ਪੰਜਾਬ ਜਿਹੜਾ ਆ ਉਹ ਭਾਰਤ ਦਾ ਹਿੱਸੇਦਾਰ ਨਹੀਂ ਆ, ਤੇ ਪੰਜਾਬ ਜਿਹੜਾ ਆ ਉਹ ਪਾਕਿਸਤਾਨ ਦੀ ਖੁਸ਼ਹਾਲੀ ਹੀ ਚਾਹੁੰਦਾ ਆ, ਕਿਉਂਕਿ ਉਹ ਗੁਰੂਆਂ ਦੀ ਧਰਤੀ ਆ ਜਿੱਥੇ ਇਸ ਟਾਈਮ ਪਾਕਿਸਤਾਨ ਕਾਇਮ ਆ। ਤਾਂ ਇਸ ਕਰਕੇ ਮਤਲਬ ਜਿਹੜਾ ਇਹ ਮਤਲਬ ਜਿਹੜੀ ਇਹ ਗੱਲ ਆ, ਇਹ ਤਾਂ ਹੀ ਜਾ ਸਕਦੀ ਹੈ ਜੇ ਸਿੱਖਾਂ ਦਾ ਆਪਣਾ ਚੈਨਲ ਆ, ਜੇ ਸਿੱਖ ਆਪਣੀ ਗੱਲ ਬਿਨਾਂ ਕਿਸੇ ਰੋਕ ਟੋਕ ਤੋਂ ਕਰ ਰਹੇ ਆ। ਤਾਂ ਇਸ ਕਰਕੇ ਸਿੱਖਾਂ ਦੇ ਅੰਦਰ ਜਿਹੜਾ ਇਹ ਨੈਰੇਟਿਵ ਬਣਿਆ, ਮੈਂ ਅਮਰਵੀਰ ਸਿੰਘ ਜੀ ਇਹ ਗੱਲ ਫੇਰ ਕਹਿ ਰਿਹਾ ਕਿ ਇਹਦੇ ਤੇ ਸਿੱਖ ਜਥੇਬੰਦੀਆਂ ਨੂੰ, ਸਿੱਖਾਂ ਨੂੰ ਕੰਮ ਕਰਨਾ ਚਾਹੀਦਾ। ਇਹਦੀ ਇੱਕ ਉਦਾਹਰਨ ਇਹ ਆ ਕਿ ਭਾਰਤ ਦੇ ਵਿੱਚ ਮਤਲਬ ਜਦੋਂ ਭਾਰਤ ਤੋਂ ਇੱਥੇ ਕੈਨੇਡਾ, ਅਮਰੀਕਾ ਦੇ ਵਿੱਚ ਜਦੋਂ ਰੈਫਰੈਂਡਮ ਹੁੰਦੇ ਆ, ਤਾਂ ਪਰਿਵਾਰ ਜਿਹੜੇ ਆਪਣੇ ਬੱਚਿਆਂ ਦੇ ਕੋਲ ਵੈਸੇ ਟੂਰਿਸਟ ਵੀਜ਼ਾ ਤੇ ਵੀ ਆਏ ਹੁੰਦੇ ਆ, ਤੁਸੀਂ ਉਹਨਾਂ ਨੂੰ ਵੀ ਲਾਈਨਾਂ 'ਚ ਲੱਗੇ ਦੇਖੋਗੇ, ਜਿਹੜੇ ਉੱਥੇ ਹੋ ਸਕਦਾ ਕਿਸੇ ਕਾਂਗਰਸ ਪਾਰਟੀ ਨੂੰ ਵੋਟ ਪਾਉਂਦੇ ਹੋਣ, ਕਿਸੇ ਹੋਰ ਪਾਰਟੀ ਨੂੰ ਵੋਟ ਪਾਉਂਦੇ ਹੋਣ, ਉਹ ਇੱਥੇ ਰੈਫਰੈਂਡਮ ਦੇ ਵਿੱਚ ਖਾਲਿਸਤਾਨ ਲਈ ਵੋਟਾਂ ਪਾ ਰਹੇ ਸੀ, ਕਿਉਂਕਿ ਇੱਥੇ ਉਹਨਾਂ ਨੂੰ ਉਹ ਡਰ ਨਹੀਂ ਸੀ ਜਿਹੜਾ ਡਰ ਉੱਥੇ ਭਾਰਤ ਦੀ ਹਕੂਮਤ ਨੇ ਸਿੱਖਾਂ ਦੇ ਝੂਠੇ ਮੁਕਾਬਲੇ ਬਣਾ ਕੇ, ਸਿੱਖਾਂ ਨੂੰ ਜੇਲ੍ਹਾਂ 'ਚ ਸੁੱਟ ਕੇ, ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਬੇਪਤ ਕਰਕੇ ਜਿਹੜਾ ਉੱਥੇ ਟੈਰਰ ਫੈਲਾਇਆ। ਤਾਂ ਇਸੇ ਕਰਕੇ ਜਦੋਂ ਰੈਫਰੈਂਡਮ ਹੋਣਾ ਹੁੰਦਾ, ਉਹ ਤੋਂ ਪਹਿਲਾਂ ਇਹ ਗੱਲ ਹੁੰਦੀ ਆ ਕਿ ਇਹ ਜਿਹੜੇ ਡਰ ਭੈ ਆ ਉਹ ਰੈਫਰੈਂਡਮ ਦੇ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਤੋਂ ਹਟਾਏ ਜਾਣ, ਤਾਂ ਕਿ ਉਹ ਬਿਨਾਂ ਕਿਸੇ ਡਰ ਭੈ ਤੋਂ ਜਿਹੜਾ ਆਪਣੀ ਰੈਫਰੈਂਡਮ ਦੇ ਵਿੱਚ ਵੋਟ ਕਾਸਟ ਕਰ ਸਕਣ। ਤੇ ਜੇ ਕਦੇ ਇਹੋ ਜਿਹਾ ਮਾਹੌਲ ਆਇਆ ਤਾਂ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਕਿ ਜ਼ਿਆਦਾ ਨਹੀਂ ਤਾਂ 90% ਦੇ ਕਰੀਬ ਜਿਹੜੇ ਸਿੱਖ ਆ ਉਹ ਖਾਲਿਸਤਾਨ ਵਾਸਤੇ ਵੋਟ ਪਾਉਣਗੇ। ਬਲਕਿ ਮੈਨੂੰ ਇਹ ਲੱਗਦਾ ਜੇ ਪੰਜਾਬ ਦਾ ਵੀ ਇਸ ਤਰੀਕੇ ਦੇ ਮਾਹੌਲ ਦੇ ਵਿੱਚ ਰੈਫਰੈਂਡਮ ਹੋਵੇ ਤਾਂ ਜਿਹੜੇ ਹਿੰਦੂ ਆ ਉਹ ਵੀ ਭਾਰਤ ਨੂੰ ਛੱਡ ਕੇ ਖਾਲਿਸਤਾਨ ਵਾਸਤੇ ਜਿਹੜੀ ਆ ਉਹ ਵੋਟ ਪਾਉਣਗੇ, ਕਿਉਂਕਿ ਉਹਨਾਂ ਦੀ ਸਾਈਕੀ ਜਿਹੜੀ ਆ, ਉਹਨਾਂ ਦਾ ਅਨਕੌਂਸ਼ੀਅਸ ਜਿਹੜਾ ਆ, ਉਹਦੇ ਵਿੱਚ ਵੀ ਜਿਹੜੀਆਂ ਸਿੱਖ ਰਾਜ ਦੀਆਂ ਉਹ ਯਾਦਾਂ ਆ ਉਹ ਪਈਆਂ ਨੇ, ਜਿਹੜਾ ਕਿ ਭਾਰਤ ਨਾਲੋਂ ਕਈ ਦਰਜੇ ਜਿਹੜਾ ਆ ਉਹ ਚੰਗਾ ਸੀ। ਦੁਨੀਆ ਜਿਹਦੀਆਂ ਮਿਸਾਲਾਂ ਅੱਜ ਵੀ ਦਿੰਦੀ ਹੈ। ਜੀ ਬਿਲਕੁਲ। ਸੋ ਜਿਹੜੇ ਅੱਜ ਦੇ ਹਾਲਾਤ ਬਣੇ ਹੋਏ ਆ ਉਹਦੇ ਤੇ ਅਸੀਂ ਅੰਤ ਦੇ ਵਿੱਚ ਇਹੀ, ਸਾਡੇ ਪ੍ਰੋਗਰਾਮ ਦੇ ਅੰਤ ਦੇ ਵਿੱਚ ਉਹ ਕਰਦੇ ਹਾਂ ਕਿ ਭਾਈ ਅਰਦਾਸ ਸਾਡੀ ਇਹੀ ਹੈ ਕਿ ਜਿਹੜੀ ਸਿਚੁਏਸ਼ਨ ਹੈ ਇਹ ਐਸਕੇਲੇਟ ਨਾ ਹੋਵੇ ਤੇ ਅਸੀਂ ਅਮਨ ਅਮਾਨ ਦੇ ਨਾਲ ਜਿਹੜੀ ਆ ਉਹ ਇਸ ਤੋਂ ਅੱਗੇ ਵੱਧ ਸਕੀਏ। ਇਹਨਾਂ ਹੀ ਸ਼ਬਦਾਂ ਦੇ ਨਾਲ ਇਵੈਂਚੁਅਲੀ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਇੰਟਰਸਟ ਹੈ ਤੇ ਜਿਹੜਾ ਇੰਟਰਨੈਸ਼ਨਲ ਕਮਿਊਨਿਟੀ ਲਈ ਵੀ ਸਾਡਾ ਇੱਕ ਜਿਹਨੂੰ ਕਹਿੰਦੇ ਆ ਵੀ ਅਸੀਂ ਹਮੇਸ਼ਾ ਅਪਰੋਚ ਵੀ ਜਦੋਂ ਕਰਦੇ ਆ ਕਿਸੇ ਲੈਵਲ ਦੇ ਉੱਤੇ ਤਾਂ ਉਹ ਇਹੀ ਹੁੰਦਾ ਵੀ ਭਾਈ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਆ ਪਰਮਾਨੈਂਟ ਪੀਸ ਦੇ ਲਈ ਖਾਲਿਸਤਾਨ ਆਜ਼ਾਦ ਸਿੱਖ ਹੋਮਲੈਂਡ ਦੀ ਕਾਇਮੀ ਹੀ ਇੱਕ ਮਾਤਰ ਪੋਸੀਬਲ ਸੋਲਿਊਸ਼ਨ ਹੈ, ਜਿਹਦੇ ਨਾਲ ਜਿਹੜਾ ਕਿ ਇੱਕ ਬਫਰ ਸਟੇਟ ਦੇ ਵਜੋਂ ਐਕਟ ਕਰੂਗਾ ਇੰਡੀਆ, ਪਾਕਿਸਤਾਨ ਤੇ ਚਾਈਨਾ ਦੇ ਵਿਚਾਲੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਸੁਖਵਿੰਦਰ ਸਿੰਘ ਜੀ ਸਾਡੇ ਦਰਸ਼ਕਾਂ ਕੋਲੋਂ ਅਸੀਂ ਇਜਾਜ਼ਤ ਲਵਾਂਗੇ ਤੇ ਜਾਂਦੇ ਜਾਂਦੇ ਮੈਂ ਸਾਡੇ ਵਿਊਅਰਸ ਨੂੰ ਬੇਨਤੀ ਵੀ ਕਰਦਾ ਕਿ ਤੁਸੀਂ ਸਾਡੇ ਤੱਕ ਆਪਣੇ ਸੁਝਾਅ ਤੇ ਸਵਾਲ ਪੁੱਜਦੇ ਕਰ ਸਕਦੇ ਹੋ sos@tv84.tv ਦੇ ਉੱਤੇ। ਇਸ ਈਮੇਲ ਰਾਹੀਂ ਤੁਸੀਂ ਸਾਨੂੰ ਲਿਖ ਸਕਦੇ ਹੋ ਤੇ ਸਾਨੂੰ ਆਪਣੇ ਸੁਝਾਅ ਤੇ ਸਵਾਲ ਭੇਜ ਸਕਦੇ ਹੋ sos@tv84.tv ਤੇ ਨਾਲ ਹੀ ਨਾਲ ਤੁਸੀਂ ਆਪਣੀਆਂ ਡੋਨੇਸ਼ਨਸ ਵੀ TV84 ਨੂੰ ਭੇਜ ਸਕਦੇ ਹੋ TV84 ਦੀ ਵੈਬਸਾਈਟ ਤੇ ਜਾ ਕੇ www.tv84.tv, ਜਾਂ ਤੁਸੀਂ ਡਾਇਰੈਕਟਲੀ ਵੀ ਸਾਨੂੰ ਸਾਡੇ ਐਡਰੈਸ ਦੇ ਉੱਤੇ ਚਿੱਠੀ ਪੱਤਰ ਵੀ ਭੇਜ ਸਕਦੇ ਹੋ। ਆਪਣੇ ਡੋਨੇਸ਼ਨ ਦੇ ਲਈ ਚੈੱਕ ਬਣਾ ਕੇ ਵੀ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ। 3601 37th Avenue, Long Island City, New York 11101, ਜਾਂ ਸਕਰੀਨ ਤੇ ਤੁਹਾਡੇ ਫੋਨ ਨੰਬਰ ਆ ਰਿਹਾ ਹੈ, ਇਸ ਫੋਨ ਨੰਬਰ ਰਾਹੀਂ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। WhatsApp ਰਾਹੀਂ ਸਾਨੂੰ ਮੈਸੇਜ ਕਰ ਸਕਦੇ ਹੋ 5166191984। ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਅੰਤ ਦੇ ਵਿੱਚ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।